ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम। आदाब बर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਪਿਆਰੇ ਸੋਹਣੇ ਸਿਆਣੇ ਸੁਨੱਖੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 18 ਨਵੰਬਰ 2025 3 ਮੱਘਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ, ਭਾਵੇਂ ਅਸੀਂ ਮੰਡੇ ਦਾ ਪ੍ਰੋਗਰਾਮ ਮਿਸ ਕੀਤਾ ਹੈ। ਸੋ ਹੁਣ ਆਪਾਂ ਜਿਹੜੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਐਂਡ ਫੈਮਿਲੀ ਵੱਲੋਂ। ਸੋ ਉਹਨਾਂ ਨੇ ਆਪਣੀ ਬੱਚੀ ਸੁਖਮੀਤ ਕੌਰ ਅਤੇ ਦਿਆ ਸਿੰਘ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਅੱਜ ਦੀ ਜਿਹੜੀ ਸਪਾਂਸਰਸ਼ਿਪ ਉਹਨਾਂ ਨੇ ਟੀਵੀ 84 ਨੂੰ ਭੇਜੀ ਹੈ। ਸੋ ਅਸੀਂ ਉਹਨਾਂ ਨੂੰ ਬਹੁਤ ਸਾਰੇ ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ ਦਿੰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਔਰ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਹੁਣ ਆਪਾਂ ਆਪਣੇ ਜਿਹੜੇ ਲੀਡ ਸੈਗਮੈਂਟ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤੀ ਹਕੂਮਤ ਵੱਲੋਂ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਭੇਜੇ ਗਏ ਗੈਂਗਸਟਰਾਂ ਦਾ ਹੁਣ ਜਿਹੜਾ ਪੂਰੀ ਤਰ੍ਹਾਂ ਭੇਦ ਹੈ ਉਹ ਖੁੱਲ ਰਿਹਾ ਔਰ ਅਮਰੀਕਾ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਵਾਪਸ ਭਾਰਤ ਰਿਪੋਰਟ ਕੀਤਾ ਹੈ ਔਰ ਕੈਨੇਡਾ ਵਿੱਚ ਸਰੀ ਤੋਂ ਲੈ ਕੇ ਬਰੈਂਪਟਨ ਤੱਕ ਇਹਨਾਂ ਗੈਂਗਸਟਰਾਂ ਵੱਲੋਂ ਜਿਹੜਾ ਫਰੋਤੀਆਂ ਅਤੇ ਕਤਲਾਂ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਔਰ ਇਸ ਸੰਬੰਧੀ ਕੈਨੇਡਾ ਦੇ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਪੀਅਰ ਪੋਲੀਵਰ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਖਲੋ ਕੇ ਬਿਸ਼ਨੋਈ ਗੈਂਗ ਦਾ ਨਾਂ ਲੈਂਦਿਆਂ ਕਿਹਾ ਕਿ ਕੈਨੇਡਾ ਵਿੱਚ ਕਾਰੋਬਾਰੀ ਅਤੇ ਵਪਾਰੀ ਇਹਨਾਂ ਗੈਂਗਸਟਰਾਂ ਦੇ ਡਰ ਥੱਲੇ ਜਿਹੜੇ ਨੇ ਉਹ ਜੀ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਅੱਜ ਡਾਇਰੈਕਟ ਇਹ ਪ੍ਰੋਗਰਾਮ ਜਿਹੜਾ ਹੈ ਇਸ ਵੀਕ ਦਾ ਕਰ ਰਹੇ ਹਾਂ। ਕੱਲ੍ਹ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਕਿਉਂਕਿ ਜ਼ਾਹਰ ਹੈ ਕਿ ਵੀਕਐਂਡ ਦੇ ਉੱਤੇ 2 ਸਮਾਗਮ ਡਾਲਸ ਟੈਕਸਸ ਦੇ ਵਿੱਚ ਸਨ। ਸਾਡੇ ਬਹੁਤ ਹੀ ਪਿਆਰੇ ਵੀਰ ਮਿੱਤਰ ਔਰ ਸਾਡੇ ਟੀਵੀ 84 ਦੇ ਇਕੱਲੇ ਖੈਰ ਖੁਆਹ ਹੀ ਨਹੀਂ, ਇੱਕ ਪਿੱਲਰ ਵਾਂਗ ਜਿਨ੍ਹਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਸਾਨੂੰ ਸਹਾਰਾ ਦਿੱਤਾ ਹੈ ਔਰ ਇਸ ਦੇ ਲਈ ਜਿਹੜਾ ਉਹ ਪੂਰੀ ਲਗਨ ਦੇ ਨਾਲ ਲੱਗੇ ਹੋਏ ਨੇ ਵੀਰ ਗੋਵਿੰਦਰ ਸਿੰਘ। ਉਹਨਾਂ ਦੀ ਸਪੁੱਤਰੀ ਸੁਖਮੀਤ ਕੌਰ ਦਾ ਆਨੰਦ ਕਾਰਜ ਸੀ ਜੀ ਸੈਚਰਡੇ ਔਰ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕੀਤੀ ਔਰ ਐਤਵਾਰ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਸੀ ਕਿਉਂਕਿ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਵੀ ਸੀ ਔਰ ਖ਼ਾਸ ਤੌਰ 'ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਸ ਸਾਰੇ ਮਹੀਨੇ ਦੇ ਵਿੱਚ ਚੱਲ ਰਹੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਵੀ 350 ਸਾਲ ਹੋ ਗਏ ਨੇ। ਸੋ ਕੱਲ੍ਹ ਜਦੋਂ ਤੱਕ ਅਸੀਂ ਵਾਪਸ ਫਲਾਈ ਕਰਕੇ ਆਏ ਅਸੀਂ ਲੇਟ ਸੀ ਔਰ ਇਸ ਲਈ ਅਸੀਂ ਜਿਹੜਾ ਪਰਸੋਂ ਦਾ ਪ੍ਰੋਗਰਾਮ ਸੀ ਉਹੀ
ਆਪਣੇ ਵਿਊਅਰਸ ਤੱਕ ਪਹੁੰਚਾਇਆ ਜੀ। ਔਰ ਮੈਂ ਪਹਿਲਾਂ ਆਨੰਦ ਕਾਰਜ ਦੀ ਗੱਲ ਕਰਾਂ ਕਿਉਂਕਿ ਬਹੁਤ ਵਾਰ ਅੱਜ ਜਿਸ ਕਿਸਮ ਦਾ ਬਹੁਤ ਸਾਰਾ ਅਡੰਬਰ ਔਰ ਪੋਪ ਲੀਲਾ ਆਨੰਦ ਕਾਰਜਾਂ ਦੇ ਮੌਕੇ ਅਸੀਂ ਬਣਾ ਲਈ ਹੈ ਜਾਂ ਵਿਆਹ ਦੇ ਨਾਂ ਥੱਲੇ, ਇਸ ਦੇ ਉਲਟ ਜਿਹੜਾ ਸੈਚਰਡੇ ਦਾ ਸਮਾਗਮ ਸੀ ਬਹੁਤ ਹੀ ਸਿੰਪਲ ਬਟ ਵੈਰੀ ਮੈਜੈਸਟਿਕ ਔਰ ਉਸ ਅੰਦਾਜ਼ ਦੇ ਵਿੱਚ ਹੀ ਜਿਹੜਾ ਉਹਨਾਂ ਦੇ ਭਾਈ ਗੋਬਿੰਦਰ ਸਿੰਘ ਹੋਰਾਂ ਦੇ, ਕਿਉਂਕਿ ਲੋਕਲੀ ਵੀ ਜਿੱਥੇ ਉਹ ਹਰ ਇੱਕ ਦੇ ਦੁੱਖ ਸੁੱਖ ਸ਼ਰੀਕ ਹੁੰਦੇ ਨੇ, ਉਹਨਾਂ ਦਾ ਭਤੀਜਾ ਵੀ ਜਿਹੜਾ ਹਰਮੀਤ, ਉਹ ਵੀ ਹਰਦੀਪ, ਉਹ ਵੀ ਹਰ ਇੱਕ ਦੇ ਨਾਲ ਜਿਹੜਾ ਹੈ ਉਹ ਦੁੱਖ ਸੁੱਖ ਦੇ ਸ਼ਰੀਕ ਨੇ ਜੀ। ਔਰ ਜਿਹੜੀ ਪਾਰਟਿਸਿਪੇਸ਼ਨ ਸੀ ਉਹ ਪੰਥਕ ਦਾਇਰਾਕਾਰ ਦੀ ਸੀ, ਖਾਸ ਤੌਰ ਤੇ ਹਿਊਸਟਨ ਤੋਂ ਵੀ ਡਾਕਟਰ ਆਜ਼ਾਦ, ਹਰਦਮ ਸਿੰਘ ਆਜ਼ਾਦ ਔਰ ਸਰ ਜਰਨੈਲ ਸਿੰਘ ਉਹ ਪਹੁੰਚੇ ਹੋਏ ਸਨ। ਡਿਟਰੋਇਟ ਤੋਂ ਭਾਈ ਦਲਜੀਤ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹ ਆਏ ਹੋਏ ਸਨ। ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਉਹਨਾਂ ਦੇ ਜਿੱਥੇ ਆਪਣੇ ਜਾਣੂ ਰਿਸ਼ਤੇਦਾਰ ਕੈਨੇਡਾ, ਆਸਟ੍ਰੇਲੀਆ ਤੋਂ ਲੈ ਕੇ ਸਾਰੇ ਪਾਸੇ ਮੌਜੂਦ ਸਨ। ਦਰਸ਼ਕ ਦੇਖ ਸਕਦੇ ਨੇ ਜੀ। ਔਰ ਪੂਰਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ। ਸੁਖਮੀਤ ਕੌਰ, ਦਇਆ ਸਿੰਘ ਵੀ ਬਹੁਤ ਜਿਹੜਾ ਸੋਹਣਾ ਸੁਨੱਖਾ ਵੀ ਔਰ ਬੜਾ ਹੰਬਲ, ਔਰ ਇਸ ਗੱਲ ਦਾ ਮੈਨੂੰ ਦੁੱਖ ਵੀ ਹੋਇਆ ਜਾਣ ਕੇ ਕਿ ਕੋਵਿਡ ਦੇ ਦੌਰਾਨ ਉਹਨਾਂ ਦੇ ਪਿਤਾ ਤੇ ਮਾਤਾ ਦੋਨੋਂ ਚੜ੍ਹਾਈ ਕਰ ਗਏ। ਸੋ ਲੇਕਿਨ ਜਿਹੜਾ ਉਹਨਾਂ ਦੇ ਜਿਹੜੇ ਵੀ ਸਾਥੀ ਔਰ ਜਾਣੂ ਆਏ, ਈਵਨ ਸਟ੍ਰਕਟਨ ਤੋਂ ਭਾਈ ਮਨਜੀਤ ਸਿੰਘ ਵੀ ਆਏ ਹੋਏ ਸੀ, ਸਾਰਿਆਂ ਦੇ ਵਿੱਚ ਇੱਕ ਆਪਣੇ ਕਿਸਮ ਦਾ ਸਿੱਖੀ ਜਜ਼ਬਾ ਵੀ, ਪਿਆਰ ਵੀ, ਕੌਮੀ ਕਾਰ ਨਾਲ ਜੁੜੇ ਹੋਏ। ਸਾਡੇ ਲਈ ਤਾਂ ਕੋਈ ਵੀ ਸਮਾਗਮ, ਖੁਸ਼ੀ ਜਾਂ ਗਮੀ, ਉਹ ਹਮੇਸ਼ਾ ਪੰਥਕ ਸੁਨੇਹਾ ਦੇਣ ਦਾ ਹੀ ਹੁੰਦਾ ਹੈ। ਔਰ ਅਸੀਂ ਸੰਗਤ ਦੇ ਨਾਲ ਵਿਚਾਰ ਵੀ ਸਾਂਝੇ ਕੀਤੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ ਇੱਕ ਜਨਰੇਸ਼ਨ, ਦੂਸਰੀ ਜਨਰੇਸ਼ਨ, ਤੀਸਰੀ ਜਨਰੇਸ਼ਨ ਵੱਲ ਦੇਖਦੇ ਹਾਂ ਕਿ ਕਿਵੇਂ ਭਾਈ ਗੋਬਿੰਦਰ ਸਿੰਘ ਜਿਨ੍ਹਾਂ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਸਾਥ ਵੀ ਮਾਣਿਆ ਔਰ ਉਹ ਕਹਿੰਦੇ ਨੇ ਵੀ ਸਾਡਾ ਤਾਂ ਜੀਵਨ ਸਟਾਈਲ ਹੀ ਕੋਈ ਬਿਲਕੁਲ ਵੱਖਰੀ ਕਿਸਮ ਦਾ ਸੀ, ਉਹਨਾਂ ਨੇ ਸਾਨੂੰ ਗੁਰੂ ਦੇ ਲੜ ਲਾਇਆ, ਅਸੀਂ ਅੰਮ੍ਰਿਤ ਵੀ ਛਕਿਆ, ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਵੀ ਲਈ ਔਰ ਫਿਰ ਜਿਹੜਾ ਇਹ ਸਾਡਾ ਰਸਤਾ ਹੈ। ਬੇਸ਼ੱਕ ਅੱਜ ਬਹੁਤਿਆਂ ਨੂੰ ਇਹ ਲੱਗਦਾ ਹੋਏ ਕਿ ਜੀ ਇਹਨਾਂ 4 ਦਹਾਕਿਆਂ 'ਚ ਇੰਨੀਆਂ ਕੁਰਬਾਨੀਆਂ ਕਰਕੇ ਕੀ ਖੱਟਿਆ, ਲੇਕਿਨ ਇਹ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਹੈ ਕਿ ਅਸੀਂ ਹਿੱਕ ਤਾਣ ਕੇ ਜਿਹੜਾ ਹੈ ਉਹ ਸਿਰ ਉੱਚਾ ਕਰਕੇ ਤੁਰ ਰਹੇ। ਇਹਨਾਂ ਦੇ ਵੀ ਭਾਈ ਗੋਬਿੰਦਰ ਸਿੰਘ ਹੋਰਾਂ ਦੇ ਛੋਟੇ ਭਰਾ ਰਣਜੀਤ ਸਿੰਘ ਵੀ ਇਸ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦ ਨੇ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਮੈਸੇਜ ਹੁੰਦਾ ਹੈ ਕਿ ਜਿੱਥੇ ਇੱਕ ਜਨਰੇਸ਼ਨ ਤੁਰੀ, ਜਦੋਂ ਅੱਗੇ ਬੱਚੇ ਬੱਚੀਆਂ ਸਿੱਖੀ ਸਰੂਪ 'ਚ ਰਹਿੰਦੇ ਆ, ਖਾਲਿਸਤਾਨੀ ਭਾਵਨਾ ਦੇ ਨਾਲ ਤੁਰਦੇ ਨੇ, ਤੇ ਇਹ ਲੱਗਦਾ ਵੀ ਗੱਲ ਜਿਹੜੀ ਹੈ ਉਹ ਅੱਗੇ ਤੁਰੀ ਹੋਈ ਹੈ। ਇੱਕ ਜਨਰੇਸ਼ਨ ਨੇ ਉਹ ਬੈਠਣ ਜਿਹੜਾ ਹੈ ਜਿਵੇਂ ਉਹ ਰਿਲੇ ਰੇਸ ਦੇ ਵਿੱਚ ਇੱਕ ਦੂਜੇ ਨੂੰ ਫੜਾ ਕੇ ਦੌੜਦੇ, ਉਹ ਜਿਹੜਾ ਉਹਨਾਂ ਨੇ ਜਿਹੜਾ ਅੱਗੇ ਗੱਲ ਨੂੰ ਤੋਰਿਆ। ਔਰ ਐਤਵਾਰ ਦੇ ਦੀਵਾਨ ਦੀ ਕਵਰੇਜ ਤਾਂ ਅਸੀਂ ਆਲਰੇਡੀ, ਕਿਉਂਕਿ ਉਸ ਪ੍ਰੋਗਰਾਮ ਨੂੰ ਅਸੀਂ ਕੱਲ ਦਿਖਾ ਚੁੱਕੇ ਹਾਂ, ਉਸ ਬਾਰੇ ਮੈਂ ਕਮੈਂਟ ਨਹੀਂ ਕਰਾਂਗਾ। ਸੋ ਅਸੀਂ ਇਸ ਦੌਰਾਨ ਜਿਹੜੇ ਵੀ ਵੀਰਾਂ ਭੈਣਾਂ ਨੇ ਸਪੈਸ਼ਲੀ ਜਿਹੜੀ ਹੈ ਮੇਜ਼ਬਾਨੀ ਵੀ ਕੀਤੀ। ਸੁਰਿੰਦਰ ਸਿੰਘ ਗਿੱਲ, ਉਹਨਾਂ ਦੇ ਵੱਲ ਹੀ ਮੈਂ ਠਹਿਰਦਾ ਪਿਛਲੇ 35 ਸਾਲ ਤੋਂ, ਪਰ ਸਾਡੇ ਵੀਰ ਸਰ ਨਰਿੰਦਰ ਸਿੰਘ ਸੇਖੋਂ ਜਿਨ੍ਹਾਂ ਨੇ ਆਪਣਾ ਘਰ ਇੱਕ ਬਿਲਕੁਲ ਪੰਜਾਬ ਦੇ ਪਿੰਡ ਵਾਂਗ, ਪਿੰਡ ਦੇ ਘਰ ਵਾਂਗ ਬਣਾਇਆ ਹੋਇਆ, ਉਹਨਾਂ ਨੇ ਨਿੱਕਾ ਜਿਹਾ ਵੇਲਣਾ ਵੀ ਲਾਇਆ ਹੋਇਆ ਆਪਣੇ ਛੋਟੇ ਜਿਹੇ ਖੇਤੀਬਾੜੀ ਦੇ ਵਿੱਚ, ਗੰਨੇ ਵੀ ਬੜੇ ਜਿਹੜੇ ਨੇ ਮਿੱਠੇ ਜਿਹੜੇ ਉਹ ਖਾਏ ਹੋਏ ਨੇ ਔਰ ਉਹਨਾਂ ਨੇ ਜਿੱਥੇ ਸ਼ਾਮ ਨੂੰ ਸੱਦ ਕੇ ਅਗਲੇ ਦਿਨ ਖਾਲਸ ਗੰਨੇ ਦਾ ਰਸ ਪੋਨੇ ਚੂਪੋ ਉਹ ਪਿਆਇਆ ਉੱਥੇ। ਉਹਨਾਂ ਦਾ ਜਿਵੇਂ ਪਰਿਵਾਰਕ ਮਾਹੌਲ ਵੀ ਪੂਰਾ ਗੁਰਸਿੱਖੀ ਵਾਲਾ, ਉਹਨਾਂ ਦੀਆਂ ਬੱਚੀਆਂ, ਬੇਟਾ ਜਿਹੜੇ ਨੇ ਸਾਰੇ ਇਸ ਪਾਸੇ ਤੋਰੇ ਹੋਏ ਨੇ। ਮੈਂ ਬਹੁਤ ਵਾਰ ਦੇਖਦਾ ਕਿ ਅਸੀਂ ਕਈ ਵਾਰ ਕੁਝ ਥਾਵਾਂ ਤੁਹਾਨੂੰ ਨਿਰਾਸ਼ਤਾ ਵੀ ਦਿੰਦੀਆਂ ਨੇ, ਪਰ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਜਿੱਥੇ ਪੰਥਕ ਪਿਆਰ ਹੈ ਜਾਂ ਉਹਨਾਂ ਪਰਿਵਾਰਾਂ ਦੀ ਅੱਗੋਂ ਹੈ, ਉਹ ਤੁਹਾਨੂੰ ਹੌਸਲਾ ਵੀ ਦਿੰਦੇ। ਔਰ ਇਹ ਸਾਰੇ ਪੀਰੀਅਡ ਦੇ ਵਿੱਚ ਜਿਨ੍ਹਾਂ ਦੇ ਵੀ ਮਹਿਮਾਨ ਨਵਾਜ਼ੀ ਅਸੀਂ ਮਾਣੀ, ਉਹਨਾਂ ਸਾਰਿਆਂ ਦਾ ਅਸੀਂ ਜੁਆਇੰਟਲੀ ਸ਼ੁਕਰੀਆ ਅਦਾ ਕਰਦੇ। ਬਹੁਤ ਸਾਰਿਆਂ ਨੂੰ ਤਵੱਕੋ ਸੀ ਕਿਉਂਕਿ ਅੱਜ ਨਿਖਿਲ ਗੁਪਤਾ ਕੇਸ ਦਾ ਟਰਾਇਲ ਜਿਹੜਾ ਇਸ ਬਾਰੇ ਜਿਹੜੀ ਹੈ ਉਹ ਤਰੀਕ ਸੀ ਔਰ ਕਿ ਵੀ ਅੱਗੋਂ ਕੀ ਹੋਏਗਾ, ਕਿਉਂਕਿ 4 ਵਾਰ ਨਿਖਿਲ ਗੁਪਤਾ ਜਿਸ ਨੂੰ ਅਮਰੀਕਾ ਦੀਆਂ ਖੁਫੀਆ ਏਜੰਸੀਆਂ
ਚੈੱਕ ਰਿਪਬਲਿਕ ਤੋਂ ਸਾਲ ਦੇ ਐਫਰਟ ਬਾਅਦ ਐਕਸਟਰਾਡਾਈਟ ਕਰਕੇ ਅਮਰੀਕਾ 'ਚ ਲਿਆਈਆਂ ਨੇ। ਔਰ ਇਸ ਦੇ ਉੱਤੇ ਬੜਾ ਕੀ ਮੈਨ ਹੈ ਜਿਸ ਨੇ ਕਿਵੇਂ ਪਿੱਛੇ ਵਿਕਾਸ ਯਾਦਵ, ਅਜੀਤ ਡੋਵਲ ਕੀ ਖੇਡ ਹੈ ਉਹ ਤਾਂ ਟਰਾਇਲ ਵੇਲੇ ਹੀ ਸਾਹਮਣੇ ਆਏਗੀ। ਲੇਕਿਨ ਇੱਕ ਟੈਕਟਿਕ ਜਿਹੜਾ ਇੰਡੀਅਨ ਏਜੰਸੀਆਂ ਦਾ ਉੱਥੋਂ ਦੇ ਕਾਂਟੈਕਸਟ ਵੀ ਇਹੀ ਹੁੰਦਾ ਹੈ। ਇਹੀ ਕਾਰਨ ਹੈ ਕਿ 30-30, 35-35 ਸਾਲ ਬੀਤਣ ਬਾਅਦ ਵੀ ਜਿਹੜਾ ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈ, ਤੁਸੀਂ ਤਰੀਕ ਤੇ ਤਰੀਕ ਪਾਈ ਜਾਓ। ਔਰ ਇੱਥੇ ਵੀ ਉਹਨਾਂ ਦਾ ਹੈ ਕਿ ਵੀ ਜਿੰਨਾ ਵੀ ਇਹਨੂੰ ਡਿਲੇ ਕੀਤਾ ਜਾ ਸਕਦਾ ਹੈ। ਸੋ 4 ਵਾਰ ਨਿਖਿਲ ਗੁਪਤੇ ਨੇ ਆਪਣੇ ਵਕੀਲ ਬਦਲੇ, ਕਹਿ ਕੇ ਜੀ ਵਕੀਲ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ, ਵਕੀਲ ਤਾਂ ਫਲਾਣਾ ਤੇ ਟਿਮਕਾ। ਹਕੀਕਤ ਇਹ ਹੈ ਕਿ ਜਦੋਂ ਵੀ ਵਕੀਲ ਕੀਤਾ ਜਾਂਦਾ ਹੈ, ਵਕੀਲ ਭਾਵੇਂ ਜੋ ਸਰਕਾਰ ਪ੍ਰੋਵਾਈਡ ਕਰਦੀ ਹੋਵੇ, ਪਰ ਉਹ ਸੱਚ ਜਾਣਨਾ ਚਾਹੁੰਦੇ ਨੇ। ਹਾਲਾਂ ਉਹਨਾਂ ਦੇ ਸਾਹਮਣੇ ਆਪਣੇ ਕਲਾਇੰਟ ਦੇ ਹਿੱਤ ਹੀ ਜਿਹੜੇ ਨੇ ਉਹ ਇੰਪੋਰਟੈਂਟ ਸੁਪਰੀਮ ਹੁੰਦੇ ਨੇ। ਲੇਕਿਨ ਜੇ ਤੁਸੀਂ ਕੁਝ ਬੋਲੋਗੇ ਹੀ ਨਾ, ਦੱਸੋਗੇ ਹੀ ਨਾ, ਤਾਂ ਵਕੀਲ ਤੁਹਾਨੂੰ ਕਿਵੇਂ ਡਿਫੈਂਡ ਵੀ ਕਿਵੇਂ ਕਰੇਗਾ? ਹਨਾ, ਜਿਹੜੇ ਮਰਡਰ ਹੁੰਦੇ ਨੇ ਉਹਨਾਂ ਦੇ ਵੀ ਤਾਂ ਵਕੀਲ ਕੋਈ ਆਰਗੂਮੈਂਟ ਬਣਾਉਂਦੇ ਹੀ ਨੇ, ਪਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਭਾਈ ਸੱਚਾਈ ਕੀ ਹੈ। ਉਹ ਭਾਵੇਂ ਅਦਾਲਤ ਦੇ ਵਿੱਚ ਉਸ ਦੇ ਨਾਲ ਜਜ਼ਬਾਤੀ ਐਂਗਲ ਜੋੜ ਦੇਣ ਜਾਂ ਕੋਈ ਹੋਰ ਨਸ਼ਈ ਜੋੜ ਦੇਣ ਜਾਂ ਮੈਡੀਕਲੀ ਅਨਫਿਟ ਦਾ ਐਂਗਲ ਜੋੜ ਦੇਣ, ਲੇਕਿਨ ਉਹਨਾਂ ਨੂੰ ਹਕੀਕਤ ਪਤਾ ਹੁੰਦੀ ਹੈ ਕਿ ਭਾਈ ਇਹ ਕਾਤਲ ਹੈ। ਸੋ ਇਹ ਕਿਉਂਕਿ ਨਿਖਿਲ ਗੁਪਤੇ ਦੇ ਪਿੱਛੇ ਪੂਰੀ ਰਾਹ ਦਾ ਕਾਫੀ ਕੁਝ ਜੁੜਿਆ ਹੋਇਆ। ਸੋ ਇਹਦਾ ਨਤੀਜਾ ਹੈ ਕਿ ਵੀ ਉਹ ਹਰ ਵਾਰ, ਤੇ ਅਮਰੀਕਨ ਸਿਸਟਮ ਦੀ ਇਹ ਖੂਬਸੂਰਤੀ ਵੀ ਹੈ, ਇੱਕ ਪਾਸਿਓਂ ਕਮਜ਼ੋਰੀ ਵੀ ਹੈ। ਹੁਣ ਇੱਕ ਤਾਂ ਤਾਲਿਬਾਨ ਸਟਾਈਲ ਜਸਟਿਸ ਹੈ ਕਿ ਬਈ ਤੁਸੀਂ ਇਕੱਠਾ ਕੀਤਾ ਜਰਗਾ, ਉਹਨਾਂ ਨੂੰ ਕਿਹਾ ਵੀ ਦੱਸ ਤੂੰ ਕੀ ਕੀਤਾ ਹੈ। ਉਹਨੇ ਕਿਹਾ ਜਿਵੇਂ ਇਹਨੇ ਮੇਰਾ ਚਾਚਾ ਮਾਰਿਆ, ਉਹਨੂੰ ਕਿਹਾ ਬਈ ਤੂੰ ਕੱਢ ਆਪਣਾ ਚਾਚਾ ਇਹਦੇ ਹਵਾਲੇ ਕਰ, ਇਹਨੂੰ ਇਹ ਮਾਰੇਗਾ। ਸੋ ਸਿੱਧਾ ਸਿੱਧਾ ਵੀ ਮਾਰਿਆ, ਉਹ ਕਰਕੇ ਜਿਹੜਾ ਸਿਰ ਲਾ ਕੇ ਉਹ ਮਾਰਿਆ। ਇੱਕ ਤਾਂ ਇਹ ਸਿਸਟਮ ਹੈ। ਜ਼ਾਹਰ ਹੈ ਵੀ ਜਦੋਂ ਅਸੀਂ ਇਹ ਅਦਾਲਤੀ ਸਿਸਟਮ ਔਰ ਇਹਦੇ 'ਚ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਪ੍ਰੂਵ ਕਰਨਾ ਆਪਣੇ ਆਪ ਦੇ ਵਿੱਚ ਕਿਹਦੇ ਕੋਲ ਕਿੰਨੇ ਸਾਧਨ ਨੇ, ਕਿੰਨਾ ਪੈਸਾ ਹੈ, ਕਿਹਨੇ ਟੌਪ ਵਕੀਲ ਖੜਾ ਕੀਤਾ ਹੈ, ਕਿਹਨੇ ਜੱਜ ਖਰੀਦ ਲਿਆ, ਕਿਹਨੇ ਕੀ ਹੈ। ਪਰ ਫਿਰ ਵੀ ਇੱਕ ਜਿਹੜੀ ਜਸਟਿਸ ਸਿਸਟਮ 'ਚ ਅਮਰੀਕਨ ਜਾਂ ਵੈਸਟਰਨ ਡੈਮੋਕ੍ਰੇਸੀਜ਼ 'ਚ ਇਸ ਗੱਲ ਦਾ ਉਹ ਧਿਆਨ ਰੱਖਦੇ ਨੇ ਕਿ ਵੀ ਇਹ ਨਾ ਕੋਈ ਕਹੇ ਕਿ ਜਸਟਿਸ ਦਾ ਮੌਕਾ ਦੂਜੀ ਧਿਰ ਨੂੰ ਨਹੀਂ ਦਿੱਤਾ ਗਿਆ। ਇਸ ਲਈ ਜੱਜ ਨੇ 4 ਵਾਰ ਉਹਦੀ ਰਿਕੁਐਸਟ ਦੇ ਉੱਤੇ ਕੇਸ ਨੂੰ ਅੱਗੇ ਪਾਉਂਦੇ ਗਏ। ਹੁਣ ਅੱਜ ਵੀ ਜਦੋਂ ਇਹ ਤਰੀਕ ਪਈ ਹੈ, ਲੇਕਿਨ ਹੁਣ ਜਿਹੜਾ ਜੱਜ ਨੇ 30 ਮਾਰਚ ਨੂੰ ਟਰਾਇਲ ਡੇਟ ਫਿਕਸ ਕੀਤੀ ਹੈ। ਸੋ ਆਲਰੇਡੀ 5 ਮਹੀਨੇ ਦਾ ਵਕਤ ਉਹਨਾਂ ਨੂੰ ਹੋਰ ਮਿਲ ਗਿਆ। ਪਰ ਅਸੀਂ ਹੋਪ ਕਰਦੇ ਹਾਂ ਵੀ ਹੁਣ ਜਿਹੜੇ ਜਿੰਨਾ 4 ਵਾਰ ਡਿਲੇ ਟੈਕਟਿਕ ਵਾਲਾ ਕੰਮ ਸੀ ਉਹ ਮੁੱਕ ਗਿਆ ਤੇ ਗੱਲ ਹੁਣ ਅੱਗੇ ਤੁਰੇਗੀ। ਬਿਲਕੁਲ। ਇਸ ਪੀਰੀਅਡ ਦੇ ਵਿੱਚ ਜਿਹੜੀਆਂ 2 ਡਿਵੈਲਪਮੈਂਟਸ ਬੜੀਆਂ ਮੇਜਰ ਹੋਈਆਂ ਨੇ, ਕਿਉਂਕਿ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਜਿਵੇਂ ਤੁਸੀਂ 5 ਮੁਲਕਾਂ ਦਾ ਹੀ 5 ਆਈਜ਼ ਕੰਟਰੀਜ਼ ਦਾ ਨਾਂ ਲਿਆ, ਕਿਉਂਕਿ ਇਹੀ 5 ਮੁਲਕ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਜਿੱਥੇ ਕਿ ਖਾਲਿਸਤਾਨ ਦੀ ਐਕਟੀਵਿਟੀ ਪਿਛਲੇ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਹੋਈ। ਜ਼ਾਹਰ ਹੈ ਖਾਲਿਸਤਾਨ ਰੈਫਰੈਂਡਮ ਉਹਦਾ ਇੱਕ ਪ੍ਰਗਟਾਵਾ ਸੀ। ਹੁਣ ਵੀ ਆਉਣ ਵਾਲੇ ਜਿਹੜਾ ਸੰਡੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਟਵਾ ਦੇ ਵਿੱਚ ਨੇ ਔਰ ਸਟੈਂਡਰਡ ਜਿਹੜੀ ਹੈ ਯੂਨੀਕ ਪਲੇਸ ਦੇ ਉੱਤੇ ਨੇ। ਸੋ ਇਸੇ ਤਰ੍ਹਾਂ ਇਹ ਆਲਰੇਡੀ ਇਹਨਾਂ ਮੁਲਕਾਂ 'ਚ ਤਾਂ ਹੋ ਚੁੱਕਾ ਜਿਹੜਾ ਬਹੁਤ ਸਾਰੀਆਂ ਥਾਵਾਂ 'ਤੇ। ਹੁਣ ਇਸ ਤੋਂ ਇਲਾਵਾ ਵੀ ਜੇ ਅਸੀਂ ਦੇਖੀਏ ਕਿ ਆਲਮੋਸਟ 1 ਮਿਲੀਅਨ ਸਿੱਖ ਕੈਨੇਡਾ 'ਚ ਹੈ, ਇੰਨਾ ਕੁ ਅਮਰੀਕਾ 'ਚ ਹੈ, ਇੰਨਾ ਕੁ UK 'ਚ ਹੈ ਔਰ ਕਲੋਜ਼ ਟੂ 500,000 ਮਿਲੀਅਨ ਆਸਟ੍ਰੇਲੀਆ 'ਚ ਹੈ। ਔਰ ਉਸ ਤੋਂ ਵੀ ਜੇ ਹਾਫ ਕਰ ਲਿਆ ਜਾਏ 1.5-2 ਲੱਖ ਜਾਂ 250,000 ਤੱਕ ਮੋਸਟ ਲਾਈਕਲੀ ਉਹ ਨਿਊਜ਼ੀਲੈਂਡ 'ਚ ਹੋਏਗਾ ਜਾਂ ਥੋੜਾ ਘੱਟ ਵੀ ਹੋਏਗਾ। ਹੁਣ ਇਹੀ ਹੱਬ ਵੀ ਹੈ ਖਾਲਿਸਤਾਨ ਦੀ ਐਕਟੀਵਿਟੀ ਦਾ। ਔਰ ਇਹ ਜਿਹੜੀ ਫਿਗਰ ਹੈ ਇਹ ਕੋਈ ਛੋਟੀ ਫਿਗਰ ਨਹੀਂ ਹੈ। ਜੇ ਤੁਸੀਂ 4 ਮਿਲੀਅਨ ਈਵਨ ਇਹਨਾਂ 5 ਕੰਟਰੀਜ਼ ਦੇ ਵਿੱਚ ਹੀ ਦੇਖਦੇ ਹੋ, ਬਾਕੀ 1 ਮਿਲੀਅਨ ਜਦੋਂ ਤੁਸੀਂ 5 ਮਿਲੀਅਨ ਡਾਇਸਪੋਰਾ ਕਹਿੰਦੇ, 1 ਮਿਲੀਅਨ ਤੁਸੀਂ ਦੁਨੀਆ ਦੇ ਦੂਸਰੇ ਮੁਲਕਾਂ ਦੇ ਵਿੱਚ, ਯੂਰਪ ਦੇ ਮੁਲਕ ਨੇ, ਮਲੇਸ਼ੀਆ ਦੇ ਵਿੱਚ 300 ਤੋਂ ਜ਼ਿਆਦਾ ਗੁਰਦੁਆਰੇ ਨੇ ਔਰ ਇਸੇ ਤਰ੍ਹਾਂ ਥਾਈਲੈਂਡ ਦੇ ਵਿੱਚ ਵੀ ਔਰ ਦੂਸਰੇ ਪਾਕਿਸਤਾਨ ਦੇ ਵਿੱਚ ਵੀ ਨੇ ਸਿੱਖ। ਹੁਣ ਇਸ ਸਭ ਦੇ ਚਲਦਿਆਂ ਲੇਕਿਨ ਇਹੀ 5 ਮੁਲਕ ਨੇ ਜਿਹੜੇ ਜੇ ਕਹਿਣਾ ਹੋਏ ਵੀ ਇਹਨਾਂ ਦਾ ਵੀ ਸਰਦਾਰ ਤਾਂ ਅਮਰੀਕਾ ਹੈ, ਇਵੈਂਚੁਅਲੀ ਨਵਾਂ ਮੁਲਕ ਬਣਾਉਣਾ ਜਾਂ ਨਵੀਂ ਕ੍ਰੀਏਸ਼ਨ। ਹੁਣ ਜੇ 20 ਪੁਆਇੰਟ ਜਿਹੜੀ ਆਪਣੀ ਗਜ਼ਾ ਦੀ ਪਲੈਨਿੰਗ ਜਿਹੜੀ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਪਾਰਟਨਰਸ ਤੋਂ ਓਕੇ ਕਰਵਾਇਆ ਔਰ ਹੁਣ ਉਹ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਪਾਸ ਹੋ ਗਿਆ।
ਸੋ ਇਵੈਂਚੁਅਲੀ ਜਿਹੜਾ ਡਿਸੀਜਨ ਮੇਕਿੰਗ ਹੈ ਉਹ ਤਾਂ ਇੱਥੇ ਹੀ ਲਾਈ ਕਰਦੇ, ਜਿਵੇਂ ਸਾਡੇ ਕਾਮਨ ਸਿੱਖ ਕਹਿਣਗੇ ਜੀ ਦੁਨੀਆ ਦਾ ਵੱਡਾ ਸਰਪੰਚ ਅਮਰੀਕਾ ਹੀ ਹੈ, ਅਮਰੀਕਾ ਨਹੀਂ ਕਰਨਾ। ਸੋ ਜ਼ਾਹਰ ਹੈ ਕਿ ਵੀ ਜਦੋਂ ਸਾਡੇ ਦੁਸ਼ਮਣ ਨੇ ਜਿਹਨੇ ਪੰਜਾਬ ਦੇ ਵਿੱਚ ਲਗਾਤਾਰਤਾ ਨਾਲ ਇਹਨਾਂ 4 ਦਹਾਈਆਂ 'ਚ ਜ਼ੁਲਮਾਂ ਦੀ ਸਿਖਰ 'ਚ ਹੋਈ, ਉਹਨਾਂ ਦੇ ਸਾਹਮਣੇ ਕਿ ਉਹਨਾਂ ਨੇ ਬਾਹਰ ਇਸ ਆਵਾਜ਼ ਨੂੰ ਕਿਵੇਂ ਬੰਦ ਕਰਨਾ ਹੈ, ਔਰ ਜਿਸ ਨੂੰ ਉਹਨਾਂ ਨੇ ਐਗਰੈਸਿਵ ਫੋਰਨ ਪਾਲਿਸੀ ਦਾ ਨਾਂ ਦਿੱਤਾ ਇੱਕ ਪਾਸੇ, ਉਹ ਐਸ ਜੈ ਸ਼ੰਕਰ ਔਰ ਇਹ ਸਾਰੀ ਲਾਈਨ, ਪਰ ਅਜੀਤ ਡੋਵਾਲ ਜਿਹੜਾ ਸਪਾਈ ਮਾਸਟਰ ਹੈ ਉਸ ਨੇ ਜਿਹੜਾ ਉਹ ਰਾਹ ਚੁਣਿਆ ਜਿਸ ਦੇ ਲਈ ਲਫ਼ਜ਼ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਹੈ ਇੱਕ ਕਾਮਨ ਵਰਡ ਵੀ ਬਣਿਆ। ਇਸ ਦੇ ਉੱਤੇ ਲੈਜਿਸਲੇਚਰ ਆਏ, US ਕਾਂਗਰਸ ਸੈਨੇਟ ਦੇ ਵਿੱਚ ਬਿੱਲ ਹੈ, ਕੈਲੀਫੋਰਨੀਆ ਵਾਲਾ ਤਾਂ ਦੋਨਾਂ ਨੇ ਹੀ ਅਸੈਂਬਲੀ ਔਰ ਸੈਨੇਟ ਨੇ ਪਾਸ ਕਰ ਦਿੱਤਾ ਸੀ, ਪਰ ਕਿਵੇਂ ਗਵਰਨਰ ਤੋਂ ਹਿੰਦੂ ਤਵੀਆਂ ਨੇ ਉਸ ਨੂੰ ਵੀਟੋ ਕਰਵਾਇਆ। ਇੱਕ ਵੱਖਰੀ ਕਹਾਣੀ ਹੈ ਕਿ ਹੁਣ ਉਸੇ ਗਵਰਨਰ ਦੀ ਜਿਹੜੀ ਚੀਫ ਆਫ ਸਟਾਫ ਰਹੀ ਲੇਡੀ ਹੈ ਉਹ ਕਰਪਸ਼ਨ ਕੇਸ ਦੇ ਵਿੱਚ ਫਸੀ ਹੈ, ਔਰ ਜਦੋਂ ਇਹ ਗੱਲ ਅੱਗੋਂ ਜਾਏਗੀ $3,30,000 ਉਸ ਨੇ ਲਏ, ਹਾਲਾਂ ਫਰਾਡ ਹੋਰ ਮੈਂ ਕਿਸਮ ਦਾ, ਲੇਕਿਨ ਇਹ ਮਿਸਟਰ ਗੋਵਿਨ ਦੀ ਗਵਰਨਰ ਦੀ ਰਹੀ, ਇਸ ਬੀਬੀ ਦੀ ਹਕੀਕਤ ਵੀ ਸਾਹਮਣੇ ਆਏਗੀ ਕਿ ਹਿੰਦੂ ਤਵੀਆਂ ਤੋਂ ਵੀ ਹਿੰਦੂ ਤਵੀ ਲੌਬੀ ਤੋਂ ਵੀ ਕਿਵੇਂ ਪੈਸਾ ਖਾਧਾ। ਸੋ ਇੱਕ ਪਾਸੇ ਇਹ ਐਕਸਪੋਜ਼ਰ ਹੋਇਆ, ਦੂਸਰੇ ਪਾਸੇ ਨਿਖਿਲ ਗੁਪਤਾ ਐਜ਼ ਏ ਕੰਕਰੀਟ ਐਵੀਡੈਂਸ ਅਮਰੀਕਨ ਏਜੰਸੀਆਂ ਲੈ ਕੇ ਉਹਨੂੰ ਆਈਆਂ। ਥਰਡਲੀ ਅਸੀਂ ਪਿਛਲੇ ਦਿਨਾਂ 'ਚ ਦੇਖਿਆ 2 ਹਫ਼ਤੇ ਪਹਿਲਾਂ ਜਦੋਂ ਕਿ ਬਲੂਮਬਰਗ ਓਰੀਜਨਲ ਨੇ ਆਪਣੀ 16-17 ਸਫ਼ੇ ਦੀ ਰਿਪੋਰਟ ਫਾਈਲ ਕੀਤੀ, ਜਿਹਦੇ 'ਚ ਉਹਨਾਂ ਨੇ ਕਨਵਿੰਸਿੰਗਲੀ ਕਿਹਾ ਕਿ ਵੀ ਇਨਫੈਕਟ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਜਿਹੜਾ ਹੈ ਉਸ ਕਨਵਰਸੇਸ਼ਨ ਨੂੰ ਜਿਹੜਾ ਹੈ ਉਹ ਸੁਣਿਆ, ਜਿਹੜੀ ਕਿ ਇੰਡੀਅਨ ਸਪਾਈ ਮਾਸਟਰ ਇਧਰ ਕਰ ਰਿਹਾ ਸੀ, ਜਿਹਦੇ 'ਚ 3 ਦੇ ਮਰਡਰ ਦੀ ਪਲੈਨਿੰਗ ਸੀ, ਅਵਤਾਰ ਸਿੰਘ ਖੰਡਾ ਦੀ ਬਰਮਿੰਗਮ 'ਚ ਔਰ ਹਰਦੀਪ ਸਿੰਘ ਨਿੱਜਰ ਦੀ ਸਰੀ ਦੇ ਵਿੱਚ ਔਰ ਗੁਰਪ੍ਰਤਾਪ ਸਿੰਘ ਪੰਨੂ ਨਿਊਯਾਰਕ ਦੇ ਵਿੱਚ। ਸੋ ਇਸ ਬਾਰੇ ਕੋਈ ਭੁਲੇਖਾ ਨਹੀਂ ਰਿਹਾ। ਔਰ ਇਸ ਤੋਂ ਪਹਿਲਾਂ ਜਿਹੜਾ ਸਾਲ ਪਹਿਲੇ, ਕਿਉਂਕਿ ਇਹ 15 ਜੂਨ 2023 18 ਜੂਨ 2023 ਨੂੰ ਇਹਨਾਂ ਦੋਨਾਂ ਦਾ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਔਰ ਉਸ ਤੋਂ ਕੁਝ ਮਹੀਨੇ ਬਾਅਦ ਜਦੋਂ ਕਿ ਇੱਕ ਇਹਨਾਂ ਹੀ 5 ਆਈਜ਼ ਕੰਟਰੀਜ਼ ਦੇ ਜਿਹੜੇ ਚੀਫ ਉਹਨਾਂ ਦੇ ਇੰਟੈਲੀਜੈਂਸ ਚੀਫ ਸੀ, ਉਹਨਾਂ ਦੀ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ ਵੀ ਇੱਕ ਕਨਕਲੇਵ ਹੋਈ। ਔਰ ਇਹਦੇ 'ਚ ਇਕੱਲਾ ਇਹੀ ਨਹੀਂ, ਕਿਉਂਕਿ ਅਮਰੀਕਾ ਕੈਨੇਡਾ UK ਦੇ ਹਵਾਲੇ ਨਾਲ ਜ਼ਿਆਦਾ ਗੱਲ ਹੋ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਤਾਂ ਇੰਡੀਆ ਨੂੰ ਕਿਹਾ ਸੀ ਕਿ ਬਈ ਆਸਟ੍ਰੇਲੀਆ ਇਸ ਵੇਲੇ ਨੈਸਟ ਆਫ ਸਪਾਈਜ਼ ਹੈ, ਇੰਡੀਆ ਦਾ ਇੰਨਾ ਜ਼ਿਆਦਾ ਦਖਲ ਅੰਦਾਜ਼ੀ ਹੈ ਸਰਕਾਰੀ ਅਦਾਰਿਆਂ 'ਚ ਵੀ ਦੂਸਰਿਆਂ 'ਚ ਵੀ, ਫਿਰ ਅਸੀਂ ਹੋਰ ਵੀ ਬਹੁਤ ਸਾਰੇ ਸਬੂਤ, ਹਾਲਾਂ ਇੰਡੀਆ ਦਾ ਨਾਂ ਲੈਣ ਤੋਂ ਜਿਹੜਾ ਹੈ ਉਹ ਮਿਸਟਰ ਐਲਬਨੀ ਔਰ ਦੂਸਰੇ ਉਹ ਜੱਕਦੇ ਨੇ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਫੁੱਲ ਫਲੈਜ ਜਿਹੜਾ ਉਹਨਾਂ ਦਾ ਜਿਹੜੇ ਉਹਨਾਂ ਦੇ ਸਪਾਈ ਮਾਸਟਰ ਅਜੀਤ ਡੋਵਲ ਨੇ ਆਪਣੇ ਸਾਰੇ ਜਿੰਨੇ ਹਾਈ ਕਮਿਸ਼ਨ ਕੌਂਸੂਲੇਟ ਐਮਬੈਸੀਆਂ ਨੇ ਉਹ ਸਾਰੇ ਆਪਣੀਆਂ ਇੰਟੈਲੀਜੈਂਸ ਦੇ ਅੱਡੇ ਹੀ ਬਣਾਏ ਹੋਏ ਨੇ। ਅਮਰੀਕਾ 'ਚ ਤਾਂ ਇਹਨਾਂ ਨੇ 2 ਹੋਰ ਜਿਹੜੇ ਕੌਂਸੂਲੇਟ ਪਿਛਲੇ ਪੀਰੀਅਡ ਦੇ ਵਿੱਚ ਖੋਲ੍ਹੇ ਨੇ। ਔਰ ਇਸ ਸਾਰੇ ਦਾ ਇੱਕ ਹਿੱਸਾ ਜਿਹੜਾ ਇਨਫੈਕਟ ਜਸਟਿਨ ਟਰੂਡੋ ਨੇ, ਜਿੱਥੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਕੈਨੇਡੀਅਨ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਉਹ 18 ਸਤੰਬਰ 2023 ਨੂੰ ਭਾਰਤੀ ਏਜੰਸੀਆਂ ਨੂੰ ਜ਼ਿੰਮੇਦਾਰ ਦੱਸਿਆ ਸੀ, 6 ਉਹਨਾਂ ਦੇ ਵੱਡੇ ਡਿਪਲੋਮੈਟ ਕੱਢੇ ਸੀ। ਔਰ ਉਸ ਤੋਂ ਬਾਅਦ ਜਿਹੜੀਆਂ ਇਨਕੁਆਇਰੀਜ਼ 192 ਸਫ਼ੇ ਦੀ ਜਸਟਿਸ ਹੋਕ ਕਮਿਸ਼ਨ ਔਰ ਅਦਰਵਾਈਜ਼ RCMP ਜਾਂ ਸੀਸਸ ਨੇ ਜੋ ਟੈਸਟੀਫਾਈ ਕੀਤਾ, ਉਹਦੇ 'ਚ ਇਹ ਸਾਹਮਣੇ ਆ ਗਿਆ ਸੀ ਕਿ ਇਸ ਸਾਰੀ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਵਾਰਫੇਅਰ ਹੈ, ਇਹਦਾ ਇੱਕ ਹਿੱਸਾ ਗੈਂਗਸਟਰਸ ਦਾ, ਜਿਸ ਨੂੰ ਅਮਿਤ ਸ਼ਾਹ ਦੀ ਕਮਾਂਡ ਥੱਲੇ ਜਿਹੜਾ ਹੈ ਉਹ ਉਹਨਾਂ ਨੇ ਵਾੜਿਆ, ਕਿਉਂਕਿ ਜਿਹੜੇ ਮਰਡਰ ਵੀ ਕਰਵਾਏ ਗਏ ਉਹ ਉਹਨਾਂ ਤੋਂ ਹੀ ਕਰਵਾਏ ਗਏ ਜਿਹੜੇ ਗੈਂਗਸਟਰ ਭੇਜੇ ਸੀ। ਲੇਕਿਨ ਉਹਦਾ ਸੈਕੰਡ ਫੇਜ਼ ਜਿਹੜਾ ਬਾਅਦ ਦੇ ਵਿੱਚ ਪਿਛਲੇ 2-3 ਸਾਲ ਦੇ ਵਿੱਚ ਅਗਲੀ ਫੇਜ਼ ਅਨਰੇਵਲ ਹੋਇਆ, ਉਹ ਸੀ ਫਿਰੌਤੀਆਂ। ਔਰ ਇੱਕ ਪਾਸੇ ਤਾਂ ਜਿਹੜੇ ਤਾਂ ਐਕਟਿਵ ਸੀ ਉਹਨਾਂ ਦਾ ਸੀ ਵੀ ਇਹ 2-3 ਨਾਂ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਨਾਂ ਬਣਾਇਆ ਇਹ ਸਾਰੇ ਖਾਲਿਸਤਾਨ ਦੀ ਸਟਰਗਲ, ਇਹਨਾਂ ਨੂੰ ਵੈਸੇ ਐਲੀਮੀਨੇਟ ਕਰ ਦਿਓ। ਅਜੇ ਮੋਰ ਵਾਸ ਟੂ ਕਮ, ਜਿਵੇਂ ਨਿਖਿਲ ਗੁਪਤਾ ਕਹਿ ਰਿਹਾ ਕਿ ਜੀ ਅਸੀਂ ਹੋਰ ਤੁਹਾਨੂੰ ਟਾਰਗੇਟ ਦੇਵਾਂਗੇ ਜਿਨ੍ਹਾਂ ਦੇ ਨਾਲ ਇਨ ਕਮਿਊਨੀਕੇਸ਼ਨ ਹੈ। ਉਹ ਜੇ ਟਰਾਇਲ ਜਿਹੜਾ ਕਿ ਹੁਣ ਸ਼ੁਰੂ ਹੋਏਗਾ 30 ਮਾਰਚ ਤੋਂ, ਜੇ ਇਸ ਦੇ ਵਿੱਚ ਕੁਝ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਬਾਕੀ ਨਾਮ ਵੀ ਫਿਰ ਆਉਣਗੇ,
ਕਿ ਵੀ ਕੌਣ ਕਿਹਨੂੰ ਟਾਰਗੇਟ ਕੀਤਾ ਇਹਨਾਂ ਨੇ ਜਾਂ ਕੀ ਸੀਗਾ। ਲੇਕਿਨ ਉਹਦੇ ਨਾਲ ਉਹਨਾਂ ਨੇ ਦੂਸਰੀ ਜਿਹੜੇ ਖਾਂਦੇ ਪੀਂਦੇ ਸਿੱਖ ਵਪਾਰੀ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਫਿਰੌਤੀਆਂ ਰਾਹੀਂ। ਔਰ ਉਸ ਦਾ ਜਿਹੜਾ ਨੈਟਵਰਕ ਵੀ ਹੈ ਕੈਨੇਡਾ ਦੇ ਵਿੱਚ ਬਰੈਂਪਟਨ ਤੋਂ ਲੈ ਕੇ ਸਰੀ ਤੱਕ, ਔਰ ਅਮਰੀਕਾ ਦੇ ਵਿੱਚ ਖਾਸ ਤੌਰ ਤੇ ਕੈਲੀਫੋਰਨੀਆ ਤੋਂ ਲੈ ਕੇ ਇੰਡੀਆਨਾ ਤੱਕ ਇਹਨਾਂ ਦਾ ਵੱਡਾ ਨੈਟਵਰਕ ਸੀ। ਫਰੈਜ਼ਨੋ ਦੇ ਵਿੱਚ ਬਹੁਤ ਵੱਡੇ ਲੈਵਲ ਤੇ। ਔਰ ਇਸ ਦਾ ਜਿਹੜਾ ਇੱਕ ਪਾਰਟ ਕਿ ਵੀ ਕਿਸ ਹੱਦ ਤੱਕ ਇਹ ਗੈਂਗਸਟਰਾਂ ਦੀ ਪਹੁੰਚ ਹੈ, ਮਰਡਰ ਤਾਂ ਉਹਨਾਂ ਨੇ ਫਰੌਤੀਆਂ ਦੇ ਲਈ ਕਰਨੇ ਸ਼ੁਰੂ ਕੀਤੇ, ਲੇਕਿਨ ਇਸ ਕਦਰ ਇਹ ਐਮਪਾਵਰਡ ਸੀ ਕਿ ਇੱਕ ਜਿਹੜੀ ਹੈ ਵੀਡੀਓ ਸਰਫੇਸ ਹੋਈ ਜਿਹੜੀ ਹੈ ਉਹ ਕੁਝ ਸਮਾਂ ਪਹਿਲਾਂ, ਸ਼ਾਇਦ 2 ਸਾਲ ਪਹਿਲੇ, ਜਿਹਦੇ 'ਚ ਇਸ ਦਾ ਲਾਰੈਂਸ ਬਿਸ਼ਨੋਈ ਜਿਹੜਾ ਮੇਨ ਗੈਂਗ ਹੈ ਔਰ ਜਿਹਨੂੰ ਹੁਣ ਕੈਨੇਡਾ ਨੇ ਜਿਹਦੇ ਤੇ ਪਾਬੰਦੀ ਲਾਈ ਹੈ, ਉਸ ਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਹੈ, ਜਿਹਦੇ ਤੇ ਜਿਹੜਾ ਇੱਕ ਮਿਨਿਸਟਰ ਐਨਸੀਪੀ ਪਾਰਟੀ ਦਾ ਮਹਾਰਾਸ਼ਟਰ 'ਚ ਐਮਐਲਏ ਵੀ ਰਿਹਾ ਬਾਬਾ ਸਿੱਦੀਕੀ, ਉਹਦੇ ਮਰਡਰ ਦਾ ਮੇਨ ਸਸਪੈਕਟ ਜਿਹੜਾ ਸਲਮਾਨ ਖਾਨ, ਉਸ ਦਾ ਘਰ ਦੇ ਬਾਹਰ ਸ਼ੂਟਿੰਗ ਦਾ ਮੇਨ ਸਸਪੈਕਟ, ਔਰ ਸਿੱਧੂ ਮੂਸੇਵਾਲਾ ਦੇ ਮਰਡਰ ਦੀ ਪਲੈਨਿੰਗ ਤੋਂ ਪਹਿਲਾਂ ਬੇਸ਼ੱਕ ਉਹਨੂੰ ਬਾਹਰ ਕੱਢਤਾ ਗਿਆ, ਲੇਕਿਨ ਸਾਰੀ ਪਲੈਨਿੰਗ ਦਾ ਉਹ ਹਿੱਸਾ ਸੀ। ਔਰ ਇਹ ਜਿਹੜਾ ਅਨਮੋਲ ਬਿਸ਼ਨੋਈ ਹੈ, ਇਹ ਲਾਰੈਂਸ ਬਿਸ਼ਨੋਈ ਦਾ ਸਖਾ ਭਰਾ ਹੈ, ਛੋਟਾ। ਇਸ ਨੂੰ ਸਪੌਟ ਕੀਤਾ ਗਿਆ ਕਿ ਭਾਈ ਇਹ ਜਿਹੜਾ ਹੈ ਇਹ ਇੱਕ ਹੋਰ ਜਿਹੜਾ ਜਾਲੀ ਪਾਸਪੋਰਟ ਬਣਾਉਣ ਦੇ ਲਈ ਕਰਨਵੀਰ ਕਰਕੇ ਜਾਣਿਆ ਜਾਂਦਾ ਸੀ, ਉਹਦੇ ਵਿਆਹ ਦੇ ਮੌਕੇ ਦੇ ਉੱਤੇ ਉਹ ਨੱਚ ਰਿਹਾ, ਡਾਂਸ ਕਰ ਰਿਹਾ, ਉਹਦੀ ਸ਼ਨਾਖਤ ਹੋਈ। ਔਰ ਉਹਦੇ 'ਚ 2 ਉਹ ਪਰਫਾਰਮਰ ਵੀ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਵਿਰੋਧੀ ਵੀ ਸੀ। ਸੋ ਇਹ ਸਾਹਮਣੇ ਆ ਗਿਆ ਕਿ ਵੀ ਇਸ ਲੈਵਲ ਦੇ ਬੰਦੇ ਕਿੱਥੋਂ ਨਿਕਲੇ, ਕਿਵੇਂ ਨਿਕਲੇ। ਹੁਣ ਇਹ ਵੀ ਆ ਰਿਹਾ ਕਿ ਅਨਮੋਲ ਬਿਸ਼ਨੋਈ ਦੇ ਕੋਲ ਰਸ਼ੀਅਨ ਪਾਸਪੋਰਟ ਸੀ। ਹੁਣ ਰੂਸ ਦੇ ਨਾਲ ਇੰਡੀਆ KGB ਰਾ ਟੂਗੈਦਰਨੈਸ। ਪਰ ਕਟਿੰਗ ਦਾ ਸਟੋਰੀ ਸ਼ਾਰਟ ਕਿ ਇਵੈਂਚੁਅਲੀ ਜਦੋਂ ਇਹਨਾਂ ਨੇ ਇੰਡੀਆਨਾ ਔਰ ਦੂਜੇ 'ਚ ਵੀ ਇਹ ਗੰਦ ਪਾਉਣਾ ਸ਼ੁਰੂ ਕੀਤਾ, ਫਰੈਜ਼ਨੋ ਔਰ ਕੈਲੀਫੋਰਨੀਆ 'ਚ FBI ਨੇ ਮੁਸਤੈਦੀ ਦੇ ਨਾਲ ਇਹਨਾਂ ਦਾ ਪਿੱਛਾ ਕੀਤਾ, ਔਰ ਇਵੈਂਚੁਅਲੀ ਉਹਨਾਂ ਨੇ ਇਹਨੂੰ ਅਨਮੋਲ ਬਿਸ਼ਨੋਈ ਨੂੰ ਚੁੱਕ ਲਿਆ। ਔਰ ਜਿਹੜੀ ਅੱਜ ਦੀਆਂ ਮੇਨ ਖਬਰਾਂ ਉਹਨਾਂ ਦੇ ਮੀਡੀਆ ਦੀਆਂ ਵੀ ਨੇ, ਔਰ ਦੂਸਰੇ ਕਿ ਵੀ ਇਹ ਜਿਹੜਾ ਅਨਮੋਲ ਬਿਸ਼ਨੋਈ ਕੀ ਅਕਿਊਜ਼ਡ ਇਨ ਬਾਬਾ ਸਿੱਦੀਕੀ ਮਰਡਰ ਬੀਇੰਗ ਡਿਪੋਰਟਡ ਫਰੋਮ US, ਕਿ ਆਲਰੇਡੀ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਇਹ ਬਾਬਾ ਸਿੱਦੀਕੀ ਕੇਸ ਮੁੰਬਈ ਦੇ ਵਿੱਚ ਮਹਾਰਾਸ਼ਟਰ 'ਚ ਹੋਇਆ, ਇਹਨੂੰ ਮਹਾਰਾਸ਼ਟਰ 'ਚ ਰਿਪੋਰਟ ਕੀਤਾ ਜਾਏਗਾ। ਹਾਲਾਂਕਿ ਇਹ ਇੱਕ ਵੱਡੀ ਖਬਰ ਹੈ ਔਰ ਇਹਦੇ 'ਚ ਇਹ ਆ ਰਿਹਾ ਪੰਜਾਬ ਪੁਲਿਸ ਨੇ ਵੀ ਕਿਹਾ ਜੀ ਕਿ ਅਸੀਂ ਅਨਮੋਲ ਬਿਸ਼ਨੋਈ ਦੀ ਜਿਹੜੀ ਹੈ ਉਹ ਕਸਟਡੀ ਲਵਾਂਗੇ ਜਦੋਂ ਇਹ ਮਹਾਰਾਸ਼ਟਰ ਆਇਆ। ਪਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇਹ ਸਾਰੇ ਹੁਣ ਜਿਹੜਾ ਖੁਦ ਲਾਰੈਂਸ ਬਿਸ਼ਨੋਈ ਹੈ ਉਹਨੂੰ ਤਾਂ ਅਮਿਤ ਸ਼ਾਹ ਨੇ ਸੇਫਲੀ ਸਾਬਰਮਤੀ ਦੇ ਵਿੱਚ ਪਨਾਹ ਦਿੱਤੀ ਹੋਈ ਹੈ। ਮੈਨੂੰ ਲੱਗਦਾ ਵੀ ਇਹਨੂੰ ਦੌੜਦਿਆਂ ਦਿਖਾ ਕੇ ਜਾਂ ਮਾਰ ਦੇਣਗੇ ਜਾਂ ਇਸ ਨੂੰ ਉੱਥੇ ਮਹਾਰਾਸ਼ਟਰ ਜਿਵੇਂ ਉਹਨੂੰ ਸਾਬਰਮਤੀ 'ਚ ਰੱਖਿਆ ਇਹਨੂੰ ਵੀ ਸਾਬਰਮਤੀ 'ਚ ਰੱਖ ਲੈਣਗੇ। ਕੁਛ ਨਹੀਂ ਹੋਣ ਵਾਲਾ ਇਹਨਾਂ ਨੂੰ, ਕਿਉਂਕਿ ਇਹ ਅਲਟੀਮੇਟਲੀ ਉਹਨਾਂ ਦੀ ਗੇਮ ਦਾ ਹੀ ਹਿੱਸਾ ਹੈ ਔਰ ਇਹ ਅਮਿਤ ਸ਼ਾਹ ਹੀ ਮਾਸਟਰਮਾइंड ਕਰ ਰਿਹਾ ਹੈ। ਔਰ ਇਹ ਗੋਬਰ ਆਰੀਆ ਵਰਗੇ ਔਰ ਦੂਸਰੇ ਕਹਿੰਦੇ ਰਹੇ कि जी बिश्नोई को ज़रा उसका हाथ ढीला करो, इन खालिस्तानियों को तो वही समेट देगा, हमारी एजेंसियों को कुछ करने की ज़रूरत ही नहीं। और सचमुच उन्होंने ये सारे जड़ा गैंगस्टर क्लैन है ये उन्होंने बाहर भेजा और इस सारे दे चलदे हैं हुण ये देखण वाली गल होएगी कि ये जड़ा इस वेले एक दबाव बनया है, पर इसका कनेडा दे विच कोई फर्क नहीं पिया है, उत्थे रादर ਧਮਕੀਆਂ ਵੀ ਵਧੀਆਂ ਨੇ। ਔਰ ਇਸ ਗੱਲ ਦਾ ਸਬੂਤ ਅਸੀਂ ਇਸ ਸੈਗਮੈਂਟ ਦੇ ਐਂਡ 'ਚ ਵੀਡੀਓ ਕਲਿੱਪ ਪਲੇ ਕਰਾਂਗੇ ਜਿਹੜਾ ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਹੈ ਪੀਅਰ ਪੋਲੀਵਰ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਿਹਾ, ਲਗਭਗ ਉਹਨੇ ਬਿਲਕੁਲ ਬਿਸ਼ਨੋਈ ਗੈਂਗ ਦਾ ਨਾਂ ਲੈਂਦੇ ਔਰ ਉਹਨੇ ਕਿਹਾ ਵੀ ਕੈਨੇਡਾ ਦੇ ਲੋਕ ਫੀਅਰ ਦੇ ਵਿੱਚ ਜੀ ਰਹੇ ਨੇ। ਔਰ ਉਹਨਾਂ ਨੇ ਕੋਟ ਕੀਤਾ ਕਿ ਜੀ ਇਹ ਜਿਹੜਾ ਫਰੌਤੀਆਂ ਦਾ ਔਰ ਦੂਜਾ ਸਰੀ ਦੇ ਵਿੱਚ ਇੰਨੇ 100% ਵੱਧ ਗਿਆ, ਲੋਅਰ ਮੇਨਲੈਂਡ ਸਰੀ ਦੇ 500%। ਔਰ ਉਹਨਾਂ ਨੇ ਉਹੀ ਸ਼ਹਿਰਾਂ 'ਚ ਕਿਉਂਕਿ ਸਰੀ ਹੋਏ ਔਰ ਐਡਮਿੰਟਨ ਹੋਏ, ਕੈਲਗਰੀ ਹੋਏ, ਬਰੈਂਪਟਨ ਹੋਏ, ਇਹ ਸਾਰੇ ਉਹੀ ਨੇ ਜਿੱਥੇ ਸਿੱਖ ਪਾਪੂਲੇਸ਼ਨਸ ਨੇ, ਜਿੱਥੇ ਇਹਨਾਂ ਗੈਂਗਸਟਰਾਂ ਦਾ ਜਿਹੜਾ ਸ਼ਿਕਾਰ ਕੋਈ ਐਸਾ ਤਾਂ ਨਹੀਂ ਆਇਆ ਕਿ ਕਿਸੇ ਕੈਨੇਡਾ ਦੇ ਗੋਰੇ ਤੋਂ ਜਾਂ ਕਿਸੇ ਹੋਰ ਤੋਂ, ਪਰ ਕਿਉਂਕਿ ਹੁਣ ਇਹ ਇਸ਼ੂ ਇੰਨਾ ਵੱਡਾ ਬਣ ਗਿਆ ਔਰ ਲਿਬਰਲ ਪਾਰਟੀ ਇੱਕ ਪਾਸੇ ਜਿਹੜੀ ਹੈ ਜਿੰਨੀ ਦੇਰ ਤਾਂ ਜਸਟਿਨ ਟਰੂਡੋ ਨੇ ਰਿਹਾ ਉਸ ਨੇ ਉਹਨਾਂ ਨੂੰ ਐਕਸਪੋਜ਼ ਵੀ ਕੀਤਾ, ਪਰ ਜਦੋਂ ਦਾ ਮਾਰਕ ਕਾਰਨੀ ਦੀ ਸਰਕਾਰ ਦੁਬਾਰਾ
ਲਿਬਰਲ ਦੀ ਬਣੀ, ਜਿੰਨੀ ਖੁੱਲੀ ਛੁੱਟੀ ਉਹਨਾਂ ਨੇ ਦਿੱਤੀ ਇੰਡੀਆ ਦੇ ਨਾਲ ਵਾਪਸ ਜਿਹੜੀ ਹੈ ਗਲਵਕੜੀ ਪਾਈ। 2 ਵਾਰ 3 ਵਾਰ ਜਿਹੜੀ ਹੈ ਇਹਨਾਂ ਦੀ ਫੋਰਨ ਮਿਨਿਸਟਰ ਨੀਤਾ ਆਨੰਦ ਉਹਨੂੰ ਐਸ ਜੈ ਸ਼ੰਕਰ ਨੂੰ ਮਿਲ ਚੁੱਕੀ ਹੈ, ਹੁਣ ਵੀ G7 ਦੀ ਮੀਟ 'ਚ ਆਇਆ। ਔਰ ਉਸ ਸਾਰੇ ਨੇ ਰਾਦਰ ਇੰਡੀਅਨ ਏਜੰਸੀਆਂ ਨੂੰ ਰਾਹ ਨੂੰ ਉਤਸ਼ਾਹਿਤ ਕੀਤਾ ਕਿ ਭਾਈ ਹੁਣ ਤਾਂ ਜਿਹੜਾ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇਗਾ, ਵੀ ਕੋਈ ਡਰਨ ਦੀ ਲੋੜ ਨਹੀਂ ਹੈ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਇਹ ਆਉਣ ਵਾਲੇ ਦਿਨਾਂ 'ਚ ਕੀ ਸ਼ੇਪ ਲੈ ਸਕਦਾ ਹੈ। ਪਰ ਜਿਵੇਂ ਮਿਸਟਰ ਪੋਲੀਵਰ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਜੋ ਇਨਕਸ਼ਾਫ ਕੀਤਾ, ਪਹਿਲਾਂ ਤਾਂ ਡਾਟਾ ਬੇਸਡ ਉਹਨੇ ਕਿਹਾ ਮੈਂ ਜਾਂਦਾ ਮਿਲਦਾ, ਮੈਂ ਦੇਖ ਸਕਦਾ ਕਿ ਕਿਵੇਂ ਡਰ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਮਿਹਨਤ ਕਰਕੇ ਆਪਣੇ ਵਪਾਰ ਬਣਾਏ ਉਹ ਜਿਉਂਦੇ ਨੇ ਕਿ ਅੱਧੀ ਰਾਤ ਨੂੰ ਘਰ ਦੀ ਖਿੜਕੀ ਖੁੱਲ੍ਹੇਗੀ, ਉਹਨਾਂ ਦੇ ਬੱਚੇ ਨੂੰ ਸ਼ੂਟ ਕੀਤਾ ਜਾ, ਔਰ ਬਹੁਤ ਸਾਰੇ ਉਹਨਾਂ ਨੇ ਕੀਤੇ ਨੇ। ਇੰਨਾ ਖੌਫ ਪੈਦਾ ਕੀਤਾ ਹੋਇਆ ਹੈ। ਔਰ ਈਵਨ ਮੈਂ ਕਿਤੇ 2-3 ਦਿਨ ਪਹਿਲਾਂ ਕਿਤੇ ਸਟੋਰੀ ਦੇਖ ਰਿਹਾ ਸੀ ਕਿ ਕੋਈ ਕੈਨੇਡਾ ਤੋਂ ਵਪਾਰੀ ਸਿੱਖ ਜਿਹੜਾ ਪੰਜਾਬ ਗਿਆ, ਜੇ ਉਹਨੂੰ 2 ਦਿਨ ਹੀ ਹੋਏ ਸੀ ਆਏ, ਤੇ ਉਹਨੇ ਜਿਹੜਾ ਕੋਈ ਨਵਾਂ ਆਪਣਾ ਉੱਥੇ ਜਾ ਕੇ ਵੀ ਫੋਨ ਲਿਆ, ਉਹਦੇ ਤੇ ਉਹਨੂੰ ਕਾਲ ਆਈ ਕੈਨੇਡਾ ਦੇ ਗੈਂਗਸਟਰ ਦੀ ਕਿ ਸਾਨੂੰ ਪਤਾ ਹੈ ਵੀ ਤੂੰ ਉੱਥੇ ਗਿਆ, ਤੂੰ 1 ਮਹੀਨਾ ਰਹਿਣਾ, ਜੇ ਰਹਿਣਾ ਤੇ ਇੰਨੇ ਪੈਸੇ ਫਲਾਣੀ ਥਾਂ ਪਹੁੰਚਾ ਦੇ, ਨਹੀਂ ਤਾਂ ਤੇਰੀ ਲਾਸ਼ ਹੀ ਕੈਨੇਡਾ ਆਏਗੀ। ਹੁਣ ਇਸ ਲੈਵਲ ਦਾ ਨੈਟਵਰਕ ਜਿਹੜਾ, ਕਿਉਂਕਿ ਬਹੁਤ ਸਾਰਾ ਡਾਟਾ, ਔਰ ਇਹ ਕੈਨੇਡੀਅਨ ਇਨਕੁਆਇਰੀ ਵੇਲੇ ਸਾਹਮਣੇ ਆਇਆ ਸੀ ਕਿ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟ ਲੋਕਾਂ ਦਾ ਡਾਟਾ ਲੈ ਕੇ ਗੈਂਗਸਟਰਾਂ ਨੂੰ ਜਿਹੜਾ ਉਹ ਉਹਨਾਂ ਦੇ ਹਵਾਲੇ ਕਰ ਰਹੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਮਿਸਟਰ ਪੋਲੀਵਰ ਨੇ ਜਿੱਥੇ ਕਿਉਂਕਿ ਇੱਕ ਤਾਂ ਪਾਰਟੀ ਗੇਮ ਹੁੰਦੀ ਹੈ, ਲਿਬਰਲ ਨੂੰ ਹੀ ਦੋਸ਼ੀ ਦੱਸਿਆ ਕਿ ਜਿਹੜੇ ਕਿ ਜੀ ਉਹਨਾਂ ਨੇ ਰੈਡੀਕਲ ਪਾਲਿਸੀਜ਼ ਔਰ ਖੋਲ੍ਹਿਆ, ਚੈੱਕ ਨਹੀਂ ਕੀਤਾ ਕਿਸੇ ਦੀ ਬੈਕਗਰਾਉਂਡ ਇਹ ਵੋ। ਲੇਕਿਨ ਇੱਕ ਜਿਹੜੀ ਗੱਲ ਉਹਨਾਂ ਨੇ ਐਂਡ 'ਚ ਵੀ ਕਹੀ ਕਿ ਵੀ ਹੁਣ ਅਮਰੀਕਾ ਦੇ ਵਿੱਚ ਤਾਂ ਤੁਹਾਡੇ ਕੋਲ ਹਥਿਆਰ ਰੱਖਣ ਦਾ ਹੱਕ ਹੈ, ਬਿਲਕੁਲ, 2nd ਅਮੈਂਡਮੈਂਟ ਤੁਹਾਨੂੰ ਕੋਈ, ਲੇਕਿਨ ਕੈਨੇਡਾ 'ਚ ਤੁਸੀਂ ਆਪਣੀ ਰੱਖਿਆ ਦੇ ਲਈ ਵੀ ਉੱਥੇ ਹਥਿਆਰ ਮਿਲਣਾ ਬਹੁਤ ਔਖਾ ਹੈ, ਈਵਨ ਲਾਇਸੈਂਸਡ ਵੈਪਨ ਵੀ। ਤੇ ਉਹਨੇ ਇਹ ਕਿਹਾ ਕਿ ਵੀ ਹੁਣ ਇਹਦੇ ਤੋਂ ਮੈਨੂੰ ਇਹ ਲੱਗਦਾ ਕਿ ਵੀ ਕਿਉਂਕਿ ਕੰਜ਼ਰਵੇਟਿਵ ਪਾਰਟੀ ਜਾਂ ਦੂਸਰੀ ਵੈਸੇ ਵੀ ਵੈਪਨਸ ਔਰ ਦੂਸਰੇ ਇਸ਼ੂ ਦੇ ਉੱਤੇ ਮੋਰ ਫਰਮ ਹੁੰਦੀ ਹੈ, ਉਹ ਇਹਦੇ 'ਚੋਂ ਇਹ ਵੀ ਬਾਕੀ ਉਹਨਾਂ ਦਾ ਸੀ ਕਿ ਵੀ ਇਹ ਜਿਹੜੇ ਗੈਂਗਸਟਰਸ ਔਰ ਦੂਸਰੇ ਨੇ ਇਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ। ਉਹਨੇ ਕਿਹਾ ਕਿ ਦੇ ਸ਼ੁੱਡ ਬੀ ਲੌਕਡ ਇਨ ਦਾ ਪ੍ਰਿਜ਼ਨ ਐਂਡ ਕੀਜ਼ ਥਰੋਨ ਅਵੇ, ਕਿ ਵੀ ਉਹਨਾਂ ਨੂੰ ਲੌਕ ਕਰੋ ਔਰ ਚਾਬੀਆਂ ਸੁੱਟ ਦਿਓ ਦੂਰ, ਤਾਂ ਕਿ ਕਦੇ ਵੀ ਇਹ ਬਾਹਰ ਨਾ ਆ ਸਕਣ। ਸੋ ਅਸੀਂ ਸਮਝਦੇ ਹਾਂ ਕਿ ਵੀ ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਰੂਲ ਆਫ ਲਾਅ ਸੀ, ਕੈਨੇਡਾ, ਚਲੋ ਅਮਰੀਕਾ ਨੇ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਪਾ ਲਿਆ, ਕੈਨੇਡਾ 'ਚ ਤਾਂ ਇਹਨਾਂ ਨੇ ਇੰਨਾ ਖੌਫ ਪੈਦਾ ਕੀਤਾ ਹੋਇਆ। ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਹੋਪਫੁਲੀ ਨਿਖਿਲ ਗੁਪਤੇ ਦੇ ਟਰਾਇਲ 'ਚੋਂ ਹੋਰ ਹਕੀਕਤ ਸਾਹਮਣੇ ਆਏਗੀ। ਔਰ ਅਲਟੀਮੇਟਲੀ ਜਿਵੇਂ ਰਿਸ਼ੀ ਸੂਨਕ ਨੇ UK ਦੇ ਵਿੱਚ ਉਸ ਕੇਸ ਨੂੰ ਅਵਤਾਰ ਸਿੰਘ ਖੰਡੇ ਦੇ ਨੂੰ ਬਿਲਕੁਲ ਦੱਬਿਆ, ਬ੍ਰਿਟਿਸ਼ ਦਾ ਉਸ ਦੇ ਵਿੱਚ ਉਹੀ ਮਰਡਰ ਦੇ ਵਿੱਚ ਐਬੈਟਿੰਗ ਦਾ ਰੋਲ ਹੈ ਰਿਸ਼ੀ ਸੂਨਕ ਦਾ। ਇਹ ਠੀਕ ਹੈ ਕਿ ਉਹਨਾਂ ਦੀ ਲੇਬਰ ਪਾਰਟੀ ਜਾਂ ਦੂਜੀ ਹੁਣ ਉਹ ਅਸਾਈਲਮ 'ਤੇ ਪਾਬੰਦੀ ਲਾ, ਜਾਂ ਕਿ ਜੀ ਜਿਸ ਕੰਟਰੀ 'ਚੋਂ ਲੈਂਡ ਕਰਦੇ ਨੇ ਕੋਈ ਵੀ ਅਸਾਈਲਮ ਵਾਲਾ ਪਹਿਲਾਂ ਉੱਥੇ ਕਰੇ, ਅਦਰਵਾਈਜ਼ ਉਹਨੂੰ ਡਿਨਾਈ ਕੀਤਾ ਜਾਏ। ਉਹ ਲੋਕਾਂ ਨੂੰ ਜਿਹੜਾ ਇਸ ਕਿਸਮ ਦਾ ਛੁਣਛੁਣਾ ਦਿਖਾਣਾ ਚਾਹੁੰਦੇ ਨੇ, ਪਰ ਨਾ ਉਹਨਾਂ ਨੇ ਬੀਤੇ ਦੇ ਵਿੱਚ ਬ੍ਰਿਟਿਸ਼ ਇੰਟੈਲੀਜੈਂਸ ਨੇ ਕੀ ਰੋਲ ਪਲੇ ਕੀਤਾ ਜੂਨ 84 ਜਾਂ ਉਹਦੀ ਹਕੀਕਤ ਬਾਹਰ ਆਣ ਦਿੱਤੀ। ਔਰ ਹੁਣ ਇਹ ਤਾਜ਼ਾ ਜਿਹੜਾ ਅਵਤਾਰ ਸਿੰਘ ਖੰਡੇ ਦੇ ਮਰਡਰ ਨੂੰ ਜਿਵੇਂ ਲੁਕੋਇਆ ਗਿਆ, ਬੇਸ਼ੱਕ ਉਹਨਾਂ ਦੇ ਵਕੀਲ ਨੇ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਪਬਲਿਕ ਇਨਕੁਆਇਰੀ ਹੋਏ ਔਰ ਦੂਸਰਾ ਹੋਏ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਐਕਸਪੋਜ਼ ਹੋਏ ਨੇ ਇੰਡੀਆ ਐਜ਼ ਏ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੀ ਰੋਕ ਕੰਟਰੀ, ਦਹਿਸ਼ਤਗਰਦ ਕੰਟਰੀ। ਔਰ ਸ਼ਾਇਦ ਨਿਖਿਲ ਗੁਪਤਾ ਕੇਸ ਹੋਏ ਜਾਂ ਦੂਸਰਾ ਹੋਏ, ਇੰਡੀਆ ਇਹ ਸਮਝਦਾ ਵੀ ਇਹਨੂੰ ਡਿਲੇ ਕਰੀ ਜਾਓ, ਅਲਟੀਮੇਟਲੀ ਜਿਹੜਾ ਇੱਕ ਸਟੇਜ ਆ ਜਾਏਗੀ, ਕੋਈ ਐਸਾ ਰਜੀਮ ਆਏਗਾ ਜਿਹੜਾ ਜਿਹਦੇ ਨਾਲ ਜਿਹਨੂੰ ਇਹ ਗੱਲ ਕੋਈ ਬਹੁਤੀ ਮੈਟਰ ਨਹੀਂ ਕਰੇਗੀ। ਔਰ ਵਪਾਰ ਕੈਨੇਡਾ ਨੇ ਤੇ ਆਲਰੇਡੀ ਸਰੈਂਡਰ ਕੀਤਾ ਹੋਇਆ, ਅਮਰੀਕਾ 'ਚ ਘੱਟੋ ਘੱਟ ਲਾਅ ਆਫ ਦਾ ਲੈਂਡ ਪ੍ਰਵੇਲ ਕਰ ਰਿਹਾ। ਔਰ ਅਸੀਂ ਹੋਪ ਕਰਦੇ ਹਾਂ ਕਿ ਨਿਖਿਲ ਗੁਪਤਾ ਕੇਸ ਦੇ ਟਰਾਇਲ 'ਚੋਂ ਵੀ ਬਹੁਤ ਕੁਝ ਬਾਹਰ ਆਏਗਾ। ਲੇਕਿਨ ਕੈਨੇਡਾ ਦੀ ਹਾਲਤ ਇਸ ਪੱਖੋਂ ਬਹੁਤ ਜਿਹੜਾ ਉਹ ਇੱਕ ਖੌਫਜ਼ਦਾ ਕਰਨ ਵਾਲਾ ਮਾਹੌਲ ਹੈ। ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਹ ਮਿਸਟਰ ਪੋਲੀਵਰ ਨੇ ਜਿਹੜੀ ਤਕਰੀਰ ਪਾਰਲੀਮੈਂਟ 'ਚ ਖਲੋ ਕੇ ਕੀਤੀ ਉਸ ਕਲਿੱਪ ਨੂੰ ਚਲਾ ਦੇਣ ਔਰ ਉਹਦੇ ਨਾਲ ਹੀ ਫਿਰ ਇਹ ਜਿਹੜਾ ਸੈਗਮੈਂਟ ਜਿਹਾ ਕਲੋਜ਼ ਆ। You mortgaged your house. You took risks. You stayed up late.
wondering how you'd pay the bills. Finally, after all that, a success, a wonderful business with 30 to 50 people, growing every day. And suddenly the phone rings on the other end of the line. Someone is threatening that if you don't pay millions of dollars to a gang, your house will be burned down, your children's bedroom will be shot up in the middle of the night, or your employees may be killed. Sounds like an extreme case, but now it has become the norm. Radical open door and open border policies by Liberals have allowed gangsters to visit this country, gaining visitor visas granted them without any criminal background checks. Catch and release laws passed by this Liberal government under C5, which lower the jail sentence for extortion with a gun, have caused the extortion crisis across this country. To put it in perspective, since this Liberal government took office, extortion is up 330%. In British Columbia, it's up 400%. In the Lower Mainland, it's up 500%. Countless families have received those threatening phone calls. Just the other day, I met with the sons of a lifelong successful businessman who was mercilessly killed by gangsters without any provocation. People are living in terror in places like Surrey, Northeast Calgary, parts of Edmonton, Brampton, Windsor, and elsewhere. Over the weekend, I attended events at numerous businesses where literally dozens of people have told me they have personally received the threatening phone calls. And so they lie awake at night wondering if a bullet will fly through their children's front window or if they will be gunned down when they walk out the door. This crisis was entirely avoidable, but Liberal policies have provoked it. They have released the extortionists into the streets with lower prison sentences. They have brought foreign gangsters and criminals to our shores by granting visitor visas and opening up our country to terror. After much pressure from Conservatives, they finally agreed to ban the Bishnoi Group, but too late. They let the Bishnoi gangsters into this country in the first place because they do not protect our borders, and their radical policies on immigration have endangered many of the very people who came here lawfully and legitimately. Mr. Speaker, if you look at these facts and you look at the numbers, you have no choice but to conclude that we have a Liberal extortion emergency in this country, that people are living in terror. And it is a shame that Liberals have allowed this crisis to form and grow. It is a shame that the very communities who have vested support in the Liberal Party are now the ones who are paying the biggest price for the violence and carnage that Liberal policies now unleash. And so we as Conservatives state clearly that extortion is a crisis after 10 years of Liberals, that we need an emergency debate to address this extortion crisis, and that we must enact a serious plan to end the extortion so that Canadian small business owners can go back to living their lives, creating jobs, serving customers, making life affordable again to this country. Our plan is very clear. Mandatory jail time to lock up and throw away the key for extortionists. Stronger borders to keep and kick extortionists out of our country. And a clear self-defense law so that people can protect themselves in their homes when invaded by extortionists or other burglars. Mr. Speaker, this is an emergency. We have the answer. Let us restore safety, tranquility, and peace to our streets.
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟਸਮouth ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਯੂਟਾ ਸਟੇਟ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਮੌਕੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਹੈ ਔਰ ਇਸ ਸੰਬੰਧੀ ਇੱਕ ਵਿਸ਼ੇਸ਼ ਮਤਾ ਹਾਊਸ ਆਫ ਰਿਪਰੈਜ਼ੈਂਟੇਟਿਵ ਵੱਲੋਂ ਪਾਸ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਬਹੁਤ ਸਾਰੇ ਸਿੱਖ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਸਾਰਾ ਨਵੰਬਰ ਦਾ ਮਹੀਨਾ, ਹਾਲਾਂਕਿ ਇਹ ਸਮਾਗਮ ਕਾਫੀ ਅਰਸੇ ਤੋਂ ਸ਼ੁਰੂ ਹੋਏ ਨੇ। 24 ਨਵੰਬਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਉਹਨਾਂ ਤੋਂ ਠੀਕ ਪਹਿਲਾਂ ਉਹਨਾਂ ਦੇ 3 ਪਿਆਰੇ ਸਿੱਖ ਭਾਈ ਮਤੀਦਾਸ ਜੀ ਜਿਨ੍ਹਾਂ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ, ਭਾਈ ਸਤੀਦਾਸ ਜੀ ਜਿਨ੍ਹਾਂ ਨੂੰ ਰੂੰ ਦੇ ਘੋੜਿਆਂ ਦੇ ਵਿੱਚ ਲਪੇਟ ਕੇ ਜਿਹੜਾ ਹੈ ਉਹ ਅੱਗ ਲਾ ਕੇ ਸ਼ਹੀਦ ਕੀਤਾ ਗਿਆ, ਔਰ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਗਰਮ ਜਿਹੜਾ ਹੈ ਉਸ ਦੇਗਵਾਰੇ ਦੇ ਵਿੱਚ ਉਬਾਲਿਆ ਗਿਆ ਔਰ ਉਹਨਾਂ ਦੀ ਸ਼ਹਾਦਤ ਹੋਈ। ਔਰ ਜ਼ਾਹਰ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਨੂੰ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਜਿਹੜਾ ਹੈ ਬੀਹੈਡ ਕੀਤਾ ਗਿਆ, ਸੀਸ ਧੜ ਤੋਂ ਜੁਦਾ ਕਰਨਾ, ਜਿਹੜੀ 350 ਵਰੇ ਬੀਤ ਗਏ। 1675 ਈਸਵੀ, ਹੁਣ ਅਸੀਂ 2025 ਦੇ ਵਿੱਚ ਗੱਲ ਕਰ ਰਹੇ ਹਾਂ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ 3.5 ਸਦੀਆਂ ਪਹਿਲਾਂ ਵੱਲ ਨਜ਼ਰ ਮਾਰੀਏ ਤੇ ਇਨਸਾਨੀ ਹਕੂਕ ਨਾਂ ਦੀ ਕੋਈ ਚੀਜ਼ ਤਾਂ ਐਗਜ਼ਿਸਟ ਨਹੀਂ ਸੀ ਕਰਦੀ ਕਿਤੇ। ਬੇਸ਼ੱਕ ਗੁਰੂ ਨਾਨਕ ਪਾਤਸ਼ਾਹ ਸਿੱਖ ਧਰਮ ਦੇ ਬਾਨੀ, ਗੁਰਮਤ ਗਾਡੀ ਰਾਹ ਚਲਾਇਆ, ਉਹਨਾਂ ਨੇ ਇਨਸਾਨੀ ਹਕੂਕਾਂ ਦੀ ਗੱਲ ਉਸ ਵੇਲੇ ਦੇ ਜ਼ਾਬਰ ਹਾਕਮਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਚੈਲੰਜ ਕੀਤਾ ਦਿੱਲੀ ਦੇ ਹਾਕਮਾਂ ਨੂੰ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚਟ ਜਾਓ। 1526 ਦੇ ਵਿੱਚ ਬਾਬਰ ਹਮਲਾਵਰ ਹੁੰਦਾ ਹੈ। ਏਮਨਾਬਾਦ ਸ਼ਹਿਰ ਜਿਹੜਾ ਉਦੋਂ ਸੈਦਪੁਰ ਸੀ, ਉਸ 'ਚ ਬਾਬਰ ਨੂੰ ਚੈਲੰਜ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰਿੰ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਿ ਤੇਰੀ ਫੌਜ ਪਾਪ ਦੀ ਜੰਜ ਹੈ, ਤੂੰ ਗੁਨਾਹਗਾਰ ਹੈ, ਤੂੰ ਜ਼ੁਲਮ ਕਰ ਰਿਹਾ ਹੈ। ਮੁਸਲਮਾਨੀਆਂ ਪੜ੍ਹੇ ਕਿਤਾਬਾਂ ਕਸ਼ਟ में करें खुदाए वे लालो, जात सनाती होर हिंदवाणियाँ ये भी लेखे लाए वे लालो। औरतां मुसलमान ने, उच्ची जात दियाँ ने, नीवीं जात दियाँ ने, सारियां जुल्मां दे शिकार हो रही ने। और उस नूं गुरु नानक पातशाह ने जो ये अल्फाज कहे
कि खून के सोयले गाविए नानक रत का कुंगू पाए वे लालो। ये है वो पीड़ कि भाई मैं ये खून दे सोयले मैं अपना रत पाई हुई है इहदे च। और उस वाहिगुरू वाल संबोधित होंदियां भी क्या कि हे सतगुरु, हे वाहिगुरू, हे अकाल पुरख, इती मार पई कुरलाने तैंकी दर्द ना आया। पर नाल ये फरमाया अपनी उम्मत दे लई भी कि सच की बाणी नानक आखै सच सुनाए सी सच की बेला। यही रस्ता है ਜਿਹੜਾ ਗੁਰੂ ਨਾਨਕ ਦੀ ਉਮਤ ਨੇ ਚੁਣਿਆ। ਨਹੀਂ ਤਾਂ 4 ਸਦੀਆਂ ਦੇ ਵਿੱਚ 4 ਪਾਤਸ਼ਾਹੀਆਂ ਦੇ ਨਾਲ ਸਾਡੀ ਟੱਕਰ, ਇੱਕ ਛੋਟੀ ਜਿਹੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ। ਪਰ ਸਾਡੀ ਪ੍ਰੋਬਲਮ ਕੀ ਹੈ? ਪ੍ਰੋਬਲਮ ਇਹੀ ਹੈ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਅਸੀਂ ਮੁਗਲਾਂ ਦੇ ਨਾਲ ਵੀ ਟਕਰਾਏ, ਦਰਾ ਖੈਬਰ ਪਾਰੋਂ ਆਉਣ ਵਾਲੇ ਹਮਲਾਵਰਾਂ ਦੇ ਨਾਲ, ਲੁਟੇਰਿਆਂ ਨਾਲ ਵੀ ਟਕਰਾਏ, ਅੰਗਰੇਜ਼ਾਂ ਦੇ ਵੀ ਸਫ ਬਲੇਟੀ। ਔਰ ਪਿਛਲੇ 78 ਸਾਲਾਂ ਤੋਂ ਬੇਸ਼ੱਕ ਵੱਡੀਆਂ ਪਰਸੈਂਟੇਜ ਵਾਲੀਆਂ ਘੱਟ ਗਿਣਤੀਆਂ ਬੈਠੀਆਂ ਨੇ, ਲੇਕਿਨ ਇਹ ਸਿੱਖਾਂ ਦੇ ਹੀ ਹਿੱਸੇ ਆਇਆ ਵੀ ਅਸੀਂ ਕੁਰਬਾਨੀਆਂ ਵੀ ਦੇ ਰਹੇ ਹਾਂ। ਪੰਜਾਬ ਵੀ ਚੈਲੰਜ ਕਰਦਾ। ਔਰ ਮੈਂ ਡੈਲਸ ਦੀ ਆਪਣੀ ਸਪੀਚ ਦੇ ਵਿੱਚ ਇਹ ਕਿਹਾ ਸੀ, ਜਿਹੜੀ ਕਾਫੀ ਸਰਕੂਲੇਟ ਹੋਈ ਹੈ, ਕਿ ਜੇ ਸਿੱਖ ਚੋਂ ਚੈਲੰਜ ਕੱਢ ਦਿਓ, ਡਿਫਾਈਂਸ ਕੱਢ ਦਿਓ, ਵੰਗਾਰਨਾ ਕੱਢ ਦਿਓ, ਫਿਰ ਤਾਂ ਅਸੀਂ ਕਲਰਫੁਲ ਹਿੰਦੂ ਹੀ ਰਹਿ ਜਾਂਦੇ ਹਾਂ। ਢੋਲਕੀਆਂ ਛਾਣੇ ਉਹ ਵੀ ਬਥੇਰੇ ਖੜਕਾਉਂਦੇ ਨੇ, ਉਹਨਾਂ ਦੇ ਮੰਦਰਾਂ 'ਚ ਵੀ ਬਥੇਰਾ ਸੋਨਾ ਪਿਆ ਹੈ, ਉਹ ਵੀ ਭਗਤੀ ਹਰੇ ਰਾਮਾ ਹਰੇ ਕ੍ਰਿਸ਼ਨਾ ਕੋ ਕਰ ਰਿਹਾ, ਕੋਈ ਜੈ ਜੈ ਰਾਮ ਕਰ ਰਿਹਾ। ਉਹ ਵੀ ਬੜੇ ਕੋਈ ਸਿੱਧ ਨੇ, ਕੋਈ ਜੋਗੀ ਨੇ, ਕੋਈ ਦੂਜੇ ਹੋਰ ਬਣੇ ਹੋਏ ਨੇ। ਉਹਨਾਂ ਸਿੱਖ ਦੇ ਵਿੱਚ ਜਦੋਂ ਗੁਰੂ ਨੇ ਸੰਤ ਸਿਪਾਹੀ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਰਾਜ ਜੋਗ, ਭਗਤੀ ਸ਼ਕਤੀ, ਮੀਰੀ ਪੀਰੀ, ਤੇ ਇਹੀ ਸੀ ਕਿ ਭਾਈ ਸਭ ਤੋਂ ਪਹਿਲਾਂ ਜਿਹੜੀਆਂ ਉਂਗਲਾਂ ਰਬਾਬ ਦੀ ਉਸ ਤਾਨ ਦੇ ਉੱਤੇ ਟਿਕਦੀਆਂ ਨੇ, ਜਿਹੜੇ ਰੱਬ ਦੀ ਇਬਾਦਤ ਕਰਨ ਵਾਲੇ ਨੇ, ਉਸੇ ਹੀ ਹੱਥ ਨੂੰ ਹੱਕ ਹੈ ਕਿ ਉਸ ਨੇ ਸ੍ਰੀ ਸਾਹਿਬ ਨੂੰ ਹੱਥ 'ਚ ਫੜਨੇ। ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਔਰ ਇਹ ਸੌਖਾ ਨਹੀਂ ਸੀ। ਇੱਕ ਪੂਰੀ ਟ੍ਰਾਂਜੀਸ਼ਨ ਇੱਕ ਉਸ ਸਾਰੇ ਥਾਟ ਦੀ ਸੀ। ਲੇਕਿਨ ਇਹ ਫਰਮਾਇਆ ਗੁਰੂ ਸਾਹਿਬ ਨੇ ਕਿ ਭਾਈ ਜੇ ਤੁਹਾਡੇ ਕੋਲ ਮੀਰੀ ਨਹੀਂ ਹੈ, ਤੁਹਾਡੇ ਕੋਲ ਸੋਵਰਨਿਟੀ ਨਹੀਂ ਹੈ, ਤੇ ਤੁਹਾਡੀ ਪੀਰੀ ਕਿਸੇ ਨੇ ਨਹੀਂ ਰਹਿਣ ਦੇਣੀ। ਤੁਹਾਨੂੰ ਕਿਸੇ ਨੇ ਜਿਹੜਾ ਉਹ ਬੰਦਗੀ ਔਰ ਤੁਹਾਡੀ ਧਾਰਮਿਕ ਆਜ਼ਾਦੀ, ਔਰ ਉਹ ਧਾਰਮਿਕ ਆਜ਼ਾਦੀ ਦਾ ਅਸਲ ਜਿਹੜਾ ਜੇ ਇਹ ਕਹਿਣਾ ਹੋਏ ਕਿ ਪ੍ਰੋਫਿਟ ਆਫ ਹਿਊਮਨ ਕਾਈਂਡ, ਇਸ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ, ਜਿਨ੍ਹਾਂ ਨੇ ਆਪਣੀ ਕੁਰਬਾਨੀ ਉਸ ਅਕੀਦੇ ਲਈ ਦਿੱਤੀ ਜਿਹੜਾ ਉਹਨਾਂ ਦਾ ਅਕੀਦਾ ਨਹੀਂ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਕਾਰਿਆ ਪਹਿਲੇ ਜਾਮੇ ਦੇ ਵਿੱਚ ਪੰਡਤ ਦਾ ਹੱਥ ਫੜ ਕੇ ਕਿ ਜਨਊ ਜਬਰੀ ਨਹੀਂ ਪਾਉਣਾ ਹੈ। ਪਰ ਔਰੰਗਜ਼ੇਬ ਦਾ ਹੱਥ ਗੁਰੂ ਤੇਗ ਬਹਾਦਰ ਸਾਹਿਬ ਨੇ ਫੜਿਆ ਕਿ ਇਹ ਜਨਊ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਇਹ ਹੈ, ਇਹ ਸਾਡੀ ਜੇ ਸਾਡੀ ਆਪਣੀ ਨੇਸ਼ਨ ਸਟੇਟ ਹੁੰਦੀ ਤੇ ਇਹ ਜਿਹੜਾ ਦਿਨ ਹੈ ਗੁਰੂ ਸਾਹਿਬ ਦੀ ਸ਼ਹਾਦਤ ਦਾ, ਇਹ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਮਨੁੱਖੀ ਹੱਕਾਂ ਦਾ ਦਿਨ ਡਿਕਲੇਅਰ ਕੀਤਾ ਹੁੰਦਾ। ਦੁਨੀਆ ਭਰ ਦੇ ਮੁਲਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹੁੰਦੇ ਕਿ ਭਾਈ ਉਹਨਾਂ ਨੇ 350 ਸਾਲ ਪਹਿਲਾਂ ਉਹਨਾਂ ਵੈਲਿਊਜ਼ ਦੇ ਲਈ ਜਿਹੜੀਆਂ ਨੂੰ ਉਹ ਰਿਜੈਕਟ ਕਰ ਚੁੱਕੇ ਨੇ, ਆਪਣੀ ਕੁਰਬਾਨੀ ਦਿੱਤੀ ਤਾਂ ਕਿ ਕੋਈ ਕਿਸੇ ਦੇ ਉੱਤੇ ਜਬਰੀ ਨਾ ਆਪਣਾ ਧਾਰਮਿਕ ਅਕੀਦਾ ਥੋਪੇ, ਨਾ ਆਪਣੇ ਕੋਈ ਸਿਆਸੀ ਵਿਚਾਰ ਥੋਪੇ, ਆਪਣੀ ਆਜ਼ਾਦਾਨਾ ਤੌਰ ਦੇ ਉੱਤੇ। ਕਿਉਂਕਿ ਇਹੀ ਸਿੱਖੀ ਦੀ ਖੂਬਸੂਰਤੀ ਹੈ। ਜਦੋਂ ਅਸੀਂ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਕੇਤੀਆਂ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤਰਾਂ। ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀਆਂ, ਲੈਂਗੁਏਜਿਸ, ਕਿੰਨੀਆਂ ਲੈਂਗੁਏਜਿਸ ਨੇ। ਔਰ ਇਹ ਜਿਹੜੀ ਇਨਸਾਨੀਅਤ ਹੈ, ਹਿਊਮਨ ਕਾਈਂਡ ਹੈ, ਗੁਲਦਸਤੇ ਵਾਂਗ ਹੈ। ਤਰ੍ਹਾਂ ਤਰ੍ਹਾਂ ਦੇ ਫਲਾਵਰ, ਤਰ੍ਹਾਂ ਤਰ੍ਹਾਂ ਦੀਆਂ ਨਸਲਾਂ ਦੇ ਲੋਕ, ਰੰਗਾਂ ਦੇ ਲੋਕ, ਖਿੱਤਿਆਂ ਦੇ ਲੋਕ। ਔਰ ਇਹ ਅਲਟੀਮੇਟਲੀ ਉਸ ਵਾਹਿਗੁਰੂ ਦੀ ਇਸ ਕਾਇਨਾਤ ਦੇ ਵਿੱਚ, ਇਸ ਧਰਤੀ ਦੇ ਉੱਤੇ ਜਿਹੜਾ ਉਹ ਅਕਾਲ ਪੁਰਖ ਦੀ ਸਿਰਜਣਾ ਹੈ, ਜਿਹੜੀ ਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹ ਇਹ ਮੈਸੇਜ ਹੈ। ਔਰ ਮੈਂ ਸਮਝਦਾ ਵੀ ਜਿਹੜੇ ਸਾਡੇ ਵੀਰ ਭੈਣਾਂ ਜਥੇਬੰਦੀਆਂ ਇਹ ਐਫਰਟ ਕਰ ਰਹੇ ਨੇ ਕਿ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਹਿਜ਼ ਗੁਰਦੁਆਰਿਆਂ ਦੇ ਸਮਾਗਮਾਂ ਜਾਂ ਲੰਗਰਾਂ ਤੱਕ ਹੀ ਨਾ ਰਹਿਣ ਦੇਈਏ, ਜਾਂ ਬੇਸ਼ੱਕ ਇੱਕ ਵੱਡਾ ਨਗਰ ਕੀਰਤਨ ਉੱਥੋਂ ਅਸਾਮ ਧੋਬੜੀ ਤੋਂ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਗਏ, ਜਿਹੜਾ ਉਹ ਅਨੰਦਪੁਰ ਸਾਹਿਬ ਤੱਕ ਚੱਲਿਆ। ਹੁਣ ਉੱਥੋਂ ਮਟਨ ਤੋਂ, ਕਸ਼ਮੀਰ ਤੋਂ ਵੀ ਉਹ ਹੋਏਗਾ, ਉਹ ਜਿਵੇਂ ਬਾਕੀ ਸਾਰੀਆਂ ਸੈਲੀਬ੍ਰੇਸ਼ਨਸ ਹੁੰਦੀਆਂ ਨੇ।
ਪਰ ਇੱਕ ਵੱਡੀ ਚਲਾਕੀ ਜਿਹੜੀ RSS ਔਰ ਹਿੰਦੂ ਤਵੀਆਂ ਨੇ ਔਰ ਈਵਨ ਸਾਡੇ ਵਿੱਚ ਬੈਠੇ ਵੀ ਹਿੰਦੂ ਤਵੀਆਂ ਦੇ ਏਜੰਟਾਂ ਨੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਇਸ ਦੇ ਨਾਲ ਹੀ ਸਮੇਟ ਦਿੱਤਾ ਕਿ ਭਾਈ ਉਹਨਾਂ ਨੂੰ ਐਨ ਫਿੱਟ ਹੁੰਦਾ ਹੈ ਕਿ ਹਿੰਦੂਤਵਾ ਦੀ ਆਈਡੀਓਲੋਜੀ ਦੀ ਜਿਵੇਂ ਰੱਖਿਆ ਕੀਤੀ ਹੋਵੇ। ਔਰ ਈਵਨ ਹੁਣ ਇੱਕ ਜਿਹੜੀ ਪਿਕਚਰ ਦੇ ਉੱਤੇ ਅਕਾਲ ਤਖਤ ਸਾਹਿਬ ਨੇ ਔਰ ਸ਼੍ਰੋਮਣੀ ਕਮੇਟੀ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਕੋਈ ਬਵੇਜਾ ਨਾਂ ਦਾ ਬੰਦਾ ਹੈ, ਐਨੀਮੇਟਡ ਫਿਲਮ ਬਣਾਈ ਹੈ, ਉਹਨੇ ਨਾਂ ਹੀ ਜਿਹੜਾ ਹਿੰਦ ਦੀ ਚਾਦਰ ਰੱਖਿਆ। ਇਵੇਂ ਹੀ ਜਿਹੜਾ ਵੱਡਾ ਗਾਇਕ ਸਰਤਾਜ ਨਾਂ ਦਾ ਜਿਹਦਾ ਸਮਾਗਮ ਜਿਹੜਾ ਉਹ ਕਰਵਾਇਆ ਜਾਂਦਾ ਹੈ, ਦਮਦਮੀ ਟਕਸਾਲ ਦੇ ਮੁਖੀ ਉਹਨੂੰ ਸਿਰੋਪਾਓ ਦੇ ਰਹੇ ਨੇ ਔਰ ਉਹ ਵੀ ਹਿੰਦ ਦੀ ਚਾਦਰ ਤੇ ਫਲਾਣਾ ਤੇ ਹਿੰਦ ਨੂੰ ਬਚਾਤਾ ਤੇ ਫਲਾਣਾ ਕਰ ਲਿਆ। ਜਦੋਂ ਕਿ ਸੈਨਾਪਤੀ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਚੋਂ ਪ੍ਰਮੁੱਖ ਕਵੀ ਹੈ, ਉਸ ਦੇ ਲਫ਼ਜ਼ ਮੌਜੂਦ ਨੇ ਕਿ ਫਿਰ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਉਹ ਕੁੱਲ ਇਨਸਾਨੀਅਤ ਦੀ ਚਾਦਰ ਨੇ, ਪ੍ਰੋਫਿਟ ਨੇ ਉਹਨਾਂ ਮਨੁੱਖੀ ਹੱਕਾਂ ਦੇ। ਉਹ ਇੱਕ ਵਿਚਾਰਧਾਰਾ ਤੱਕ ਮਹਿਦੂਦ ਨਹੀਂ ਹੈ। ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਖਲੋਤੇ ਨੇ, ਹਿੰਦੂ ਤਵੀ ਵਿਚਾਰਧਾਰਾ ਜਿਹੜੀ ਮੁਸਲਮਾਨਾਂ ਤੇ ਵੀ ਜ਼ੁਲਮ ਕਰ ਰਹੀ ਹੈ, ਈਸਾਈਆਂ ਤੇ ਵੀ ਕਰ ਰਹੀ ਹੈ, ਟਰਾਈਬਲਸ ਤੇ ਵੀ ਕਰ ਰਹੀ ਹੈ, ਤੇ ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਇਵੇਂ ਹੀ ਜੇ ਉਸ ਵੇਲੇ ਔਰੰਗਜ਼ੇਬ ਉਸ ਕਿਸਮ ਦੀ ਕੱਟੜਤਾ ਦਾ ਸ਼ਿਕਾਰ ਹੋ ਕੇ ਗਲਤ ਲਾਈਨ ਦੇ ਉੱਤੇ ਤੁਰਿਆ ਸੀ ਤੇ ਗੁਰੂ ਸਾਹਿਬ ਨੇ ਉਸ ਨੂੰ ਚੈਲੰਜ ਕਰਦਿਆਂ ਆਪਣੀ ਸ਼ਹਾਦਤ ਵੀ ਦਿੱਤੀ ਔਰ ਨਾਲ ਇਹ ਵੀ ਫਰਮਾਇਆ ਕਿ ਭਾਈ ਸੀਸ ਦਿਆ ਪਰ ਸਿਰ ਨਾ ਦਿਆ। ਇਹ ਕੁਰਬਾਨੀ ਔਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਇਹ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ, ਵਰਲਡ ਸਿੱਖ ਪਾਰਲੀਮੈਂਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਕਾਕਸ ਕਮੇਟੀ, ਇਹਨਾਂ ਦੇ ਸਾਂਝੇ ਯਤਨਾਂ ਸਦਕਾ ਜਿਹੜਾ ਯੂਟਾ ਦੀ ਸਟੇਟ ਅਸੈਂਬਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਉਹ ਮਨੁੱਖੀ ਹੱਕਾਂ ਦੀ ਢਾਲ ਵਜੋਂ ਜਿਹੜਾ ਐਕਸੈਪਟ ਕੀਤਾ। 17 ਨਵੰਬਰ ਦਾ ਦਿਨ, ਕਿਉਂਕਿ ਬੀਤੇ ਕੱਲ ਹੀ ਇਹ ਸਮਾਗਮ ਸੀ ਸਾਲਟ ਲੇਕ ਸਿਟੀ ਯੂਟਾ 'ਚ, ਮੈਨੂੰ ਵੀ ਇਨਵੀਟੇਸ਼ਨ ਸੀ ਪਰ ਕਿਉਂਕਿ ਮੈਂ ਆਲਰੇਡੀ ਡਾਲਸ ਟੈਕਸਸ ਸੀ, ਮੈਂ ਫਲਾਈ ਬੈਕ ਕਰ ਰਿਹਾ ਸੀ ਔਰ ਵੱਡਾ ਸਮਾਗਮ ਹੋਇਆ। ਉਹਦੇ 'ਚ ਗਵਰਨਰ, ਲੈਫਟੀਨੈਂਟ ਗਵਰਨਰ, ਬਹੁਤ ਸਾਰੇ ਅਸੈਂਬਲੀਮੈਨ, ਦਰਸ਼ਕ ਜਿਹੜੀਆਂ ਨੇ ਪਿਕਚਰਸ ਵੀ ਦੇਖ ਸਕਦੇ ਨੇ, ਉਹਨਾਂ ਨੇ ਸ਼ਮੂਲੀਅਤ ਕੀਤੀ ਔਰ ਇਹ ਸਾਰੇ ਦੇ ਵਿੱਚ ਬਹੁਤ ਜਿਵੇਂ ਇੱਕ ਉਤਸ਼ਾਹ ਵਾਲਾ ਮਾਹੌਲ ਸੀ। ਮੈਂ ਜਿਹੜੀ ਬਰੀਫ ਉਹਨਾਂ ਦੀ ਸਾਈਟੇਸ਼ਨ ਹੈ ਹਾਊਸ ਦੀ ਜਿਸ ਨੂੰ ਸਪੀਕਰ ਨੇ ਰਿਲੀਜ਼ ਕੀਤਾ ਉਹ ਵੀ ਮੈਂ ਸਾਂਝੀ ਕਰਾਂਗਾ। ਪਰ ਜਿਹੜੀ ਪ੍ਰੈਸ ਸਟੇਟਮੈਂਟ ਇਸ ਬਾਰੇ ਉਹਨਾਂ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 350 ਸਾਲਾ ਸ਼ਹੀਦੀ ਪੁਰਬ ਮੌਕੇ ਅਮਰੀਕਾ ਦੀ ਯੂਟਾ ਸਟੇਟ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦਾ ਐਲਾਨ ਔਰ ਇਹ ਜਿਹੜਾ ਮਾਨਤਾ ਪੱਤਰ ਜਾਰੀ ਜਕਾਰਿਆਂ ਦੀ ਗੂੰਜ ਵਿੱਚ ਔਰ ਇਸੇ ਮੌਕੇ ਦੇ ਉੱਤੇ ਨਵੰਬਰ 84 ਨਾਲ ਸੰਬੰਧਿਤ ਇੱਕ ਐਗਜ਼ੀਬਿਸ਼ਨ ਵੀ ਜਿਹੜੀ ਹੈ ਉਹ ਲਾਈ ਗਈ, ਜਿਹੜੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਅਸੈਂਬਲੀਮੈਨ ਔਰ ਦੂਜੇ ਆਫੀਸ਼ੀਅਲ ਸੀ ਉਹਨਾਂ ਨੇ ਦੇਖੀ। ਔਰ ਇਸ ਸਾਰੇ ਫੰਕਸ਼ਨ ਦੇ ਵਿੱਚ ਜਿਹੜਾ ਡੀਏਡਰਾ ਹੈਂਡਰਿਕਸ ਲੈਫਟੀਨੈਂਟ ਗਵਰਨਰ ਮੌਜੂਦ ਸੀ, ਮਾਈਕ ਮੋਵਰ ਗਵਰਨਰ ਦੇ ਸੀਨੀਅਰ ਸਲਾਹਕਾਰ, ਐਂਥਨੀ ਲੋਬੈਟ ਸਟੇਟ ਰਿਪਰੈਜ਼ੈਂਟੇਟਿਵ, ਮਾਈਕ ਕੇਰੀ ਸਾਲਟ ਲੇਕ ਕਾਉਂਟੀ ਰਿਪਬਲਿਕਨ ਚੇਅਰ, ਕ੍ਰਿਸ ਨਾਲ ਸਾਲਟ ਲੇਕ ਕਾਉਂਟੀ ਰਿਪਬਲਿਕਨ ਸਕੱਤਰ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਨਾਂ ਨੇ, ਮੈਂ ਸਾਰਿਆਂ ਨੂੰ ਨਹੀਂ ਪੜ੍ਹ ਸਕਦਾ ਵਕਤ ਕਰਕੇ। ਉੱਥੇ ਉਹਨਾਂ ਨੇ ਜਿਹੜਾ ਇੱਕ ਆਪਣੇ ਆਪ ਦੇ ਵਿੱਚ ਦੂਸਰੀ ਜਿਹੜੀ ਫਿਗਰਸ ਨੇ ਉਹਦੇ 'ਚ 35 ਮਿਲੀਅਨ ਸਿੱਖ ਦੁਨੀਆ ਭਰ 'ਚ ਨੇ, 1 ਮਿਲੀਅਨ ਅਮਰੀਕਾ 'ਚ ਨੇ। ਇਹ ਕਰੈਕਟ ਫਿਗਰ ਹੈ, ਨਹੀਂ ਤਾਂ ਬਹੁਤ ਵਾਰੀ 25 ਮਿਲੀਅਨ ਜਾਂ ਅਮਰੀਕਾ ਜਿਹੜੀ ਹੈ 1/2 ਮਿਲੀਅਨ ਜਿਹੜਾ ਉਹ ਕਿਹਾ ਜਾਂਦਾ। ਔਰ ਇਹਦੇ 'ਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਵੀ ਜ਼ਿਕਰ ਹੈ, ਉਹਨਾਂ ਦੀ ਸ਼ਹਾਦਤ ਦਾ ਵੀ। ਔਰ ਇਹ ਸਾਰੇ 'ਚ ਜਿਹੜਾ ਵੱਡੀ ਗਿਣਤੀ 'ਚ ਲੋਕਲ ਸਿੱਖ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ। ਬਾਹਰੋਂ ਵੀ ਜਾਣ ਵਾਲਿਆਂ ਦੇ ਵਿੱਚ ਹਰਮਿੰਦਰ ਸਿੰਘ ਆਹਲੂਵਾਲੀਆ ਜਿਹੜੇ ਕੋਆਰਡੀਨੇਟਰ ਨੇ ਹਿਊਮਨ ਰਾਈਟ ਕਾਉਂਸਲ ਵਰਲਡ ਸਿੱਖ ਪਾਰਲੀਮੈਂਟ ਦੇ, ਗੁਰਤੇਜ ਸਿੰਘ ਨਿਊਯਾਰਕ ਤੋਂ ਸੀ ਔਰ ਇਹ ਜਿਹੜਾ ਹੋਰ ਵੀ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਡਾਕਟਰ ਬਿਤਪਾਲ ਸਿੰਘ ਸਿੱਖ ਕਾਕਸ ਕਮੇਟੀ ਕੋਆਰਡੀਨੇਟਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੈਲੀਫੋਰਨੀਆ ਤੋਂ ਫਲਾਈ ਕਰਕੇ ਆਏ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ। ਔਰ ਉਹਨਾਂ ਨੇ ਇਨਫੈਕਟ ਟਵੀਟ ਵੀ ਕੀਤਾ, ਉਹਨਾਂ ਨੇ ਅਸੈਂਬਲੀਮੈਨ ਔਰ ਸਪੀਕਰ, ਲੈਫਟੀਨੈਂਟ ਗਵਰਨਰ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ 125 ਸਾਲ ਪਹਿਲਾਂ
ਜਿਹੜੀ ਹੈ ਅਮਰੀਕਾ ਨੇ ਜਿਹੜਾ ਹੈ ਉਹ ਫਸਟ ਅਮੈਂਡਮੈਂਟ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 350 ਸਾਲ ਹੋ ਗਏ ਨੇ, ਲੇਕਿਨ ਮੋਰ ਦੈਨ 125 ਈਅਰਸ ਬਿਫੋਰ ਅਮਰੀਕਾ ਰੋਟ ਦਾ ਫਸਟ ਅਮੈਂਡਮੈਂਟ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਉਦੋਂ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਫਸਟ ਅਮੈਂਡਮੈਂਟ, ਮੁੱਢਲੇ ਹੱਕ, ਫਰੀडम ਆਫ ਐਕਸਪ੍ਰੈਸ਼ਨ, ਇਸ ਤੋਂ ਬਹੁਤ ਪਹਿਲਾਂ 350 ਸਾਲ ਹੋ ਗਏ ਨੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਔਰ ਇਸ ਨੂੰ ਜਿਵੇਂ ਮੈਂ ਕਿਹਾ ਵੀ ਸਿੱਖ ਹੈਰੀਟੇਜ ਡੇ ਵੀ ਐਲਾਨਿਆ ਗਿਆ, ਔਰ ਜਿਹੜਾ ਮੁੱਖ ਤੌਰ ਦੇ ਉੱਤੇ ਯੂਟਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਆਫੀਸ਼ੀਅਲ ਸਾਈਟੇਸ਼ਨ ਹੈ, ਇਸ ਨੂੰ ਰੈਕਗਨਾਈਜ਼ ਕਰਦੇ ਆ ਸਪੀਕਰ ਮਾਈਕ ਸ਼ੁਲੈਕਸ ਤੇ ਰਿਪਰੈਜ਼ੈਂਟੇਟਿਵਸ ਔਰ ਦੂਸਰਿਆਂ ਦੇ ਦਸਤਖਤਾਂ ਦੇ ਥੱਲੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਕਮਿਊਨਿਟੀ ਜਿਹੜੀ ਪੰਜਾਬ ਰੀਜਨ ਦੇ ਵਿੱਚ, ਟਰਾਂਸਨੈਸ਼ਨਲ ਰੀਜਨ ਦੇ ਵਿੱਚ ਜਿਸ ਦਾ ਜਨਮ ਹੋਇਆ ਸਾਊਥ ਏਸ਼ੀਆ 'ਚ ਔਰ ਅਮਰੀਕਾ ਦੇ ਵਿੱਚ ਲਗਭਗ 100 ਸਾਲ ਪਹਿਲਾਂ ਸਿੱਖ ਆਉਣੇ ਸ਼ੁਰੂ ਹੋਏ, ਜਿਹਦੇ 'ਚ ਉਹਨਾਂ ਨੇ ਅਮਰੀਕਾ ਦੀ ਡਿਵੈਲਪਮੈਂਟ ਦੇ ਵਿੱਚ ਵੱਡਾ ਰੋਲ ਅਦਾ ਕੀਤਾ। ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। 35 ਮਿਲੀਅਨ ਸਿੱਖ ਦੁਨੀਆ ਭਰ 'ਚ ਨੇ ਔਰ ਅੰਦਾਜ਼ਨ 1 ਮਿਲੀਅਨ 10 ਲੱਖ ਸਿੱਖ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ ਰਹਿੰਦਾ ਹੈ। ਫਿਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੇ ਉਹ ਬਾਨੀ ਨੇ 15ਵੀਂ ਸਦੀ ਦੇ ਵਿੱਚ, ਔਰ ਸਿੱਖ ਜਿਹੜੀ ਪਰੰਪਰਾ ਹੈ ਉਹ ਇਸ ਬਿਲੀਫ ਦੇ ਉੱਤੇ ਖੜੀ ਹੈ ਕਿ ਆਲ ਪੀਪਲ ਆਰ ਇਕੁਅਲ ਬਿਫੋਰ ਗॉड, ਰੱਬ ਦੇ ਸਾਹਮਣੇ ਸਾਰੇ ਬਰਾਬਰ ਨੇ। ਸਿੱਖ ਧਰਮ ਜਿਹੜਾ ਹੈ ਉਹ ਪ੍ਰਿੰਸੀਪਲੀ ਟਰੂਥਫੁਲ ਲਿਵਿੰਗ, ਜਿਹੜਾ ਸਚਿਆਰਤਾ ਨਾਲ ਜੀਵਨ, ਇਨਸਾਨੀਅਤ ਦੀ ਸੇਵਾ ਤੇ ਰੱਬ ਦੀ ਬੰਦਗੀ, ਇਹ ਉਸ ਦੇ ਫਾਲੋਅਰਸ ਦੇ ਲਈ ਬਾਈਂਡਿੰਗ ਪ੍ਰਿੰਸੀਪਲਸ ਨੇ। ਔਰ ਇਹ ਜਿਹੜਾ ਚੈਰੀਟੇਬਲ ਕੰਮ ਜਿਹੜਾ ਸਿੱਖ ਕਮਿਊਨਿਟੀ ਦਾ ਉਹ ਆਪਣੇ ਆਪ 'ਚ ਇਸ ਕਮਿਟਮੈਂਟ ਨੂੰ ਦਿਖਾਉਂਦਾ ਹੈ ਕਿ ਕਿਵੇਂ ਉਹ ਅਮਰੀਕਨ ਵੈਲਿਊਜ਼ ਦੇ ਨਾਲ ਜੁੜੇ ਹੋਏ ਨੇ। whereas the people of Utah recognize Sikh community's contribution to our state and the nation, ਵੀ ਅਸੀਂ ਯੂਟਾ ਦੇ ਲੋਕ ਰੈਕਗਨਾਈਜ਼ ਕਰਦੇ ਹਾਂ ਸਿੱਖ ਕੌਮ ਦੀ ਜਿਹੜੀ ਦੇਣ ਹੈ, ਕੰਟਰੀਬਿਊਸ਼ਨ ਹੈ। ਫਿਰ ਉਹਨਾਂ ਨੇ ਕਿਹਾ whereas Guru Tegh Bahadur Ji, the 9th Sikh Guru, is known as a defender of religious freedom and protector of human rights, who sacrificed his life in 1675 to protect others from forced conversions. ਜ਼ਬਰੀ ਧਰਮ ਪਰਿਵਰਤਨ ਨੂੰ ਉਹਨਾਂ ਨੇ ਆਪਣੀ ਕੁਰਬਾਨੀ ਦੇ ਨਾਲ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਰਿਲੀਜੀਅਸ ਫਰੀडम ਦੇ ਰਾਖੇ ਨੇ ਔਰ ਮਨੁੱਖੀ ਹੱਕਾਂ ਦੇ ਰਾਖੇ ਨੇ। Whereas on November 24, 1675, Guru Tegh Bahadur Ji, along with his followers, Bhai Mati Das, Bhai Sati Das and Bhai Dayala Ji, faced execution rather than renounce their principles. ਕਿ ਉਹਨਾਂ ਨੇ ਸ਼ਹਾਦਤ ਨੂੰ ਕਬੂਲ ਕੀਤਾ, ਆਪਣੇ ਅਸੂਲ ਛੱਡਣ ਤੋਂ ਨਾ ਕੀਤੀ। ਔਰ 2025 ਜਿਹੜਾ ਹੈ ਇਹ 350 ਸਾਲਾ ਐਨੀਵਰਸਰੀ ਹੈ, which remains a significant part of Sikh as well as human history, ਕਿ ਇਹ ਇਕੱਲਾ ਸਿੱਖ ਇਤਿਹਾਸ ਦਾ ਹੀ ਨਹੀਂ, ਇਨਸਾਨੀ ਇਤਿਹਾਸ ਦਾ ਬਹੁਤ ਵੱਡਾ ਜਿਹੜਾ ਹੈ ਇਹ ਰੋਲ ਮਾਡਲ ਡੇ ਹੈ, ਅਹਿਮੀਅਤ ਵਾਲਾ ਡੇ ਹੈ। ਇਸ ਲਈ ਅਸੀਂ whereas the Utah House of Representatives acknowledge these historical moments and role of Sikhs in the state and recognition of 350th anniversary of Guru Tegh Bahadur Ji's sacrifice and the contributions of the ਸਿੱਖ ਕਮਿਊਨਿਟੀ ਇਨ ਯੂਟਾ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਇਸ ਦੇ ਉੱਤੇ ਭਾਈ ਹਿੰਮਤ ਸਿੰਘ ਉਹਨਾਂ ਦਾ ਬਹੁਤ ਐਫਰਟ ਹੁੰਦਾ ਹੈ। ਉਹਨਾਂ ਦੇ ਭਰਾਤਾ ਜਿਹੜੇ ਨੇ ਉਹ ਯੂਟਾ ਸਟੇਟ ਦੇ ਵਿੱਚ ਰਹਿੰਦੇ ਨੇ, ਔਰ ਲੋਕਲ ਵੀ ਗੁਰਦੁਆਰਾ ਕਮੇਟੀ, ਮੈਨੇਜਮੈਂਟ ਔਰ ਜਿਵੇਂ ਜਿਹੜੀਆਂ ਆਰਗੇਨਾਈਜੇਸ਼ਨਸ ਦਾ ਮੈਂ ਜ਼ਿਕਰ ਕੀਤਾ ਉਹ ਸਾਰੀਆਂ ਹੀ ਵਧਾਈ ਦੀਆਂ ਪਾਤਰ ਨੇ। ਔਰ ਮੈਂ ਸਮਝਦਾ ਵੀ ਇਹ ਹੋਰ ਵੀ ਸਟੇਟ ਅਸੈਂਬਲੀਜ਼ ਵੱਲੋਂ ਇਹ ਯਤਨ ਜਿਹੜਾ ਹੈ ਇਹ, ਕਿਉਂਕਿ ਨਵੰਬਰ ਦੇ ਨਾਲ ਕੋਈ ਐਂਡ ਨਹੀਂ ਹੋ ਜਾਣਾ ਦੁਨੀਆ ਦਾ, ਅਗਲਾ ਵਰ੍ਹਾ ਜਿਹੜਾ ਸਾਰਾ ਸਾਨੂੰ ਇਸੇ ਹੀ ਜਿਹੜਾ ਆਸ਼ਿਆ ਨੂੰ ਮੁੱਖ ਰੱਖ ਕੇ ਜਿਹੜਾ ਹੈ ਉਹ ਅੱਡ-ਅੱਡ ਥਾਵਾਂ ਦੇ ਉੱਤੇ ਜਿਹੜੀ ਹੈ ਰੈਕਗਨੀਸ਼ਨਸ ਵੀ, ਸਮਾਗਮ ਵੀ, ਸੈਮੀਨਾਰਸ ਵੀ, ਡਿਸਕਸ਼ਨਸ ਵੀ ਇਹ ਆਰਗੇਨਾਈਜ਼ ਕਰਨੀਆਂ ਚਾਹੀਦੀਆਂ ਨੇ। ਜੀ ਰਾਸਾ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ।
ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਫੌਜੀ ਮੁਖੀ ਜਨਰਲ ਦ੍ਰਿਵੇਦੀ ਪਾਕਿਸਤਾਨ ਨੂੰ ਬਾਰ-ਬਾਰ ਧਮਕੀਆਂ ਦੇ ਰਿਹਾ ਔਰ ਇੱਕ ਸਮਾਗਮ ਦੌਰਾਨ ਉਸਨੇ ਕਿਹਾ ਕਿ ਆਪਰੇਸ਼ਨ ਸੰਦੂਰ ਤਾਂ ਇੱਕ ਟ੍ਰੇਲਰ ਸੀ ਜਿਹੜਾ ਕਿ 88 ਘੰਟੇ ਚੱਲਿਆ, ਪਰ ਜੇ ਹੁਣ ਪਾਕਿਸਤਾਨ ਨੇ ਮੁੜ ਕੇ ਸਾਨੂੰ ਮੌਕਾ ਦਿੱਤਾ ਸੋ ਫਿਰ ਅਸੀਂ ਉਸ ਨੂੰ ਸਬਕ ਸਿਖਾਵਾਂਗੇ ਕਿ ਚੰਗੀ ਗਵਾਂਢੀ ਜਿਹੜੇ ਵਾਂਗ ਕਿਵੇਂ ਰਹੀਦਾ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਧਮਕੀਆਂ ਜਿਹੜੇ ਨੇ ਪਿੱਛੇ ਕਿਸ ਕਿਸਮ ਦੀ ਜਿਹੜੀ ਹੈ ਮਾਨਸਿਕਤਾ ਕੰਮ ਕਰ ਰਹੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੀ ਦੁਨੀਆ 'ਚ ਬੇਸ਼ੱਕ ਹੁਣ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ ਔਰ ਵੱਡੀ ਡਿਬੇਟ ਇਸ ਵੇਲੇ ਵੱਡੇ ਸਰਕਲਸ 'ਚ ਚੱਲ ਰਹੀ ਹੈ ਕਿ ਕੱਲਾ ਇਹੀ ਨਹੀਂ ਕਿ ਸਾਡੀ ਸਿਵਲ ਲਾਈਫ ਦਾ ਜਾਂ ਜਿਹੜੀਆਂ ਨੌਕਰੀਆਂ ਨੇ ਜਾਂ ਉਹਨਾਂ 'ਚ ਕਿਵੇਂ ਇਹ ਸਾਰਾ ਇੱਕ ਵੱਡਾ ਬਦਲਾਅ ਹੋਏਗਾ। ਵੱਡੇ ਵੱਡੇ ਜਾਇੰਟ ਇਸ ਦੇ ਉੱਤੇ ਆਪਸੀ ਜਿਹੜਾ ਉਹ ਸਿਰ ਅੜਾ ਵੀ ਰਹੇ ਨੇ, ਸਿਰ ਜੋੜ ਵੀ ਰਹੇ ਨੇ। ਲੇਕਿਨ ਜਿਹੜੀ ਵਾਰਫੇਅਰ ਹੈ ਆਉਣ ਵਾਲੀ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਉਸ ਨਾਲ ਕਿਹੋ ਜਿਹੀ ਹੋਏਗੀ, ਹਿਊਮਨ ਬੀਇੰਗਸ ਅਦਰ ਦੈਨ ਕਿ ਸਕੀਮ ਲੜਾਉਣ ਜਾਂ ਉਦੋਂ ਤੱਕ ਮਹਿਦੂਦ ਹੋਏਗਾ ਜਾਂ ਇਸ ਤੋਂ ਵੀ ਗੱਲ ਕੋਈ ਅੱਗੇ ਜਾਏਗੀ। ਪਰ ਇੱਕ ਪਾਰਟ ਜਿਹੜਾ ਅਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵਾਰ ਦੇ ਵਿੱਚ ਇਸਤੇਮਾਲ ਦੀ ਗੱਲ ਤਾਂ ਬਾਅਦ ਦੀ ਹੈ, ਲੇਕਿਨ ਇੱਕ ਗੱਲ ਜਿਹੜੀ 19ਵੀਂ 20ਵੀਂ ਸਦੀ 'ਚ ਖਾਸ ਤੌਰ 'ਤੇ 20ਵੀਂ ਸਦੀ ਤੱਕ ਇਹ ਮੈਚਿਓਰ ਸੀ ਗੱਲ ਕਿ ਜਿਹੜਾ ਵਿਰੋਧੀ ਹੈ, ਬੇਸ਼ੱਕ ਉਹ ਬਾਦਸ਼ਾਹ ਹੈ ਜਾਂ ਜਨਰਲ ਹੈ ਜਾਂ ਕੋਈ ਐਮਪਾਇਰ ਦਾ ਮਾਲਕ ਹੈ ਜਾਂ ਐਮਪਾਇਰ ਨੂੰ ਲੀਡ ਕਰਦਾ ਹੈ, ਉਸ ਦੀ ਸਾਈਕੋਲੋਜੀ ਕੀ ਹੈ, ਉਹਦਾ ਮਨੋਵਿਗਿਆਨ ਕੀ ਹੈ। ਹੁਣ ਜਦੋਂ ਅਸੀਂ ਬੈਕ ਜਾ ਕੇ 20ਵੀਂ ਸਦੀ ਦੇ ਡਿਕਟੇਟਰਸ, ਉਹ ਹਿਟਲਰ ਹੋਏ, ਮਸੋਲਨੀ ਹੋਏ, ਜਾਂ ਸਾਡੇ ਖਿੱਤੇ 'ਚ ਕਹਿਣਾ ਹੋਏ ਤਾਂ ਇੰਦਰਾ ਗਾਂਧੀ ਹੋਏ, ਔਰ ਹੁਣ ਜਦੋਂ ਕਿ ਪੁਤਿਨ ਜਾਂ ਨੇਤਨਯਾਹੂ ਜਾਂ ਮੋਦੀ, ਇਹਨਾਂ ਸਾਰਿਆਂ ਵੱਲ ਨਜ਼ਰ ਜਾਂਦੀ ਹੈ ਤੇ ਇਹਨਾਂ ਦੇ ਪ੍ਰੋਫਾਈਲ ਬਣੇ ਹੋਏ ਨੇ ਵੀ ਇਹ ਕਿਤੇ ਨਾ ਕਿਤੇ ਸਾਈਕੋਲੋਜੀਕਲੀ, ਜਿਹਦੇ ਲਈ ਲਫ਼ਜ਼ ਮਨੋਵਿਗਿਆਨ ਹੈ ਪੰਜਾਬੀ ਦਾ, ਜਾਂ ਸ਼ਾਇਦ ਇਸ ਨੂੰ ਜਿਹੜਾ ਹੈ ਉਹ ਜ਼ਿਹਨੀ ਤੌਰ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਬਿਮਾਰ ਨੇ। ਕਿਸੇ ਦਾ ਟਰਬਲਡ ਚਾਈਲਡਹੁੱਡ ਹੈ, ਬਚਪਨ ਜਿਹੜਾ ਉਹ ਤਕਲੀਫ 'ਚੋਂ ਗੁਜ਼ਰਿਆ, ਕੋਈ ਵੈਸੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ। ਜਾਂ ਜਿਹੜੀ ਹਿਊਮਨ ਪਰਸਨੈਲਿਟੀ ਹੈ ਉਹਨੂੰ ਬਿਲਡ ਕਰਨ ਦੇ ਵਿੱਚ ਜਾਂ ਉਸਨੇ ਕੀ ਰੁਖ ਲੈਣਾ ਹੈ, ਬਹੁਤ ਸਾਰਾ ਕੁਛ ਬਚਪਨ ਤੈਅ ਕਰਦਾ ਹੈ। ਸਰਕਮਸਟਾਂਸਿਸ, ਮਾਪਿਓ ਨੇ ਤੁਹਾਨੂੰ ਕਿਵੇਂ ਪਾਲਿਆ, ਕੁਛ ਜਿਹੜੇ ਗੁਰਬਤ ਦੇ ਮਾਰੇ ਹੋਏ ਨੇ, ਕੁਛ ਬਹੁਤ ਅਮੀਰੀ 'ਚੋਂ ਗੁਜ਼ਰਦੇ ਨੇ, ਉਹ ਉਹਨਾਂ ਦੀਆਂ ਜਿਹੜੀਆਂ ਨਰਵਸ ਨੇ ਜਾਂ ਉਹਨਾਂ ਦੀ ਸੈਂਸਿਟੀਵਿਟੀਜ਼ ਹੈ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ। ਪਰ ਇੱਕ ਗੱਲ ਜ਼ਾਹਰ ਹੈ ਕਿ ਜਿਹੜਾ ਡਰਿਆ ਹੋਇਆ ਬੰਦਾ ਹੁੰਦਾ ਹੈ, ਬਿਲਕੁਲ ਜਿਹੜਾ ਫੀਅਰ 'ਚ ਹੁੰਦਾ ਹੈ, ਉਹ ਬਾਰ-ਬਾਰ ਇਹ ਗੱਲ ਜ਼ਰੂਰ ਕਹੇਗਾ ਵੀ ਮੈਂ ਤਾਂ ਨਹੀਂ ਡਰਦਾ। ਇਹ ਵੀ ਉਸ ਦਾ ਡਿਫੈਂਸ ਹੈ ਆਪਣੇ ਅੰਦਰਲੇ ਡਰ ਨੂੰ ਜਿਹੜਾ ਉਹ ਕਰਨ। ਔਰ ਇਸੇ ਤਰ੍ਹਾਂ ਜਿਹੜੇ ਬੁਲੀ ਹੁੰਦੇ ਨੇ, ਇਨਫੈਕਟ ਉਹ ਕਾਵਰਡ ਹੁੰਦੇ ਨੇ। ਨਹੀਂ ਤਾਂ ਬਹੁਤਿਆਂ ਨੂੰ ਲੱਗਦਾ ਕਿ ਜੀ ਬੁਲੀ ਬੜਾ ਤਾਕਤਵਰ, ਬੜਾ ਬਦਮਾਸ਼, ਉਹਨਾਂ ਦਾ ਦੀ ਜ਼ਹਿਨੀਅਤ ਜਾਂ ਉਹਨਾਂ ਦਾ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ। ਔਰ ਉਸ 'ਚੋਂ ਹੀ ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬੁਲੀ ਨੂੰ ਇੱਕ ਵਾਰ ਚੈਲੰਜ ਕਰ ਦਿੰਦੇ ਹੋ, ਉਸ ਨੂੰ ਜਿਹੜਾ ਉਹ ਇੱਕ ਵਾਰੀ ਟਿਕਾਣੇ ਲਾ ਦਿੰਦੇ ਹੋ,
ਉਹ ਫਿਰ ਇਲਾਕੇ 'ਚੋਂ ਵੀ ਦੌੜ ਜਾਂਦਾ ਤਾਂ ਉਹ ਸਾਰਿਆਂ ਨੂੰ ਹੀ ਛੱਡ ਜਾਂਦਾ, ਉਹਨੂੰ ਫੇਸ ਹੀ ਨਹੀਂ ਕਰ ਸਕਦਾ। ਇਹ ਵੀ ਉਸ ਹਿਊਮਨ ਸਾਈਕੋਲੋਜੀ ਦਾ ਹੀ ਹਿੱਸਾ ਹੈ। ਔਰ ਇਹ ਈਵਨ ਮੈਂ ਪਿਛਲੇ ਦਿਨਾਂ 'ਚ ਕਿਤੇ ਡਿਸਕਸ਼ਨ 'ਚ ਗੱਲ ਕੀਤੀ, ਮੈਂ ਕਿਹਾ ਕਿ ਵੀ ਇਹ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ, ਮੇਨਕਾ ਗਾਂਧੀ ਇੰਦਰਾ ਗਾਂਧੀ ਦੀ ਨੂੰਹ, ਸਿੱਖ ਬੈਕਗਰਾਊਂਡ ਦੀ, ਕਰਨਲ ਆਨੰਦ ਉਹਦਾ ਪਿਓ ਸੀ, ਔਰ ਉਹ ਇੰਦਰਾ ਗਾਂਧੀ ਪਸੰਦ ਨਹੀਂ ਸੀ ਕਰਦੀ, ਵੈਸੇ ਹੀ ਸੰਜੇ ਗਾਂਧੀ ਨੇ ਮਰਜ਼ੀ ਨਾਲ ਵਿਆਹ ਕੀਤਾ ਸੀ। ਔਰ ਇਹ ਜਦੋਂ ਉਹਦੀ ਬਣਦੀ ਤਾਂ ਨਹੀਂ ਸੀ, ਪਰ ਉਹ ਫਿਰ ਵੀ ਕੋਸ਼ਿਸ਼ ਕਰਦੀ ਸੀ ਕਿ ਵੀ ਮੈਂ ਐਡਜਸਟ ਹੋਵਾਂ ਘਰ ਦੇ ਵਿੱਚ। ਪਰ ਇੱਕ ਵਾਰ ਐਸਾ ਹੋਇਆ ਕਿ ਵੀ ਕਾਫੀ ਇਹਨੇ ਇੰਦਰਾ ਗਾਂਧੀ ਨੇ ਖਲਾਰਾ ਪਾ ਲਿਆ, ਉਹਨੇ ਵੀ ਮੀਡੀਆ ਸੱਦ ਲਿਆ, ਕਿਉਂਕਿ ਮੀਡੀਆ ਪਰਸਨ ਸੀਗੀ ਮੇਨਕਾ ਗਾਂਧੀ, ਹੁਣ ਵੀ ਹੈ। ਔਰ ਉਹਦੇ 'ਚ ਜਦੋਂ ਇੰਦਰਾ ਗਾਂਧੀ ਨੇ ਕੋਈ ਉਸ ਨੂੰ ਕੋਈ ਕੌੜਾ ਲਫ਼ਜ਼ ਉਹਦੇ ਪੇਰੈਂਟਸ ਜਾਂ ਦੂਸਰੇ ਬਾਰੇ ਕਿਹਾ, ਤੇ ਉਹਨੇ ਮੇਨਕਾ ਗਾਂਧੀ ਨੇ ਉਹਨੂੰ ਅੱਗੋਂ ਕਿਹਾ ਯੂ ਬਿਚ, ਤੇ ਇੰਦਰਾ ਗਾਂਧੀ ਜਿੱਥੇ ਖੜੀ ਸੀ ਧੜਮ ਕਰਕੇ ਉੱਥੇ ਹੀ ਡਿੱਗ ਪਈ। ਹੁਣ ਜਿਹੜਾ ਇਹ ਕਿਉਂਕਿ ਖੁਸ਼ਵੰਤ ਸਿੰਘ ਦੂਰੋਂ ਨੇੜਿਓਂ ਇਹਦਾ ਮੇਨਕਾ ਗਾਂਧੀ ਦਾ ਰਿਸ਼ਤੇਦਾਰ ਵੀ ਸੀ, ਉਹਨੇ ਕਿਤੇ ਇਹ ਕੋਟ ਕੀਤਾ। ਹੁਣ ਹੁੰਦਾ ਕੀ ਹੈ ਵੀ ਇੱਕ ਪਾਸੇ ਜਦੋਂ ਇਹ ਹੋਏ ਕਿ ਜੀ ਇੱਕੋ ਹੀ ਜਿਹੜੀ ਹੈ ਉਹ ਮੰਤਰੀ ਹੈ, ਬਾਕੀ ਤਾਂ ਸਾਰੇ ਸੰਤਰੀ ਨੇ, ਔਰ ਇੱਧਰ ਮੈਡਮ ਜਿਹੜਾ ਉਹ ਮੂੰਹ ਸੁੱਕਦੇ ਹੋਣ ਜਾਂ ਕਿਸੇ ਦਾ, ਉਹ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਇਸ ਕਿਸਮ ਦੀ ਜਿਹੜੀ ਤੁਸੀਂ ਕਿ ਵੀ ਜਿੱਥੇ ਤੁਸੀਂ ਡਿਸੀਡੈਂਸ ਟੋਲਰੇਟ ਹੀ ਨਹੀਂ ਕਰਨਾ ਕਿ ਵੀ ਤੁਹਾਨੂੰ ਤੁਹਾਡੇ ਘਰ 'ਚ ਤੇ ਮੀਡੀਆ ਦੇ ਸਾਹਮਣੇ ਜਾਂ ਅਦਰਵਾਈਜ਼ ਕੋਈ ਇਹ ਐਡਰੈਸ ਕਰੇ। ਸੋ ਇਹ ਵੀ ਕਿਉਂ ਇਹ ਉਹ ਸ਼ੋਅ ਕਰਦਾ ਵੀ ਜਿਨ੍ਹਾਂ ਨੂੰ ਇਹ ਸ਼ੋਅ ਕੀਤਾ ਜਾਂਦਾ ਹੈ ਕਿ ਜੀ ਨਰਵ ਆਫ ਸਟੀਲਸ ਔਰ ਨਰਵਸ ਆਫ ਆਇਰਨ, ਇਨਫੈਕਟ ਉਹ ਬਹੁਤ ਪੇਤਲੀ ਗਰਾਊਂਡ ਤੇ ਖੜੇ ਹੁੰਦੇ ਨੇ, ਔਰ ਬਹੁਤ ਵਾਰ ਉਹਨਾਂ ਦਾ ਅਹਿਸਾਸੇ ਕਮਤਰੀ, ਔਰ ਜਿਹੜੇ ਬੜੇ ਹੁਣਾ ਮੋਦੀ ਵਰਗਾ ਖੋਤਾ ਜਿਹੜਾ ਐਨ ਕਦੇ ਬ੍ਰਾਂਡਡ ਗੋਗਲਸ ਵੀ ਲਾਏ ਨੇ, ਪੈਨ ਵੀ ਫੜਿਆ, ਅਚਕਨ ਵੀ ਪਾਈ ਹੈ, ਸੂਟ ਬਣਾਇਆ ਪਤਾ ਨਹੀਂ ਕਿੰਨੇ ਲੱਖ ਦਾ, ਉਹਦੇ ਤੇ NM ਲਿਖਿਆ ਨਰਿੰਦਰ ਮੋਦੀ, ਇਹ ਸਾਰੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਨੇ। ਔਰ ਜਿਹੜੇ ਆਪਣੇ ਆਪ ਨੂੰ ਸੁਪੀਰੀਅਰ ਦੱਸ ਰਹੇ ਹੁੰਦੇ ਨੇ, ਇਨਫੈਕਟ ਉਹ ਇਨਫੀਰੀਅਰਿਟੀ ਕੰਪਲੈਕਸ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੁੰਦੇ ਨੇ। ਹੁਣ ਮੈਂ ਇੰਨੀ ਲੰਬੀ ਚੌੜੀ ਭੂਮਿਕਾ ਇਸ ਲਈ ਬੰਨੀ ਹੈ ਕਿ ਜਿਹੜਾ ਭਾਰਤੀ ਇੱਕ ਤਾਂ ਇਹਨਾਂ ਨੇ ਪਹਿਲਾਂ ਖੁਦ ਹੀ ਪ੍ਰਾਚੀਨ ਭਾਰਤ, गौरव हमारी फौज, हमने पाकिस्तान के 2 टुकड़े किए 1971 में, अब पाकिस्तान के 4 करोगे तुम, इस ਸਾਰੇ ਆਪਣੇ ਝੂਠ ਦੇ ਵਿੱਚ ਜਿਹੜੇ ਜੀ ਰਹੇ ਸੀ। ਔਰ ਇਹਨਾਂ ਨੇ 22 ਅਪ੍ਰੈਲ ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਵੀ ਅਸੀਂ ਭਾਰਤ ਦੇ ਲੋਕਾਂ ਨੂੰ ਔਰ ਇੰਟਰਨੈਸ਼ਨਲੀ, ਕਿਉਂਕਿ ਵੱਡਾ ਥਾਣੇਦਾਰ ਸਾਡਾ ਯਾਰ ਹੈ ਅਮਰੀਕਾ, ਔਰ ਦੂਜਾ ਬੇਸ਼ੱਕ ਟਰੰਪ ਨੇ ਤਾਂ ਪਿਛਲੇ 8-9 ਮਹੀਨੇ ਤੋਂ ਡਿਸਟੈਂਸ ਵਾਲੀ ਲਾਈਨ ਲਈ ਹੋਈ ਸੀਗੀ, ਲੇਕਿਨ ਉਹਨਾਂ ਨੂੰ ਇਹ ਸੀ ਕਿ ਫਾਲਸ ਫਲੈਗ ਕਰਕੇ ਪਾਕਿਸਤਾਨ ਨੂੰ ਇੱਕ ਵਾਰੀ ਜਿਹੜਾ ਦਬਲਣਾ। ਫਾਲਸ ਫਲੈਗ ਤਾਂ ਕਰ ਲਿਆ, ਕੋਈ ਸਬੂਤ ਨਹੀਂ, ਕੋਈ ਗੱਲ ਨਹੀਂ, ਇੱਕਦਮ ਪਾਕਿਸਤਾਨ ਦੇ ਸਿਰ ਉਹਦਾ ਇਲਜ਼ਾਮ ਵੀ ਦੇ ਦਿੱਤਾ। ਲੇਕਿਨ ਜਦੋਂ 7, 8, 9, 10 ਮਈ ਨੂੰ ਜਿਹੜਾ 4 ਦਿਨਾਂ ਦੇ ਵਿੱਚ ਜਲਵਾ ਹੋਇਆ, ਉਸ ਦੀ ਚੀਸ, ਪੀੜ, ਜ਼ਖਮ ਅਜੇ ਵੀ ਅੱਲੇ ਨੇ, ਜਾਂ ਉਹਨਾਂ ਨੂੰ ਕਹੋ ਜੀ ਵੀਪਿੰਗ ਵੂੰਡਸ ਨੇ, ਜ਼ਖਮ ਰਿਸ ਰਹੇ ਨੇ। ਲੇਕਿਨ ਰਿਪੀਟਡਲੀ ਇਹਨਾਂ ਦੀ ਲੀਡਰਸ਼ਿਪ ਵੀ ਔਰ ਫੌਜੀ ਜਨਰਲ, ਮੈਨੂੰ ਇਹ ਲੱਗਦਾ ਵੀ ਜਿਸ ਕਿਸਮ ਦੀ ਇਸ ਵੇਲੇ ਤਾਕਤ ਦੇ ਨਾਲ ਉਹਨਾਂ ਦਾ ਇਹ ਚੀਫ ਆਫ ਡਿਫੈਂਸ ਸਟਾਫ ਜਿਹੜਾ ਹੈ ਮਿਸਟਰ ਉਪਿੰਦਰ ਦਵਿਵੇਦੀ ਜਿਹੜਾ ਇਹ ਬੋਲ ਰਿਹਾ, ਇਹ ਤਾਂ ਕਿਤੇ ਨਾ ਇਹ ਨਾ ਹੋਏ ਕਿ ਵੀ ਅਲਟੀਮੇਟਲੀ ਚਲੋ ਪਾਕਿਸਤਾਨ ਨੇ ਤਾਂ ਅਮੈਂਡਮੈਂਟ ਆਪਣੀ 27 ਕਿ ਕਿੰਨੀ ਕਰਕੇ ਉਹ ਤਾਂ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਜਿਹੜੇ ਫੌਜੀ ਚੀਫ ਫੀਲਡ ਮਾਰਸ਼ਲ ਤੈਅ ਜ਼ਿੰਦਗੀ ਰਹਿਣਗੇ, ਔਰ ਪਾਕਿਸਤਾਨ ਦੇ 78 ਸਾਲਾ ਉਸ ਦੀ ਹੋਂਦ ਦੇ ਵਿੱਚ ਵੀ ਆਲਮੋਸਟ ਅੱਧਾ ਟਾਈਮ ਸਿੱਧੇ ਤੌਰ ਦੇ ਉੱਤੇ ਹੀ ਫੌਜੀ ਚੀਫ ਰਹੇ ਨੇ। ਔਰ ਸਿਵਲੀਅਨ ਗਵਰਨਮੈਂਟਸ ਵੀ ਜਿਹੜੀਆਂ ਨੇ ਉਹ ਉਹਨਾਂ ਦੇ ਇੱਕ ਸਿਸਟਮ ਹੈ, ਉਹ ਤੁਰਕੀਆ ਟਾਈਪ ਉਹਨਾਂ ਨੇ ਬਣਾ ਲਿਆ, ਜਾਂ ਅਦਰਵਾਈਜ਼ ਲੌਂਗ ਟਰਮ ਜਿਹੜਾ ਉਹ ਘੱਟੋ ਘੱਟ ਡਿਫੈਂਸ ਮਿਨਿਸਟਰੀ, ਫੋਰਨ ਮਿਨਿਸਟਰੀ, ਇਸ ਦੇ ਉੱਤੇ ਜਿਹੜਾ ਉਹਨਾਂ ਦਾ ਰਹੇਗਾ ਪਾਰਟ। ਔਰ ਇਹ ਹਰ ਇੱਕ ਮੁਲਕ ਨੇ ਆਪੋ ਆਪਣੀ ਲੋੜ ਮੁਤਾਬਕ ਦੇਖਣਾ ਵੀ ਉਹਨੂੰ ਕੀ ਚਾਹੀਦਾ। ਲੇਕਿਨ ਇਹ ਜਿਹੜਾ ਭਾਰਤ ਜਮਹੂਰੀਅਤ ਦਾ ਡਰਮ ਜਿਹੜਾ ਉਹ ਠੋਕਦਾ ਹੈ, ਉਸ ਦਾ ਢੋਲ ਵਜਾਉਂਦਾ ਹੈ, ਮੈਨੂੰ ਇਹ ਲੱਗਦਾ ਵੀ ਇਹ ਕਿਤੇ ਇਸ ਕਰੀਬ ਤੇ ਨਹੀਂ ਆ ਗਿਆ ਵੀ ਫੌਜ ਨੇ ਹੀ ਜਿਹੜਾ ਉਹ ਅਲਟੀਮੇਟਲੀ ਹੁਣ ਰਨ ਕਰਨਾ ਹੈ ਮੁਲਕ। ਇੱਕ ਤਾਂ
ਟਰਮ ਇਹ ਯੂਜ਼ ਹੋ ਰਹੀ ਹੈ ਕਿ ਫੌਜ ਦਾ ਭਗਵਾਕਰਨ ਹੋ ਗਿਆ। ਮੈਨੂੰ ਲੱਗਦਾ ਉਹ ਤਾਂ ਭਗਵਾਕਰਨ 2014 ਤੋਂ ਹੀ ਸ਼ੁਰੂ ਹੋ ਗਿਆ ਸੀ। ਹੁਣ ਕਾਫੀ ਹੱਦ ਤੱਕ ਉਹ ਭਗਵਾਕਰਨ ਤਾਂ ਹੋਇਆ ਹੀ ਹੋਇਆ, ਪਰ ਇਸ ਵੇਲੇ ਉਹਨਾਂ ਦੇ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਨਾਲੋਂ ਵੀ ਜਿੰਨੀ ਤਿੱਖੀ ਸੁਰ ਫੌਜੀ ਚੀਫ ਦੀ ਪੋਲੀਟੀਕਲ ਸਟੇਟਮੈਂਟਸ ਦੇ ਉੱਤੇ ਹੈ, ਇਹ ਕਾਬੂਓਂ ਬਾਹਰ ਹੋ ਰਿਹਾ ਕੰਮ। ਲੇਕਿਨ ਜਿਹੜਾ ਬਾਰ-ਬਾਰ ਉਹਨਾਂ ਦਾ ਇੱਕ ਡਰ ਹੈ, ਜਿਹੜਾ 7, 8, 9, 10 ਮਈ ਨੂੰ ਪਾਕਿਸਤਾਨ ਨੇ ਜਿਹੜਾ ਇਹਨਾਂ ਨੂੰ ਡੂੰਘੀ ਸੱਟ ਲਾਈ ਹੈ, ਜਿਹੜੀ ਰਿਸ ਰਹੀ ਹੈ, ਉਸ ਚੋਂ ਨਿਕਲਦੇ ਇਹ ਕਹਿੰਦੇ ਨੇ ਦੇਖੋ हमने ऑपरेशन संदूर में पाकिस्तान को सबक सिखाया। लेकिन ਤੁਸੀਂ दूसरे पासे देखो, इस सारे तो बाद मोदी और एस जयशंकर और अमित शाह इन्हां सारिਆਂ ਦੇ ਬਿਆਨ ਸੀ कि ਹੁਣ ਅਸੀਂ ਇੱਕ ਨਿਊ ਨੋਰਮ ਸਥਾਪਿਤ ਕਰ ਦਿੱਤਾ ਹੈ। और ਨਿਊ ਨੋਰਮ ਦਾ ਮਤਲਬ ਹੈ ਕਿ ਕੋਈ ਦਹਿਸ਼ਤਗਰਦ ਹਮਲਾ ਹੋਇਆ ਉਹਨੂੰ ਅਸੀਂ ਐਕਟ ਆਫ ਵਾਰ ਮੰਨਾਂਗੇ ਔਰ ਵਾਪਸ ਜਿਹੜਾ ਅਸੀਂ ਹਮਲਾ ਕਰਾਂਗੇ। ਲੇਕਿਨ ਹੁਣ ਆ ਦਿੱਲੀ ਬਲਾਸਟ ਜਿਹਦੇ ਥੱਲੇ ਜਿਹਨੂੰ ਵਾਈਟ ਕਾਲਰ ਟੈਰਰਿਜ਼ਮ ਕਹਿ ਰਹੇ ਨੇ, ਪਹਿਲੀਆਂ ਖਬਰਾਂ ਜੈਸ਼ ਏ ਮੁਹੰਮਦ ਨਾਲ ਜੋੜੀਆਂ ਇੱਧਰ ਉੱਧਰ, ਪਰ ਪਾਕਿਸਤਾਨ ਦਾ ਨਾਂ ਨਹੀਂ ਲਿਆ। ਆਪਣੇ ਗੋਦੀ ਮੀਡੀਆ ਨੂੰ ਵੀ ਕਿਹਾ ਨਾ, ਕਿਉਂਕਿ ਫਿਰ ਤਾਂ ਐਕਟ ਆਫ ਵਾਰ ਵੀ ਆਓ ਮੈਦਾਨ 'ਚ। ਸੋ ਇੱਕ ਪਾਸੇ ਤਾਂ ਇਹ ਹੈ ਕਿ ਇਸ ਕਦਰ ਖੌਫਜ਼ਦਾ ਨੇ ਕਿ ਇਹਨਾਂ ਨੂੰ ਪਤਾ ਹੈ ਕਿ ਵੀ ਅਜੇ ਤਾਂ ਫੈਂਟੀ ਪਈ ਚੜੀ ਹੈ, ਜੋ ਜੇ ਹੁਣ ਕੁਛ ਕੀਤਾ ਤੇ ਸ਼ਾਇਦ ਜਿਹੜਾ ਮਾੜਾ ਮੋਟਾ ਭਰਮ ਰਹਿ ਗਿਆ, ਜਿਹੜਾ ਟਰੰਪ ਨੇ ਹੁਣ ਟਰੰਪ ਜਿਹੜਾ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ ਜੋ ਓਵਲ ਆਫਿਸ ਸੀ, ਉਹਦੀ ਪ੍ਰੈਜ਼ੈਂਸ 'ਚ ਵੀ ਇਹ ਕਿਹਾ ਕਿ ਵੀ ਮੈਂ 8 ਜੰਗਾਂ ਰੁਕਵਾਈਆਂ ਨੇ ਜਿਨ੍ਹਾਂ ਦੇ ਵਿੱਚ ਭਾਰਤ ਪਾਕਿਸਤਾਨ ਦਾ ਜਿਹੜਾ ਨਹੀਂ ਤਾਂ ਬਹੁਤ ਤਬਾਹੀ ਹੋਣੀ ਸੀ। ਹੁਣ ਉੱਥੇ ਤਾਂ ਇਹਨਾਂ ਦਾ ਮੂੰਹ ਨਹੀਂ ਖੁੱਲ੍ਹਦਾ, ਕਿਉਂਕਿ ਜਦੋਂ ਕੁੱਟ ਪਈ ਇਹਨਾਂ ਨੇ ਹੀ ਅਮਰੀਕਾ ਦੇ ਤਰਲੇ ਕੀਤੇ ਕਿ ਜੀ ਕੁਝ ਜਿਵੇਂ ਕਾਰਗਿਲ ਦੇ ਵਿੱਚ ਵੀ ਵਾਜਪਾਈ ਨੇ ਕਲਿੰਟਨ ਨੂੰ ਕਿਹਾ ਸੀ ਕਿ ਜੀ ਰੁਕਵਾਓ ਇਸ ਸਾਰੇ ਨੂੰ, ਉਹਨੇ ਨਵਾਜ਼ ਸ਼ਰੀਫ ਨੂੰ ਸੱਦਿਆ ਔਰ ਫਿਰ ਪਾਕਿਸਤਾਨ ਨੇ ਵਿਦਡਰਾ ਕੀਤਾ। ਸੋ ਇਸ ਸਾਰੇ ਦੇ ਚਲਦੇ ਮੈਂ ਇਹੀ ਸਟੇਟਮੈਂਟ ਜਿਹੜੀ ਇਹਨਾਂ ਦਾ ਇੰਡੀਆ ਜਿਹੜਾ ਆਰਮੀ ਚੀਫ ਹੈ ਉਹ ਸਟੇਟਮੈਂਟ ਦੇ ਰਿਹਾ। ਜਨਰਲ ਉਪਿੰਦਰ द्विवेदी ਨਵੰਬਰ 17 ਨੂੰ ਨੇ ਜਿਹੜੇ ਨੇ ਇਹ ਇੱਕ ਥਾਂ ਤੇ ਡਿਸਕਸ ਕਰ ਰਿਹਾ ਸੀ ਤੇ ਉੱਥੇ ਕਹਿ ਰਿਹਾ ਕਿ ਜੀ ਸਾਡੇ ਹੁਣ ਇੰਡੀਆ ਦੇ ਚਾਈਨਾ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਬਹੁਤ ਇੰਪਰੂਵ ਹੋਈ ਹੈ। ਇੰਨੀ ਵਾਰੀ ਮੀਟਿੰਗਸ ਹੋਈਆਂ ਉਹਦੀਆਂ ਮੋਦੀ ਔਰ ਸ਼ੀ ਜਿਨਪਿੰਗ ਦੀਆਂ, ਔਰ ਹੁਣ ਅਸੀਂ ਜਿਹੜਾ ਇਹ ਬੈਨੀਫੀਸ਼ੀਅਲ ਫॉर ਇੰਡੀਆ ਇਹ ਉਹ ਹੈ। ਫਿਰ ਉਹਨੇ ਕਿਹਾ ਕਿ ਵੀ ਅਸੀਂ ਜਿਹੜੇ ਨੇ referring to India's military preparedness, Army Chief said Operation Sandoor was just a trailer that ended in 88 hours। ਕਿ ਜੀ ਇਹ ਜਿਹੜਾ ਪਾਕਿਸਤਾਨ ਨੂੰ ਅਸੀਂ ਦਿਖਾਇਆ 88 ਘੰਟੇ ਦਾ, ਇਹ ਸਿਰਫ ਟ੍ਰੇਲਰ ਸੀ। India is ready for any future scenario. If Pakistan gives a chance, we will teach it how to behave responsibly with a neighboring nation। ਕਿ ਜੇ ਹੁਣ ਸਾਨੂੰ ਪਾਕਿਸਤਾਨ ਨੇ ਕੋਈ ਮੌਕਾ ਦਿੱਤਾ ਤੇ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ ਤੇ ਦੱਸਾਂਗੇ ਕਿ ਭਾਈ ਜਿਹੜਾ ਕਿਵੇਂ ਜਿਹੜਾ ਇੱਕ ਗਵਾਂਢੀ ਮੁਲਕ ਵਾਂਗ ਰਹੀਦਾ। ਔਰ ਇਹ ਨਾਲ ਦੀ ਨਾਲ ਉਹਨੇ ਪੋਲੀਟੀਕਲ ਸਟੇਟਮੈਂਟ, ਜਦੋਂ ਮੈਂ ਕਿਹਾ ਵੀ ਇਹ ਤਾਂ ਫੌਜ ਟੇਕ ਓਵਰ ਵਾਲਾ ਕੰਮ ਹੀ ਲੱਗਦਾ, ਉਹਨੇ ਉਹਦੇ 'ਚ ਕਹਿ ਰਿਹਾ ਕਿ ਸਿਕਿਉਰਿਟੀ ਸਿਚੁਏਸ਼ਨ ਜੰਮੂ ਕਸ਼ਮੀਰ ਬਾਰੇ ਉਹਨੇ ਕਿਹਾ ਜੀ ਹੁਣ ਟੈਰਰਿਸਟ ਇਨਸੀਡੈਂਟਸ ਘਟ ਗਈਆਂ ਨੇ ਜਦੋਂ ਦਾ ਅਸੀਂ ਆਰਟੀਕਲ 370 ਖਤਮ ਕੀਤਾ। ਫਿਰ ਉਹ ਕਹਿ ਰਿਹਾ ਟਾਕਸ ਐਂਡ ਟੈਰਰ ਕਾਂਟ ਗੋ ਟੂਗੈਦਰ, blood and water cannot flow together. We are committed to a peaceful process and we will cooperate with it. Until then, we will treat terrorists and their sponsors alike. ਹੁਣ ਇਹ ਸਟੇਟਮੈਂਟ ਫੌਜੀ ਚੀਫ ਦੇ ਰਿਹਾ ਕਿ ਜੀ blood and water can't flow together, ਇਹ ਤਾਂ ਪੋਲੀਟੀਕਲ ਸਟੇਟਮੈਂਟ ਟੋਟਲੀ। ਸੋ ਇਹਦੇ ਤੋਂ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਫਿਰ ਇਕੱਲਾ ਇੱਥੇ ਨਹੀਂ ਰੁਕਿਆ, ਮਨੀਪੁਰ ਦਾ ਉੱਤੇ ਵੀ ਉਹਨੇ ਕਮੈਂਟ ਕੀਤਾ ਕਿ ਜੀ ਇਹ ਜਿਹੜੀ ਮਨੀਪੁਰ 'ਚ ਹੋਇਆ ਇਹ ਬਹੁਤ ਦੁਖਦਾਈ ਹੈ, ਟਰਬਲ। ਪਰ ਜਦੋਂ ਦਾ ਅਸੀਂ ਉੱਥੇ ਪ੍ਰੈਜ਼ੀਡੈਂਟ ਰੂਲ ਲਾਇਆ ਫਰਵਰੀ 2025 ਤੋਂ ਇੰਪੋਜ਼ ਕੀਤਾ, ਵੀ ਹੈਵ ਸੀਨ ਗ੍ਰੇਟਰ ਟਰਸਟ ਅਮੰਗ ਪੀਪਲ ਐਂਡ ਇਨ ਦਾ ਗਵਰਨਮੈਂਟ। ਬਿਲਕੁਲ ਝੂਠ। ਸੋ ਇਸ ਸਾਰੇ ਦੇ ਚਲਦਿਆਂ ਮੈਨੂੰ ਲੱਗਦਾ ਹੈ ਵੀ ਇਹ ਸ਼ਰਾਰਤ ਕਰਨ ਦੇ ਮੂਡ 'ਚ ਵੀ ਨੇ, ਕਿਉਂਕਿ ਇੱਕ ਪਾਸੇ ਇਹ ਵੀ ਖਬਰ ਹੈ ਕਿ ਅਫਗਾਨ ਟ੍ਰੇਡ ਮਿਨਿਸਟਰ ਨੂਰੂਦੀਨ ਅਜ਼ੀਜ਼ੀ ਟੂ ਬਿਗਨ 5-day ਇੰਡੀਆ ਵਿਜ਼ਿਟ ਫਰੋਮ ਟੁਮਾਰੋ। ਹੁਣ ਅਸੀਂ ਦੇਖਦੇ ਹਾਂ ਕਿ ਉਹ ਮਤਕੀ ਫੋਰਨ ਮਿਨਿਸਟਰ ਦਿੱਲੀ 'ਚ ਬੈਠਾ ਸੀ ਤੇ ਜੋ ਕੁਛ ਅਫਗਾਨਿਸਤਾਨ ਪਾਕਿਸਤਾਨ ਬਾਰਡਰ ਤੇ ਤਹਿਰੀਕੇ ਤਾਲਿਬਾਨ ਵਾਲੇ ਕਰ ਰਹੇ ਸੀ, ਪਾਕਿਸਤਾਨ ਨੇ ਠੋਕਿਆ ਜਾ ਕੇ ਅੰਦਰ। ਹੁਣ ਅਜੇ ਕੁਛ ਹਫ਼ਤੇ ਬੀਤੇ ਨੇ ਇਸ ਨੂੰ
ਤੇ ਹੁਣ ਜਿਹੜਾ ਅਫਗਾਨਾਂ ਦਾ ਜਿਹੜਾ ਤਾਲਿਬਾਨ ਰਜੀਮ ਦਾ ਟ੍ਰੇਡ ਮਿਨਿਸਟਰ ਹੈ ਨੂਰੁद्दीन ਅਜ਼ੀਜ਼ੀ, ਉਹ 5 ਰੋਜ਼ਾ ਦੌਰੇ ਦੇ ਉੱਤੇ ਆ ਰਿਹਾ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਵਿਦਨ ਇਹ ਤਾਂ ਹੁਣ ਡੇਅਰ ਨਹੀਂ ਕਰਨਗੇ ਕਿ ਸਿੱਧਾ ਅਟੈਕ ਕਰਨ, ਪਰ ਇਹਨਾਂ ਨੇ ਜਿਹੜਾ ਪ੍ਰੋਕਸੀ ਵਾਰ ਥਰੂ ਤਾਲਿਬਾਨ ਰਜੀਮ ਸ਼ੁਰੂ ਕੀਤੀ ਹੋਈ ਹੈ ਉਹਦੀ ਇਹ ਕੰਟੀਨਿਊਟੀ ਕਰਨਗੇ। ਇਹਨਾਂ ਨੂੰ ਟ੍ਰੇਡ ਵਜ਼ੀਰ ਕਾਹਦੇ ਨੇ ਸਾਰੇ ਜਿਹੜੇ ਨੇ ਉਹ ਤਾਂ UN ਦੀ ਦਹਿਸ਼ਤਗਰਦ ਲਿਸਟ ਦੇ ਉੱਤੇ ਨੇ, ਲੇਕਿਨ ਇਹਨਾਂ ਨੂੰ ਇਹ ਜਿਹੜਾ ਚੰਗਾ ਫੰਡ ਕਰ ਰਹੇ ਨੇ ਔਰ ਇਹ ਸਮਝਦੇ ਨੇ ਕਿ ਭਾਈ ਸਾਡੇ ਵੱਸ ਦਾ ਰੋਗ ਨਹੀਂ ਹੈ ਪਾਕਿਸਤਾਨ ਨੂੰ ਹੈਂਡਲ ਕਰਨਾ। ਸੋ ਉਹਦਾ ਜਿਹੜਾ ਪ੍ਰੋਕਸੀ ਦੇ ਤੌਰ ਤੇ ਇਹਨਾਂ ਨੂੰ ਵਰਤੋ, ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰੋ, ਅਨਸਟੇਬਿਲਿਟੀ ਕਰੋ, ਬਲੋਚਿਸਤਾਨ 'ਚ ਕਰੋ, ਸਿੰਧ ਦੇ ਵਿੱਚ ਕਰੋ, ਔਰ ਉਸ ਲਾਈਨ ਦੇ ਉੱਤੇ ਹੀ ਇਹ ਕੰਮ ਕਰ ਰਹੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਈਰਾਨ ਨੇ ਭਾਰਤੀ ਨਾਗਰਿਕਾਂ ਨੂੰ ਈਰਾਨ ਵਿੱਚ ਵੀਜ਼ਾ ਫ੍ਰੀ ਐਂਟਰੀ ਦੇਣ ਤੇ ਪਾਬੰਦੀ ਲਗਾ ਦਿੱਤੀ ਹੈ, ਭਾਵੇਂ ਇਸ ਦਾ ਕਾਰਨ ਕ੍ਰਿਮੀਨਲ ਲੋਕਾਂ ਵੱਲੋਂ ਇਸ ਸਹੂਲਤ ਦੀ ਕੁਵਰਤੋਂ ਦੱਸਿਆ ਜਾ ਰਿਹਾ ਹੈ, ਪਰ ਅਸਲ ਵਿੱਚ ਈਰਾਨ ਦੀ ਇਸ ਸਹੂਲਤ ਦਾ ਫਾਇਦਾ ਉਠਾ ਕੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਭਾਰਤੀ ਏਜੰਟ ਈਰਾਨ ਵਿੱਚ ਵੜ ਚੁੱਕੇ ਨੇ। ਸੋ ਈਰਾਨ ਨੇ ਭਾਰਤ ਨੂੰ ਲਾਇਸੈਂਸ ਦਿੱਤਾ ਹੈ ਔਰ ਦੂਸਰੇ ਪਾਸੇ ਬੰਗਲਾਦੇਸ਼ ਦੀ ਉੱਚ ਅਦਾਲਤ ਨੇ ਸ਼ੇਖ ਹਸੀਨਾ ਨੂੰ ਸਜ਼ਾਏ ਮੌਤ ਦਿੱਤੀ ਹੈ ਅਤੇ ਨਾਲ ਹੀ ਬੰਗਲਾਦੇਸ਼ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਐਕਸਟ੍ਰਾਡੀਸ਼ਨ ਮੰਗੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੀ ਈਰਾਨ ਦਾ ਜ਼ਿਕਰ ਹੁੰਦਾ ਹੈ, ਜ਼ਾਹਰ ਹੈ ਵੀ ਇੱਕ ਪਾਸੇ ਅਮਰੀਕਾ ਔਰ ਵੈਸਟਰਨ ਮੁਲਕਾਂ ਨੇ ਈਰਾਨ ਦੇ ਉੱਤੇ 1979 ਤੋਂ ਬਾਅਦ ਹੀ ਜਦੋਂ ਆਇਤੁੱਲਾ ਖਮੀਨੀ ਨੇ ਸ਼ਾਹ ਆਫ ਈਰਾਨ ਦਾ ਤਖਤਾ ਪਲਟਿਆ, ਆਲਮੋਸਟ 45-44 ਸਾਲ ਹੋ ਗਏ ਨੇ, ਆਰਥਿਕ ਪਾਬੰਦੀਆਂ ਲਾਈਆਂ ਹੋਈਆਂ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਔਰ ਈਰਾਨ ਦਾ ਵੀ ਇੱਟ ਕੁੱਤੇ ਦਾ ਵੈਰ ਰਿਹਾ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਦਾਮ ਹੁਸੈਨ ਦੇ ਰਾਹੀਂ 8 ਸਾਲ ਈਰਾਨ ਨੂੰ ਪੱਛਮੀ ਤਾਕਤਾਂ ਨੇ ਜੰਗ ਦੇ ਵਿੱਚ ਉਲਝਾਈ ਰੱਖਿਆ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਭਾਰਤ ਦੇ ਈਰਾਨ ਦੇ ਨਾਲ ਸਬੰਧ ਹਮੇਸ਼ਾ ਹੀ ਜਿਹੜੇ ਨੇ ਉਹ ਬੜੇ ਦੋਸਤਾਨਾ ਰਹੇ। ਸੈਂਕਸ਼ਨਸ ਦੇ ਬਾਵਜੂਦ ਭਾਰਤ ਈਰਾਨ ਤੋਂ ਕਰੂਡ ਆਇਲ ਬਾਏ ਕਰਦਾ ਹੈ, ਸਾਊਦੀ ਅਰੇਬੀਆ ਤੋਂ ਤਾਂ ਕਰਦਾ ਹੀ ਹੈ, ਚੀਪ ਹੁੰਦਾ, ਈਰਾਨ ਤੋਂ ਵੀ ਕਰਦਾ। ਹੁਣ ਵੀ ਜਿਹੜੇ 18 ਕੰਪਨੀਆਂ ਤੇ ਟਰੰਪ ਨੇ ਪਾਬੰਦੀ ਲਾਈ ਹੈ ਕਿ ਜਿਹੜੇ ਈਰਾਨ ਦੇ ਨਾਲ ਵਪਾਰ, ਉਹਨਾਂ 'ਚ ਇੰਡੀਆ ਦੀਆਂ ਕੰਪਨੀਆਂ ਵੀ ਨੇ, ਜਿੱਥੇ ਰਸ਼ੀਅਨ ਆਇਲ ਬਾਏ ਕਰਨ ਕਰਕੇ 25% ਤੋਂ ਜ਼ਿਆਦਾ ਟੈਰਿਫ ਹੋਰ ਠੋਕਿਆ ਇੰਡੀਆ ਤੇ, ਉੱਥੇ ਈਰਾਨ ਬਾਰੇ ਵੀ ਪੂਰੀ ਵਾਰਨਿੰਗ ਹੈ। ਇਹ ਵੱਖਰੀ ਗੱਲ ਹੈ ਵੀ ਪਿਛਲੀ ਟਰੰਪ ਸਰਕਾਰ ਦੇ ਵੇਲੇ ਜਿਹੜੀ ਚਾਬਹਾਰ ਪੋਰਟ
ਹੁਣ ਅਫਗਾਨਿਸਤਾਨ ਦੇ ਨਾਲ ਇੰਡੀਆ ਦਾ ਕੋਈ ਸਿੱਧਾ ਸਬੰਧ ਨਹੀਂ ਜੁੜਦਾ ਹੈ ਕਿਉਂਕਿ ਪਾਕਿਸਤਾਨ ਦੇ ਬਾਰਡਰ ਰਾਹੀਂ ਜਾਣਾ ਪੈਂਦਾ, ਲੇਕਿਨ ਜੇ ਸਮੁੰਦਰ ਰਾਹੀਂ ਜਿਹੜੀ ਚਾਬਹਾਰ ਪੋਰਟ ਈਰਾਨ ਦੇ ਵਿੱਚ ਚਾਬਹਾਰ ਪੈਂਦਾ ਹੈ, ਪਰ ਉਹ ਨਾਲ ਅਫਗਾਨਿਸਤਾਨ ਦੇ ਕਨੈਕਟੀਵਿਟੀ ਕਰਦੀ ਹੈ। ਬਿਲਕੁਲ। ਔਰ ਈਰਾਨ ਨੂੰ ਵੀ ਇਹ ਹੈ ਕਿ ਭਾਈ, ਕਿਉਂਕਿ ਈਰਾਨ ਪਾਕਿਸਤਾਨ ਦੇ ਨਾਲ ਲਵ ਹੇਟ ਰਿਲੇਸ਼ਨਸ਼ਿਪ ਹੀ ਹੈ, ਕਿਉਂਕਿ ਵੱਡੀ ਪੋਪੂਲੇਸ਼ਨ ਵੀ ਹੈ ਉਹਨਾਂ ਦੇ, ਲੇਕਿਨ ਬਲੋਚਿਸਤਾਨ ਦੇ ਮੁੱਦੇ ਤੇ ਔਰ ਕਈ ਵਾਰ ਜਿਹੜਾ ਕੁਝ ਹੋਰ ਮੁੱਦਿਆਂ ਦੇ ਉੱਤੇ ਈਰਾਨ ਔਰ ਪਾਕਿਸਤਾਨ ਆਈ ਟੂ ਆਈ ਸੀ ਨਹੀਂ ਕਰਦੇ। ਇਸ ਲਈ ਇੱਕ ਵਾਰ ਜਿਹੜੀ ਹੈ ਉਹ ਈਰਾਨ ਨੇ ਪਾਕਿਸਤਾਨ ਦੇ ਵਿੱਚ ਮਿਸਾਈਲ ਅਟੈਕ ਕਰਕੇ ਉਹਨਾਂ ਦੇ ਕੁਝ ਮਾਰੇ ਬੰਦੇ, ਉਹਨਾਂ ਨੂੰ ਕਹਿ ਕੇ ਜੀ ਫਲਾਣੇ ਸੀ ਬਲੋਚ ਗੁਰੀਲੇ ਕਿ ਕੌਣ ਸੀ। ਪਾਕਿਸਤਾਨ ਨੇ ਜਵਾਬੀ ਮਿਸਾਈਲ ਈਰਾਨ ਦਾ ਵਿੱਚ, ਹਾਲਾਂਕਿ ਉਸ ਤੋਂ ਬਾਅਦ ਠੰਡਾ ਹੋ ਗਿਆ, ਲੇਕਿਨ ਈਰਾਨ ਬੈਲੈਂਸਿੰਗ ਤੇ ਇੰਡੀਆ ਨੇ ਵੀ ਈਰਾਨ ਦੇ ਨਾਲ ਇਸ ਲਈ ਜਿਹੜੀ ਹੈ ਉਹ ਗੱਲ ਵੱਖਰੀ ਪਾਈ ਰੱਖੀ ਹੈ ਕਿ ਵੀ ਉਹ ਪਾਕਿਸਤਾਨ ਦੇ ਤਾਂ ਇੰਡੀਆ ਪਾਕਿਸਤਾਨ ਤਾਂ ਖਿਲਾਫ ਹੀ ਇੱਕ ਦੂਜੇ ਦੇ ਭੁਗਤਦੇ ਨੇ, ਤੇ ਈਰਾਨ ਦਾ ਅਫਗਾਨਿਸਤਾਨ ਦੇ ਵਿੱਚ ਵੀ ਬਾਰਡਰ ਵੀ ਲੱਗਦਾ, ਇੰਟਰਸਟ ਵੀ ਹੈ ਉਹਦਾ, ਕਿਉਂਕਿ ਇੱਕ ਵੱਡਾ ਹਿੱਸਾ ਜਿਹੜੀ ਉਹਨਾਂ ਦੀ ਹਜ਼ਾਰਾ ਪੋਪੂਲੇਸ਼ਨ ਉਹ ਸ਼ੀਆ ਨੇ, ਔਰ ਜਿੱਥੇ ਤਾਲਿਬਾਨ ਰਜੀਮ ਜਾਂ ਪਸ਼ਤੂਨ ਕਬੀਲੇ ਬਾਕੀਆਂ ਦੇ ਨਾਲ, ਤਾਜ਼ਕ ਜਾਂ ਦੂਸਰਿਆਂ ਦੇ ਨਾਲ, ਹਜ਼ਾਰਿਆਂ ਨੂੰ ਤਾਂ ਸ਼ਡਿਊਲ ਕਾਸਟ ਹੀ ਸਮਝਿਆ ਹੋਇਆ ਉਹਨਾਂ ਨੇ। ਸੋ ਇਹ ਇੱਕ ਬੜੀ ਕੰਪਲੈਕਸ ਜਿਹੀ ਸਿਚੁਏਸ਼ਨ ਰਹੀ ਹੈ, ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਪੀਰੀਅਡ ਦੇ ਦੌਰਾਨ ਪਿਛਲੇ ਵੱਡੇ ਦਹਾਕੇ, ਕਿਉਂਕਿ ਭਾਰਤ ਦੇ ਵਿੱਚ ਵੀ ਜਿਹੜੀ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਪੋਪੂਲੇਸ਼ਨ ਹੈ, ਸ਼ਾਇਦ ਅੱਧੇ ਤੋਂ ਜ਼ਿਆਦਾ ਜਿਹੜੇ ਨੇ ਉਹ ਸ਼ੀਆ ਹੋਣਗੇ, ਔਰ ਈਰਾਨ ਦੇ ਵਿੱਚ ਚੰਗੇ ਮੈਡੀਕਲ ਸਕੂਲ ਵੀ ਨੇ, ਉਹ ਧਾਰਮਿਕ ਵਿਦਿਆ ਦੇ ਲਈ ਵੀ ਵਜ਼ੀਫੇ ਵੀ ਦਿੰਦੇ ਨੇ, ਔਰ ਦੂਸਰੇ ਤੇ ਭਾਰਤ ਤੋਂ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਵੀ, ਔਰ ਈਜ਼ੀ ਹੈ ਕਿਉਂਕਿ ਉਹਨਾਂ ਦੀ ਕਰੰਸੀ ਕੋ ਬਹੁਤੀ ਸਟਰੋਂਗ ਨਹੀਂ ਰਹਿਣ ਦਿੱਤੀ ਉਹਨਾਂ ਨੇ, ਜਿਹੜੇ ਟੂਰਿਜ਼ਮ ਜਾਂ ਦੂਜੇ ਲਈ ਵੀ ਜਾਂਦੇ ਨੇ। ਈਰਾਨ ਖੂਬਸੂਰਤ ਮੁਲਕ ਹੈ, ਔਰ ਰਿਲੀਜੀਅਸ ਟੂਰਿਜ਼ਮ ਵੀ ਭਾਰਤ ਨਾਲ ਜੁੜਿਆ ਹੋਇਆ, ਕਿਉਂਕਿ ਈਰਾਨ ਸ਼ੀਆ ਇਸਲਾਮ ਦਾ ਹੈੱਡਕੁਆਰਟਰ ਹੋਣ ਦੇ ਨਾਤੇ, ਬੇਸ਼ੱਕ ਇਰਾਕ ਦੇ ਵਿੱਚ ਜਦੋਂ ਕਰਬਲਾ ਜਾਂ ਦੂਸਰੇ ਦੀ ਅਸੀਂ ਗੱਲ ਕਰਦੇ, ਲੇਕਿਨ ਸ਼ੀਆ ਮੁਸਲਮਾਨਾਂ ਦੇ ਲਈ ਵਿਦਨ ਈਰਾਨ ਵੀ ਜਿਹੜਾ ਉਹਨਾਂ ਦੇ ਪਿਲਗ੍ਰਿਮੇਜ ਪਲੇਸਿਸ ਨੇ। ਸੋ ਈਰਾਨ ਨੇ ਭਾਰਤ ਨੂੰ ਇਹ ਸਹੂਲਤ ਦਿੱਤੀ ਹੋਈ ਸੀ ਕੁਝ ਸਮੇਂ ਤੋਂ ਕਿ ਭਾਰਤ ਵਾਲਿਆਂ ਨੂੰ ਈਰਾਨ ਦਾ ਵੀਜ਼ਾ ਲੈਣ ਦੀ ਲੋੜ ਨਹੀਂ, ਔਨ ਐਂਟਰੀ ਏਅਰਪੋਰਟ ਤੇ ਤੁਸੀਂ ਗਏ ਔਰ ਐਂਟਰੀ ਦਿੱਤੀ। ਹੁਣ ਇੱਕ ਈਰਾਨ ਨੇ ਲੋੜ ਤੋਂ ਜ਼ਿਆਦਾ ਟਰਸਟ ਕੀਤਾ, ਜਿਵੇਂ ਅਸੀਂ ਕਿਹਾ ਵੀ ਈਵਨ ਚਾਬਹਾਰ ਪੋਰਟ ਦੇ ਉੱਤੇ ਵੀ ਈਰਾਨ ਨੇ ਆਪਣਾ ਵੀ ਇਨਵੈਸਟ ਕੀਤਾ, ਭਾਰਤ ਨੇ ਵੀ ਕੀਤਾ, ਕਿਉਂਕਿ ਈਰਾਨ ਵੀ ਚਾਹੁੰਦਾ ਹੈ ਕਿ ਵੀ ਜੇ ਭਾਰਤ ਦਾ ਸਿੱਧਾ ਅਫਗਾਨਿਸਤਾਨ ਦੇ ਨਾਲ ਹੋਏ, ਔਰ ਹੁਣ ਜਿਵੇਂ ਭਾਰਤੀ ਜਿਹੜੇ ਨੇ ਉਹ ਉਹਨਾਂ ਨੂੰ ਜਿਹੜਾ ਅਫਗਾਨ ਤਾਲਿਬਾਨ ਰਜੀਮ ਨੂੰ ਐਜ਼ ਏ ਪ੍ਰੋਕਸੀ ਵਰਤ ਰਹੇ ਨੇ, ਫਿਰ ਹੋਰ ਵੀ ਜ਼ਰੂਰੀ ਹੈ ਕਿ ਚਾਬਹਾਰ ਪੋਰਟ ਡਿਵੈਲਪ ਹੋਏ। ਹਾਲਾਂਕਿ ਅਮਰੀਕਾ ਦੇ ਫੀਅਰ ਕਰਕੇ ਇਸ ਵੇਲੇ ਫਿਰ ਉਹ ਕੰਮ ਰੁਕਿਆ ਹੋਇਆ। ਸੋ ਇਹ ਜਿਹੜੀ ਸਹੂਲਤ ਈਰਾਨ ਨੇ ਦਿੱਤੀ, ਉਸ ਦਾ ਭਾਰਤ ਨੇ ਇਕੱਲਾ ਇਹੀ ਨਹੀਂ ਕਿ ਵੀ ਚਲੋ ਭਾਰਤ ਦੇ ਸਟੂਡੈਂਟ ਗਏ ਇੱਕ ਸਟੇਜ ਦੇ ਉੱਤੇ 1500 ਦੇ ਕਰੀਬ ਜੰਮੂ ਕਸ਼ਮੀਰ ਦੇ ਸਟੂਡੈਂਟਸ ਉੱਥੋਂ ਦੇ ਮੈਡੀਕਲ ਕਾਲਜਿਸ ਦੇ ਵਿੱਚ ਪੜ੍ਹਦੇ ਸੀ। ਈਰਾਨ ਦੇ ਵਿੱਚ ਚੀਪ ਹੈ, ਈਵਨ ਮੈਂ ਦੇਖ ਰਿਹਾ ਸੀ ਕਿ ਜੇ 60 ਲੱਖ ਰੁਪਇਆ ਬੰਗਲਾਦੇਸ਼ ਦੇ ਕਿਸੇ ਮੈਡੀਕਲ ਕਾਲਜ ਪੜ੍ਹਾਈ ਲਈ ਖਰਚ ਹੁੰਦਾ ਤੇ ਈਰਾਨ ਦੇ ਵਿੱਚ 30 ਲੱਖ ਹੈ। ਸੋ ਜਿਵੇਂ ਬਹੁਤ ਸਾਰੇ ਇੰਡੀਅਨ ਵਿਦਿਆਰਥੀ ਯੂਕਰੇਨ ਜਾਂ ਰਸ਼ੀਆ ਪੜ੍ਹਨ ਜਾਂਦੇ ਨੇ ਮੈਡੀਕਲ, ਔਰ ਦੂਜੀ ਇੱਕ ਸਟੇਜ ਤੇ 20,000 ਸਟੂਡੈਂਟ ਇਕੱਲਾ ਯੂਕਰੇਨ ਦੇ ਵਿੱਚ ਹੀ ਸੀ, ਮੈਜੋਰਿਟੀ ਮੈਡੀਕਲ ਫੀਲਡ ਦੇ ਵਿੱਚ। ਲੇਕਿਨ ਇਹ ਈਰਾਨ ਨੇ ਵੀ ਰਿਅਲਾਈਜ਼ ਨਹੀਂ ਕੀਤਾ ਹੋਏਗਾ ਕਿ ਭਾਰਤ ਜਿਹੜਾ ਇਜ਼ਰਾਈਲ ਦੇ ਬਹੁਤ ਕਰੀਬ ਆ ਚੁੱਕਾ ਹੈ, ਔਰ ਇਜ਼ਰਾਈਲ ਦੀ ਮੌਸਾਦ ਜਿਹੜੀ ਹੈ ਉਹ ਥਰੂ ਇੰਡੀਆ ਆਪਰੇਟ ਕਰਦੀ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕਤਰ ਦੇ ਵਿੱਚ ਕਿਵੇਂ ਜਿਹੜਾ ਉਹ ਇੰਡੀਅਨ ਇੰਟੈਲੀਜੈਂਸ ਨੇਵੀ ਦੇ ਜਿਹੜੇ ਬੰਦੇ ਨੇ ਉਹ ਸਪਾਈਂਗ ਕਰਦੇ ਫੜੇ ਗਏ, ਵੱਖਰੀ ਕਹਾਣੀ ਹੈ ਵੀ ਉਹਨਾਂ ਨੇ ਮੋਦੀ ਦੀ ਇੰਟਰਵੈਂਸ਼ਨ ਤੋਂ ਬਾਅਦ ਉਹਨਾਂ ਨੂੰ ਤੋੜ ਦਿੱਤਾ, ਇੱਕ ਨੂੰ ਉੱਥੇ ਰੱਖਿਆ ਹੋਇਆ ਜਿੱਥੇ ਟ੍ਰਾਇਲ ਚੱਲਣੇ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਈਰਾਨ ਦੀਆਂ ਅੱਖਾਂ ਖੁੱਲੀਆਂ ਜਦੋਂ ਕਿ ਇਜ਼ਰਾਈਲ ਨੇ ਈਰਾਨ ਦੇ ਨਿਊਕਲੀਅਰ ਸਾਇੰਟਿਸਟ ਜਿੰਨੇ ਸੀ ਇੱਕੋ ਰਾਤ 'ਚ ਉਹਨਾਂ ਦੇ ਉੱਤੇ ਅਟੈਕ ਹੋਇਆ, ਉਹਨਾਂ ਦੇ ਟਿਕਾਣਿਆਂ ਤੇ ਹੋਇਆ, ਔਰ ਨਤੀਜੇ ਦੇ ਤੌਰ ਤੇ ਉਸ ਤੋਂ ਫੌਰਨ ਬਾਅਦ ਹੀ ਇਹ ਸਾਹਮਣੇ ਆ ਗਿਆ ਸੀ ਕਿ ਬਹੁਤ ਸਾਰੇ ਜਿਹੜੇ ਵਿਦਿਨ ਈਰਾਨ ਬੈਠੇ ਹੋਏ ਇੰਡੀਅਨ ਸੀ ਉਹੀ ਇਨਫੈਕਟ ਮੋਸਾਦ ਲਈ ਕੰਮ ਕਰ ਰਹੇ ਸੀ। ਔਰ ਇਹ ਇਸ ਵੇਲੇ ਵਾਈਸਾ ਵਰਸਾ ਹੈ, ਇੰਡੀਆ ਦੀ ਗੰਦੀ ਖੇਡ ਜਿਹੜਾ ਉਹ ਮੋਸਾਦ ਵੀ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਜੋ ਕੁਛ ਇੰਡੀਆ ਸਿੱਖਾਂ ਦੇ ਖਿਲਾਫ ਕਰ ਰਿਹਾ,
ਇਹਨਾਂ ਦੇ ਜਿਹੜੇ ਸਟੇਸ਼ਨ ਚੀਫ ਔਰ ਹੈਂਡਲਰ ਨੇ ਉਹਨਾਂ ਦੀ ਮਦਦ ਜਿਹੜੀ ਹੈ ਉਹ ਮਸਾਦ ਵੀ ਕਰ ਰਿਹਾ ਹੁੰਦਾ। ਇਹ ਗੱਲ ਮੈਂ ਨਹੀਂ, ਇੱਕ ਜੋਹਨ ਕ੍ਰਿਓਕ ਜਿਹੜਾ CIA ਦਾ ਵਿਸਲ ਬਲੋਅਰ ਸੀ, ਹੁਣ ਉਹ ਬਹੁਤ ਸਾਰੇ ਉਹ ਟਾਕ ਸ਼ੋਜ਼ ਦੇ ਉੱਤੇ ਵੀ ਹੁੰਦਾ। ਹੁਣ ਅੱਜ US ਕਾਂਗਰਸ ਦੇ ਵਿੱਚ ਐਪਸਟਾਈਨ ਫਾਈਲਸ ਰਿਲੀਜ਼ ਕਰਨ ਦੀ ਗੱਲ ਦੇ ਉੱਤੇ ਜਿਹੜਾ VOTING ਵਿੱਚ ਸਿਰਫ ਇੱਕ ਨੇ ਕਿਹਾ ਵੀ ਨਹੀਂ, ਕਿਉਂਕਿ ਟਰੰਪ ਨੇ U-ਟਰਨ ਮਾਰਿਆ। ਪਹਿਲਾਂ ਤਾਂ ਟਰੰਪ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦਾ, ਇਹ ਸੀ ਕਿ ਵੀ ਫਿਰ ਬਗਾਵਤ ਹੋਈ। ਜਾਰਜੀਆ ਦੀ ਕਾਂਗਰਸ ਵੂਮਨ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਹਿੱਸਾ ਸੀ, ਉਹ ਵੀ ਵਿਰੋਧ 'ਚ ਗਈ। ਫਿਰ ਟਰੰਪ ਨੇ ਪਰਸੋਂ ਕਿਹਾ ਨਹੀਂ ਕਰੋ, ਉਹਨੂੰ ਕੀ ਹੋਏਗਾ ਕੀ ਨਹੀਂ। ਲੇਕਿਨ ਐਪਸਟਾਈਨ ਦੀਆਂ ਜਿਹੜੀ ਫਾਈਲਸ ਦੇ ਉੱਤੇ ਗੱਲ ਕਰਦੇ ਆ, ਮਿਸਟਰ ਜੌਨ ਕ੍ਰਿਓਕਰ ਕਹਿ ਰਿਹਾ ਸੀ ਵੀ ਇਹ ਮੋਸਾਦ ਦਾ ਫਰੰਟ ਹੈ, ਜਿੱਥੇ ਉਹਨਾਂ ਨੇ ਇੱਕ ਜਿਹੜਾ ਇਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ। ਇੱਥੇ ਆਸ਼ੀ ਦੇ ਸਾਧਨ ਨੇ ਦੂਜੇ ਨੇ, ਔਰ ਹਰ ਧਿਰ ਹਰ ਪਾਰਟੀ ਦੇ ਜਿਹੜੇ ਟੌਪ ਲੋਕ ਸੀ ਉਹਨਾਂ ਨੂੰ ਉੱਥੇ ਜਿਹੜਾ ਉਹ ਆਸ਼ੀ ਦੇ ਲਈ ਆਉਂਦੇ ਸੀ, ਉਹਨਾਂ ਦੀਆਂ ਵੀਡੀਓਜ਼ ਬਣਾ ਲਈਆਂ। ਦੂਜਾ ਰਿਕਾਰਡ ਈਵਨ ਹਰਦੀਪ ਪੁਰੀ ਦਾ ਨਾਮ ਵੀ ਵੱਜਿਆ ਵੀ ਹੀ ਵਾਜ਼ ਆਲਸੋ ਪਾਰਟ ਆਫ, ਕਿਉਂਕਿ ਉਹ ਵੀ UN ਦੇ ਵਿੱਚ ਰਿਪਰੈਜ਼ੈਂਟੇਟਿਵ ਰਿਹਾ। ਹੁਣ ਜੇ ਐਪਸਟਾਈਨ ਵਰਗੇ ਬੰਦੇ ਦਾ ਉਹਦਾ ਮਿਸਟਰ ਜੌਨ ਨੇ ਕਿਹਾ ਵੀ ਇਹ ਮਸਾਦ ਦਾ ਫਰੰਟ ਹੈ, ਤੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਫੇਰੈਂਸ ਹੈ। ਸੋ ਉਹ ਇੰਡੀਅਨ ਏਜੰਟਸ ਹਾਲਾਂਕਿ ਕੁਛ ਨੂੰ ਐਗਜ਼ੀਕਿਊਟ ਕੀਤਾ ਇਰਾਨ ਨੇ ਫੌਰਨ ਉਸ ਤੋਂ ਬਾਅਦ, ਲੇਕਿਨ ਉਹਨਾਂ ਨੂੰ ਇਹ ਲੱਗਾ ਕਿ ਇਨਫ ਇਜ਼ ਇਨਫ। ਔਰ ਅੱਜ ਦੀਆਂ ਖਬਰਾਂ ਦੇ ਵਿੱਚ ਇਹ ਹੈ, ਈਰਾਨ ਸਸਪੈਂਡਸ ਵੀਜ਼ਾ ਫ੍ਰੀ ਐਂਟਰੀ ਫਾਰ ਇੰਡੀਅਨਸ ਆਫਟਰ ਲੋਟ ਆਫ ਪ੍ਰੋਬਲਮਸ। ਕਿਤੇ ਉਹਨਾਂ ਨੇ ਕਿਹਾ ਜੀ ਕਿਉਂਕਿ ਇਹ ਹੋਇਆ ਵੀ ਈਰਾਨ ਦੇ ਵਿੱਚ ਜਿਹੜੇ ਬੰਦੇ ਇੰਡੀਅਨ ਜਾਂਦੇ ਸੀ ਉਹਨਾਂ ਨੂੰ ਅੱਗੇ ਅਬਡਕਸ਼ਨ ਗੈਂਗਸ ਲੈ ਜਾਂਦੀਆਂ ਸੀ, ਫਰੋਤੀਆਂ ਮੰਗੀਆਂ ਜਾਂਦੀਆਂ ਸੀ, ਔਰ ਇਹ ਸਾਰੇ ਦੇ ਫਿਰ ਇਹਨੂੰ ਕਿਉਂਕਿ ਹੁਣ ਈਰਾਨ ਨੇ ਤਾਂ ਆਪਣੇ ਵੱਲੋਂ ਇਹਨਾਂ ਨੂੰ ਪਨਿਸ਼ ਹੀ ਕੀਤਾ, ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਪ੍ਰਭਾਵ ਦੇਣ ਦੇ ਲਈ ਇੰਡੀਆ ਦੀ ਕਿ ਵੀ ਐਸਾ ਕੁਛ ਨਹੀਂ ਹੈ। ਈਰਾਨ ਸਸਪੈਂਡਸ ਵੀਜ਼ਾ ਵੇਵਰ ਫਾਰ ਇੰਡੀਅਨਸ ਆਫਟਰ ਮਿਸਯੂਜ਼ ਬਾਈ ਕ੍ਰਿਮੀਨਲ ਐਲੀਮੈਂਟਸ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਉਹਨਾਂ ਦਾ ਵਿਦੇਸ਼ ਮੰਤਰਾਲਾ ਕਹਿ ਰਿਹਾ ਕਿ ਜੀ ਇਹ ਜਿਹੜਾ ਉਹਨਾਂ ਦੇ ਕ੍ਰਿਮੀਨਲ ਐਲੀਮੈਂਟ ਉਹਦਾ ਮਿਸਯੂਜ਼ ਕਰ ਰਹੇ ਸੀ, ਇਸ ਲਈ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਨਵੰਬਰ 22 ਤੋਂ ਬਾਅਦ ਹੁਣ ਜਿਹੜਾ ਕਿਸੇ ਨੂੰ ਐਂਟਰੀ ਵੀਜ਼ਾ ਨਹੀਂ ਹੋਏਗਾ, ਉਹ ਜਿਹੜਾ ਕੋਈ ਵੀ ਹੈ ਉਹਨਾਂ ਨੂੰ ਉੱਥੋਂ ਪ੍ਰੋਪਰ ਵੀਜ਼ਾ ਲੈ ਕੇ ਔਰ ਦੂਸਰਾ ਆਉਣਾ ਪਏਗਾ। ਅਸੀਂ ਇਹ ਸਮਝਦੇ ਹਾਂ ਵੀ ਈਰਾਨ ਦੇ ਨਾਲ ਜਿਹੜੀ ਇਹ ਸੀ ਕਿ ਜੀ ਬਾਕੀ ਗਵਾਂਢੀ ਤਾਂ ਜੋ ਸਾਊਥ ਏਸ਼ੀਆ 'ਚ ਸੀ ਉਹਨਾਂ ਨਾਲ ਵਿਤ ਸੀ, ਇਹ ਈਰਾਨ ਨੇ ਇਹਦੇ ਰਾਹੀਂ ਇੱਕ ਸਬਕ ਵੀ ਦਿੱਤਾ ਭਾਰਤ ਨੂੰ ਕਿ ਵੀ ਇਨਫ ਇਜ਼ ਇਨਫ। ਬੰਗਲਾਦੇਸ਼, ਹਾਲਾਂਕਿ ਸ਼ੇਖ ਹਸੀਨਾ ਜਿਹੜੀ ਹੈ ਉਹ 5 ਅਗਸਤ ਪਿਛਲੇ ਵਰੇ ਦੀ ਉੱਥੋਂ ਭੱਜ ਕੇ 2024 ਦੀ ਦਿੱਲੀ ਬੈਠੀ ਹੋਈ ਹੈ, ਉੱਥੇ ਬੈਠੀ ਵੀ ਇੰਟਰਵਿਊ ਦੇਈ ਜਾਂਦੀ ਹੈ। ਆਲਰੇਡੀ 2013 'ਚ ਸ਼ੇਖ ਹਸੀਨਾ ਨੇ ਇੱਕ ਕ੍ਰਿਮੀਨਲ ਜਿਹੜਾ ਇੱਕ ਪੂਰਾ ਕੋਰਟ ਬਣਾਇਆ ਜਿਹੜਾ ਕਿ ਬੰਗਲਾਦੇਸ਼ ਵਾਰ ਵੇਲੇ ਜਿਨ੍ਹਾਂ ਨੇ ਪਾਕਿਸਤਾਨ ਦੀ ਮਦਦ ਕੀਤੀ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਏ ਜਾਂ ਉਹਨਾਂ ਨੂੰ ਐਜ਼ ਏ ਵਾਰ ਕ੍ਰਿਮੀਨਲ ਟਰਾਇਲ ਕੀਤੇ ਜਾਣ। ਉਹਦੇ 'ਚ ਉਹਨਾਂ ਨੇ ਜਮਾਤੇ ਇਸਲਾਮੀ ਦੇ ਕਈ ਬਜ਼ੁਰਗ ਆਗੂ, ਕਿਉਂਕਿ 71 ਨੂੰ ਤਾਂ ਬੀਤਿਆਂ ਕਿੰਨੇ ਸਾਲ ਹੋ ਗਏ ਸੀ, ਉਹਨਾਂ ਨੂੰ ਫਾਂਸੀ ਫਾਇਲ ਆਇਆ। ਹੁਣ ਜਿਹੜਾ ਉਹਦੇ ਬਣਾਏ ਕੋਰਟ ਨੇ ਉਹਨਾਂ ਰਾਹੀਂ ਬੰਗਲਾਦੇਸ਼ ਦੀ ਇੰਟਰਿਮ ਗਵਰਨਮੈਂਟ ਨੇ ਮੁਹੰਮਦ ਯੂਨਸ ਦੇ ਥੱਲੇ ਉਹਨਾਂ ਨੇ ਸ਼ੇਖ ਹਸੀਨਾ ਦਾ ਟਰਾਇਲ ਕੀਤਾ। ਉਹਦੀਆਂ ਆਡੀਓਜ਼ ਵੀਡੀਓਜ਼ ਕਿੰਨੇ ਕਿ ਵੀ ਉਹਦੇ ਹੁਕਮਾਂ ਥੱਲੇ ਪੁਲਿਸ ਨੇ ਗੋਲੀ ਚਲਾਈ, ਕਿੰਨੀਆਂ ਲਾਸ਼ਾਂ ਗਾਇਬ ਕੀਤੀਆਂ, ਕਿੰਨੇ ਮਾਰੇ, ਕਿੰਨੇ ਕਿਡਨੈਪ, ਟਾਰਚਰ, ਇਹ ਉਹ, ਔਰ ਉਹਨਾਂ ਨੇ ਡੈਥ ਸੈਂਟੈਂਸ ਸੁਣਾਈ ਹੈ। ਪੂਰਾ ਜਿਹੜਾ ਉਸ ਦੇ ਉੱਤੇ ਪੂਰਾ ਕੋਰਟ ਰੂਮ ਭਰਿਆ ਹੋਇਆ ਔਰ ਦੂਸਰਾ ਉਹਨਾਂ ਨੇ ਡੈਥ ਸੈਂਟੈਂਸ। ਹੁਣ ਡੈਥ ਉਹ ਸ਼ੇਖ ਹਸੀਨਾ ਬੈਠੀ ਹੈ। ਹੁਣ 2013 ਦੀ ਐਕਸਟ੍ਰੈਡੀਸ਼ਨ ਟ੍ਰੀਟੀ ਵੀ ਇੰਡੀਆ ਦੇ ਨਾਲ ਸਾਈਨ ਬੰਗਲਾਦੇਸ਼ ਨੇ ਕੀਤੀ ਹੋਈ ਹੈ। ਉਹ ਇੰਡੀਆ ਨੇ ਆਪਣੇ ਮਫਾਦ ਲਈ ਕੀਤੀ ਸੀ ਕਿਉਂਕਿ ਸ਼ੇਖ ਹਸੀਨਾ ਦਾ ਇੱਕ ਫਰੰਟ ਸੀ, ਅਜੀਤ ਡੋਵਾਲ ਰਨ ਕਰਦੇ ਸੀ ਬੰਗਲਾਦੇਸ਼ ਹਕੂਮਤ ਨੂੰ, ਔਰ ਉਹਨਾਂ ਰਾਹੀਂ ਜਿਹੜੀਆਂ ਨਾਰਥ ਈਸਟ ਦੀਆਂ 7 ਸਟੇਟਾਂ ਨੇ ਉਹਨਾਂ ਦੇ ਜਿਹੜੇ ਗੁਰਿਲੇ ਨੇ ਉਹ ਲੁਕਣ ਦੇ ਲਈ ਚਿਟਾਗੋਂਗ ਹਿਲਸ ਜਾਂ ਦੂਜੇ ਤੀਜੇ ਬੰਗਲਾਦੇਸ਼ 'ਚ ਹੀ ਆਉਂਦੇ ਸੀ, ਬਾਰਡਰ ਉਧਰੋਂ ਲੱਗਦਾ। ਸੋ ਐਕਸਟ੍ਰੈਡੀਸ਼ਨ ਟ੍ਰੀਟੀ ਦਾ ਮਤਲਬ ਉਹਨਾਂ ਸਟੇਟਾਂ ਦੀ ਆਜ਼ਾਦੀ ਲਹਿਰਾਂ ਨੂੰ ਖ਼ਤਮ ਕਰਨਾ ਸੀ। ਸ਼ੇਖ ਹਸੀਨਾ ਵੀ ਫੜ ਕੇ ਉਹਨਾਂ ਨੂੰ ਇੰਡੀਆ ਦੇ ਹਵਾਲੇ ਕਰੀ ਗਈ। ਉਹ ਉਹਦੇ ਮਿਜ਼ੋਰਮ ਵਾਲੇ ਹੋਣ, ਨਾਗੇ ਹੋਣ, ਮਨੀਪੁਰੀ ਹੋਣ, ਤੇ ਹੁਣ ਜਦੋਂ ਦਾ ਬੰਗਲਾਦੇਸ਼ ਇਸ ਇੰਡੀਅਨ ਰਾਜ ਦੀ ਜਖੜ ਚੋਂ ਨਿਕਲਿਆ
ਹੁਣ ਜਿਹੜਾ ਉਹ 7 ਸਟੇਟਸ ਦੀ ਫਰੀडम ਦੀ ਮੂਵਮੈਂਟ ਵਾਪਸ ਰਿਵਾਈਵ ਹੋਈ ਹੈ, ਨਾਗਾ ਮੂਵਮੈਂਟ ਵੀ ਰਿਵਾਈਵ ਹੋਈ ਹੈ। ਹੁਣ ਉਹੀ ਟਰੀਟੀ ਜਿਹੜੀ ਆ ਉਹਦੇ ਥੱਲੇ ਬੰਗਲਾਦੇਸ਼ ਨੇ ਮੰਗ ਕੀਤੀ ਹੈ ਕਿ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਹੁਣ ਇਹ ਆਉਣ ਵਾਲੇ ਪੀਰੀਅਡ 'ਚ ਹਾਲਾਂ ਇੰਡੀਆ ਨੇ ਕੋਈ ਰਾਈਟ ਅਵੇ ਰਿਜੈਕਟ ਨਹੀਂ ਕੀਤਾ, ਪਰ ਸ਼ੇਖ ਹਸੀਨਾ ਨੇ ਕਿਹਾ ਜੀ ਇਹ ਕੈਂਗਰੂ ਕੋਡ ਸੀ, ਫਲਾਣਾ ਢਿਮਕਾ ਸੀ। ਹਾਲਾਂ ਚਾਈਨਾ ਨੇ ਇਸ ਬਾਰੇ ਬੜਾ ਕਲੀਅਰਲੀ ਸਟੈਂਡ ਲਿਆ ਕਿ ਵੀ ਹਸੀਨਾ's ਡੈਥ ਸੈਂਟੈਂਸ ਇੰਟਰਨਲ ਅਫੇਅਰ ਆਫ ਬੰਗਲਾਦੇਸ਼। UN ਨੇ ਔਰ ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਵੀ ਅਸੀਂ UN says verdict against Hasina important step for victims but regrets death penalty। ਕਿਉਂਕਿ ਜਿਹੜੇ ਇੰਟਰਨੈਸ਼ਨਲ ਨੇ UN ਹੈ ਜਾਂ ਜਿਹੜਾ ਯੂਰਪੀਅਨ ਕਮਿਊਨਿਟੀ ਹੈ ਸਾਰੀ ਯੂਰਪੀਅਨ ਯੂਨੀਅਨ, ਉਹ ਡੈਥ ਸੈਂਟੈਂਸ ਦੇ ਹੱਕ 'ਚ ਨਹੀਂ ਨੇ। ਇਸ ਲਈ ਕੈਨੇਡਾ 'ਚ ਵੀ ਡੈਥ ਸੈਂਟੈਂਸ ਨਹੀਂ ਹੈ, ਯੂਰਪੀਅਨ ਯੂਨੀਅਨ ਦੇ ਮੁਲਕਾਂ 'ਚ ਵੀ ਨਹੀਂ ਹੈ। ਹੁਣ ਇੰਡੀਆ ਕੀ ਕਰੇਗਾ ਕੀ ਨਹੀਂ, ਔਰ ਇਹ ਵੱਖਰਾ ਦੇਖਣ ਵਾਲਾ। ਲੇਕਿਨ ਘੱਟੋ ਘੱਟ ਇਹ ਗੱਲ ਸਾਹਮਣੇ ਆ ਗਈ ਕਿ ਬੰਗਲਾਦੇਸ਼ ਨਾਲ ਹੁਣ ਫਰਵਰੀ ਦੇ ਵਿੱਚ ਕਿਹਾ ਹੋਇਆ ਵੀ ਬੰਗਲਾਦੇਸ਼ ਚੋਣਾਂ ਹੋਣੀਆਂ ਨੇ, ਪਰ ਉਸ ਤੋਂ ਪਹਿਲਾਂ ਇਹ ਡੈਥ ਸੈਂਟੈਂਸ ਉਹਨੂੰ ਦੇਣਾ, ਇੰਡੀਆ ਤੋਂ ਉਹਦੀ ਐਕਸਟ੍ਰੈਡੀਸ਼ਨ ਮੰਗਣੀ, ਔਰ ਇੰਡੀਆ ਦਾ ਕਹਿਣਾ ਜੀ ਅਸੀਂ ਹੁਣ ਇਹ ਦੇਖਾਂਗੇ ਸਾਰੇ ਆਸਪੈਕਟ ਟਰੀਟੀ ਦੇ ਇਹ ਆਪਣੇ ਆਪ 'ਚ ਦੱਸਦਾ ਹੈ ਵੀ ਬੰਗਲਾਦੇਸ਼ ਹੋਰ ਐਸਟ੍ਰੇਂਜ ਹੋਏਗਾ। ਔਰ ਐਂਟੀ ਇੰਡੀਆ ਸੈਂਟੀਮੈਂਟ ਇਸ ਵੇਲੇ ਬੰਗਲਾਦੇਸ਼ 'ਚ ਸਿਖਰਾਂ ਦੇ ਉੱਤੇ ਹੈ। ਈਵਨ ਡੈਥ ਸੈਂਟੈਂਸ ਸੁਣਾਉਣ ਤੋਂ ਇੱਕ ਦਿਨ ਪਹਿਲਾਂ ਲੋਕਾਂ ਨੇ ਉਹਦੇ ਸ਼ੇਖ ਹਸੀਨਾ ਦਾ ਜਿਹੜਾ ਓਲਡ ਘਰ ਹੈ ਉਹਨੂੰ ਫੂਕਣ ਤੱਕ ਗਏ, ਰਾਈਟਿੰਗ ਕੀਤੀ ਕਿ ਵੀ ਇਹਨੂੰ ਛੱਡਣਾ ਨਹੀਂ ਹੈ। ਸੋ ਇਹਨਾਂ ਹਾਲਾਤਾਂ 'ਚ ਜਿੰਨਾ ਭਾਰਤ ਉਹਨੂੰ ਡਿਫੈਂਡ ਕਰੇਗਾ ਉਨਾ ਹੀ ਭਾਰਤ ਦੇ ਖਿਲਾਫ ਹੀ ਨਫ਼ਰਤ ਵਧੇਗੀ। ਸੋ ਲੈ ਦੇ ਕਿ ਭਾਰਤ ਦੇ ਪੱਲੇ ਜਿਹੜਾ ਕੋਈ ਵੀ ਗਵਾਂਢੀ ਮੁਲਕ ਨਹੀਂ ਬਚਿਆ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ, ਅਖੀਰਲੇ ਸਮੇਂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ, ਪਰ ਉਸਨੇ ਪੰਜਾਬ ਪੱਖੀ ਸਟੈਂਡ ਲੈਣਾ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਕੀਤਾ ਹੋਇਆ ਹੈ। ਇਸ ਕਿਸਮ ਦਾ ਇੱਕ ਥੋਥਾ ਜਿਹਾ ਬਿਆਨ ਭਗਵੰਤ ਮਾਨ ਨੇ ਪਿਛਲੇ ਦਿਨੀ ਦਾਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸੋਨੀਆ ਗਾਂਧੀ ਨੇ ਜਦੋਂ ਅਮਰਿੰਦਰ ਸਿੰਘ ਨੂੰ ਇਹ ਕਾਲ ਕਰਕੇ ਕਿਹਾ ਵੀ ਤੂੰ ਹੁਣ ਅਸਤੀਫਾ ਦੇ ਦੇ, ਈਵਨ ਉਹਨੇ ਵੀ ਇਹ ਸੁਪਨੇ 'ਚ ਵੀ ਸ਼ਾਇਦ ਇਮੈਜਿਨ ਨਹੀਂ ਸੀ ਕੀਤਾ ਹੋਇਆ ਕਿ ਅਮਰਿੰਦਰ ਸਿੰਘ ਇਨਫੈਕਟ ਜਿਹੜਾ ਅਮਿਤ ਸ਼ਾਹ ਔਰ ਮੋਦੀ ਦੀ ਖੇਡ ਹੀ ਖੇਡ ਰਿਹਾ, ਭਾਵੇਂ ਉਹ ਕਾਂਗਰਸ ਦਾ ਚੀਫ ਮਿਨਿਸਟਰ ਹੈ, ਪਰ ਫੋਲੋ ਉਹਨਾਂ ਦੀਆਂ ਡਾਇਰੈਕਸ਼ਨਸ ਨੂੰ ਕਰ ਰਿਹਾ। ਹਾਲਾਂ ਉਹਦੇ ਡਿਫਰੈਂਟ ਕਾਰਨ ਸੀ, ਕਿਉਂਕਿ ਉਹਦਾ ਆਪਣਾ ਮੁੰਡਾ ਜਵਾਈ ਇਹ ਸਾਰੇ ਤਾਂ ਕਰਪਸ਼ਨ ਕੇਸਿਸ 'ਚ ਫਸੇ ਹੀ ਹੋਏ ਸੀ। ਲੇਕਿਨ ਜਦੋਂ ਉਹਦੀ ਘਰਵਾਲੀ ਪਨੀਤ ਕੌਰ ਦਾ ਨਾਂ ਜਿਹੜੀ ਸਵਿਸ ਬੈਂਕਾਂ ਦੀ ਉਹ ਬੈਂਕ ਦੀ ਲਿਸਟ ਦੇ ਵਿੱਚ ਆਇਆ, ਔਰ ਉਸ ਤੋਂ ਬਾਅਦ ਉਹਨਾਂ ਨੇ ਸੱਦ ਕੇ ਦਿੱਲੀ ਵਾਲਿਆਂ ਨੇ ਕਿਹਾ ਵੀ ਹੁਣ ਦੱਸ ਕੀ ਕਰਨਾ, ਔਰ ਉਹਨੇ ਟੋਟਲ ਸਰੈਂਡਰ ਕੀਤਾ। ਫਿਰ ਇਕੱਲਾ ਇਹੀ ਨਹੀਂ, ਜਦੋਂ ਉਹਨੂੰ ਅਸਤੀਫਾ ਦੇ ਕੇ ਉਹਦੀ ਥਾਂ ਚਰਨਜੀਤ ਚੰਨੀ ਬਣਿਆ,
ਫਿਰ ਅਸੀਂ ਦੇਖਦੇ ਹਾਂ ਕਿ ਉਸਨੇ ਬੀਜੇਪੀ ਜੁਆਇਨ ਕੀਤੀ ਔਰ ਹੁਣ ਚੁੱਪ ਕਰਕੇ ਪਹਿਲਾਂ ਬੈਠਾ ਰਿਹਾ, ਹੁਣ ਇੱਕ ਅੱਧਾ ਇੰਟਰਵਿਊ ਦਿੱਤਾ, ਫਿਰ ਉਹ ਜਿਹੜਾ ਹੈ ਉਹ ਚੁੱਪ ਕਰ ਜਾਂਦਾ ਹੈ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਉਸ ਨੂੰ ਕਾਂਗਰਸ ਤੋਂ ਅੱਡ ਕਰਕੇ ਜਿਹੜਾ ਉਹਨਾਂ ਦਾ ਬੀਜੇਪੀ ਵੀ ਉਹਦੇ ਤਾਂ ਵੀ ਇੱਦਾਂ ਦੇ ਬੰਦਿਆਂ ਤੇ ਟਰਸਟ ਨਹੀਂ ਕਰਦੇ ਹੈ। ਇਹ ਤਾਂ ਉਹਦਾ ਜਿਵੇਂ ਵਾਜਪਾਈ ਨੇ ਇੱਕ ਆਪਕੀ ਅਦਾਲਤ ਰੰਜਤ ਸ਼ਰਮਾ ਕੇ ਕੌਣ ਹੈ ਉਹਦੇ 'ਚ ਉਹਨੂੰ ਕਿਹਾ ਸੀ, ਉਹਨੇ ਕਿਹਾ ਜੀ ਤੁਸੀਂ ਇੱਕ ਪਾਸੇ ਹਿੰਦੂਤਵਾਦੀ ਤੁਹਾਡੀ ਆਈਡੀਓਲੋਜੀ ਹੈ, ਪਰ ਯੂਪੀ ਦੇ ਵਿੱਚ ਤੁਸੀਂ ਜਿਹੜੀ ਹੈ ਉਹ ਮਾਇਆਵਤੀ ਦੇ ਨਾਲ ਉਹਨੂੰ ਚੀਫ ਮਿਨਿਸਟਰ ਬਣਾਇਆ ਔਰ ਦੂਸਰਾ ਕੀਤਾ। ਤੇ ਉਹਦੇ 'ਚ ਉਹਨੇ ਜਿਹੜੀ ਗੱਲ ਕਹੀ, ਹਾਲਾਂ ਵਾਜਪਾਈ ਨੂੰ ਬੜਾ ਮੋਡਰੇਟ ਫੇਸ ਤੇ ਦੂਜਾ ਕਿਹਾ ਜਾਂਦਾ ਹੈ, उसने कहा भी कई बार कांटे को निकालने के लिए कांटे का इस्तेमाल किया जाता है और बाद में दोनों कांटे फेंक दिए जाते हैं। ਹੁਣ ਤੁਸੀਂ ਜੇ ਇਹ ਦੇਖੋਗੇ ਤਾਂ ਫਿਰ ਇਸ ਨੀਤੀ ਦੇ ਥੱਲੇ ਮਾਇਆਵਤੀ ਦੀ ਰਾਜਨੀਤੀ ਦਾ ਭੋਗ ਪਾਇਆ ਯੂਪੀ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਭੋਗ ਪਾਇਆ, ਪੰਜਾਬ ਦੇ ਵਿੱਚ ਅਕਾਲੀ ਦਲ ਦਾ ਭੋਗ ਪਾਇਆ, ਤੇ ਹੁਣ ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਲਾਸਟ ਕੰਡੇ ਨਾਲ ਕੰਡਾ ਕੱਢ ਕੇ ਉਹਨੂੰ ਆਲਰੇਡੀ ਬੀਜੇਪੀ ਦੇ ਕੋਲ ਜ਼ਿਆਦਾ ਸੀਟਾਂ ਨੇ, ਉਹ ਤਾਂ ਉਹਦਾ ਅਸਤੀਫਾ ਮੰਗਦੇ ਸੀ, ਨਤੀਸ਼ ਕੁਮਾਰ ਅਸਤੀਫਾ ਦੇ ਕੇ ਫਿਰ ਦੁਬਾਰਾ ਉਹਨੇ ਅਸਤੀਫਾ ਹੀ ਨਹੀਂ ਦਿੱਤਾ, ਉਹਨੇ ਕਿਹਾ ਨਹੀਂ ਮੈਨੂੰ ਇੱਦਾਂ ਹੀ ਮੈਂ ਕੰਟੀਨਿਊ ਕਰਾਂਗਾ, ਮੀਟਿੰਗ ਕਰ ਲਓ। ਸੋ ਮਤਲਬ ਇਹ ਹੈ ਕਿ ਉਹ ਲਾਸਟ ਹੈ ਜਿਹੜਾ ਆਲਰੇਡੀ ਉਹਦੇ ਅੰਦਰ ਉਹਨਾਂ ਦੇ ਬੰਦੇ ਬੈਠੇ ਨੇ, ਜਦੋਂ ਮਰਜ਼ੀ ਉਹ ਉਹਦੇ 'ਚ ਬਗਾਵਤ ਕਰਵਾ ਸਕਦੇ ਨੇ। ਹੁਣ ਇਹ ਪਾਰਟ ਹੈ। ਔਰ ਮੈਂ ਜਦੋਂ ਇਸ ਭਗਵੰਤ ਮਾਨ ਦੀਆਂ ਹਰਕਤਾਂ ਦੇਖਦਾ, ਹਾਲਾਂ ਜਦੋਂ ਉਹਨਾਂ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਨੂੰ ਬੈਕ ਕਰਕੇ ਕਾਂਗਰਸ ਦਾ ਪੱਤਾ ਸਾਫ਼ ਕੀਤਾ, ਉਹ ਵੀ ਕੰਡਾ ਸੀ, ਉਹ ਵੀ ਕੰਡਾ ਸੀ। ਬੀ ਟੀਮ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ, ਲੇਕਿਨ ਬੀ ਤੇ ਇਹਦੇ ਵਿੱਚ ਵੀ ਤਾਂ ਕੰਪੀਟੀਸ਼ਨ ਹੁੰਦਾ। ਹੁਣ ਇੱਕ ਪਾਸੇ ਕਿਉਂਕਿ ਕੇਜਰੀਵਾਲ ਦਿੱਲੀ ਦਾ ਤਖਤ ਖੁੱਸ ਗਿਆ ਉਹਦੇ ਕੋਲੋਂ, ਔਰ ਆਸ਼ੀਆਂ ਉਹਨਾਂ ਦੇ ਸਾਰੇ ਮਨੀਸ਼ ਸਿਸੋਦੀਆ ਤੋਂ ਲੈ ਕੇ ਦੂਜੇ ਵਧੀਆ ਕੋਠੀਆਂ ਗੱਡੀਆਂ ਪੈਸਾ ਵੀ ਧੜਾ ਧੜ ਜਿਹੜਾ ਉਹ ਪੰਜਾਬ ਦਾ ਇਹ ਲਾਲੇ ਜਿਹੜੇ ਨੇ ਲੁੱਟ ਰਹੇ ਨੇ। ਭਗਵੰਤ ਮਾਨ ਦੀ ਇੱਟੀ ਸਿਟੀ ਅਮਿਤ ਸ਼ਾਹ ਦੇ ਨਾਲ ਵੀ ਰਲੀ ਹੋਈ ਹੈ, ਔਰ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜਦੋਂ ਤੱਕ 2027 ਆਉਂਦਾ ਹੈ ਜੇ ਕੋਈ ਹੋਰ ਦਬਾਅ ਕਿਸੇ ਪਾਸਿਓਂ ਬਣੇ ਤਾਂ ਉਹ ਬੀਜੇਪੀ ਨੂੰ ਵੀ ਲੀਡ ਕਰ ਉੱਥੇ ਕੌਣ ਕਿੱਥੇ ਕੀ ਕਰ ਸਕਦਾ ਹੈ ਇਸ ਬਾਰੇ ਹੁਣ ਉਹ ਸਵਾਲ ਹੀ ਨਹੀਂ ਰਹਿ ਗਿਆ ਵੀ ਤੁਸੀਂ ਕਿਸੇ ਤੇ ਕੋਈ ਸਵਾਲੀਆ ਨਿਸ਼ਾਨ ਚੁੱਕੋ। ਲੇਕਿਨ ਕਿਉਂਕਿ ਪੰਜਾਬ ਦੇ ਵਿੱਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਿਵੇਂ ਖੁਦ ਅਮਿਤ ਸ਼ਾਹ ਦਾ ਹੀ ਇੱਕ ਰਿਪੋਰਟਰ ਨੂੰ ਦਿੱਤਾ ਬਿਆਨ ਸੀ, ਉਹਨੇ ਉਹਨੂੰ ਪੁੱਛਿਆ ਕਿ ਜੀ 2027 में क्या बीजेपी पंजाब में अपनी सरकार बनाएगी, तो ਉਹਦੇ जवाब च ਉਹਨੇ ਕਿਹਾ ਸੀ कि जी इस सृष्टि को ब्रह्मा ने बनाया है और ये सृष्टि बनाने वाला ब्रह्मा भी नहीं जानता कि पंजाब में क्या होने वाला है। सो ये फ्रस्ट्रेशन भी सी भी सिखां नूं किवें काबू करना है, ये समझ नहीं आती। लैफ्ट हैंडेड कंप्लीमेंट भी सी, लेकिन ये उन्हां दी फ्रस्ट्रेशन भी शो करदा सी कि अल्टीमेटली वो सारे पासियों इस वाल तुरे हुए ने कि सिखां नूं किवें खत्म करना है जां उन्हां नूं अपने च जम करना है। इसलिए असीं देखदे हैं कि सब तो ज़्यादा हालां ਉਹ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਵੋਟ ਬੈਂਕ ਜਿਹੜਾ ਉਹ 13-14% ਤੋਂ ਵੀ ਜ਼ਿਆਦਾ ਨਾ ਹੋਏ, ਜੋ ਉਹਦੇ 'ਚ ਵੱਡੇ ਵੱਡੇ ਪੱਗਾਂ ਵਾਲੇ ਜਾ ਕੇ ਉਹਨੂੰ ਜੁਆਇਨ ਕਰਦੇ ਨੇ, ਕੋਈ ਅਕਾਲੀ ਦਲ ਨੂੰ ਛੱਡ ਰਿਹਾ, ਕੋਈ ਦੂਜੇ ਨੂੰ ਛੱਡ ਰਿਹਾ ਇੱਧਰ ਉੱਧਰ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਵੀ ਔਰ ਇਹ ਗੱਲ ਈਵਨ ਆ ਜਿਹੜਾ ਰਾਹ ਦਾ ਸਾਬਕਾ ਚੀਫ ਰਿਹਾ ਅਮਰਜੀਤ ਡੁਲਟ, ਉਹ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਵੀ ਜਿਹੜਾ 2027 'ਚ ਬੀਜੇਪੀ ਦੀ ਹਕੂਮਤ ਹੋਏਗੀ ਬਾਈ ਆਲ ਮੀਨਸ, ਔਰ ਉਹਦੇ ਲਈ ਜਿਹੜਾ ਉਹ ਪੂਰਾ ਉਹਨਾਂ ਦਾ ਹੈ। ਹੁਣ ਇਸ ਸਭ ਦੇ ਬਾਵਜੂਦ ਕੁਛ ਨਾ ਕੁਛ ਪੰਜਾਬ 'ਚ ਖੜਾ ਹੋ ਜਾਂਦਾ। ਜੇ ਉਹਨਾਂ ਨੇ ਭਗਵੰਤ ਮਾਨ ਪਹਿਲਾਂ 3 ਖੇਤੀ ਕਾਨੂੰਨ ਬੀਜੇਪੀ ਲਿਆਈ, ਉਹ ਤਾਂ ਵਾਪਸ ਲੈਣੇ ਪਏ। ਫਿਰ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਨੇ, ਉਹਨਾਂ ਨੇ ਕਿਹਾ ਜੀ ਇਹ ਤਾਂ ਸਟੇਟ ਦੀ ਹੈ, ਉਹਦੇ ਤੇ ਵੀ ਕਿਸਾਨ ਇਕੱਠੇ ਹੋਏ ਔਰ ਪੰਜਾਬ 'ਚ ਮੋਮੈਂਟਮ ਬਣਨੀ ਸ਼ੁਰੂ ਹੋਈ, ਉਹਨਾਂ ਨੂੰ ਵਿਦਡਰਾ ਕਰਨਾ ਵਾਪਸ ਲੈਣੇ ਪਏ। ਹੁਣ ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਦਾ ਮੁੱਦਾ ਹੀ ਹੈ ਬੇਸ਼ੱਕ, ਲੇਕਿਨ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਜਿਵੇਂ ਸਟੂਡੈਂਟਸ ਰਜਿਸਟ ਕਰ ਰਹੇ ਨੇ, 24 ਆਵਰਸ ਉੱਥੇ ਰੌਣਕਾਂ ਲੱਗੀਆਂ ਹੋਈਆਂ। ਪੰਜਾਬ ਦੇ ਪੋਲੀਟੀਸ਼ੀਅਨਸ ਆਮ ਆਦਮੀ ਦੇ ਹੋਣ, ਕਾਂਗਰਸ ਦੇ ਹੋਣ, ਬਾਦਲਾਂ ਕੇ ਹੋਣ, ਉਹਨਾਂ ਦੀ ਵੀ ਮਜਬੂਰੀ ਆ ਕੇ ਹਾਜ਼ਰੀ ਲਵਾਉਂਦੇ ਨੇ ਕਿ ਜੀ ਅਸੀਂ ਸਟੂਡੈਂਟਸ ਨੂੰ ਸਪੋਰਟ ਕਰਦੇ ਹਾਂ। ਔਰ ਇਹ ਗੱਲ ਇਕੱਲੀ ਇੱਥੋਂ ਤੱਕ ਨਹੀਂ ਹੈ। ਹੁਣ ਜੇ ਇੱਕ ਤਾਂ ਅਸੀਂ ਸੈਨੇਟ ਉਹਨਾਂ ਦਾ ਨਾਲ ਨਾਰਾ ਇਹ ਵੀ ਗੂੰਜਣਾ ਸ਼ੁਰੂ ਹੋ ਗਿਆ ਕਿ ਭਾਈ ਜਿਹੜਾ
ਗੁਲਾਬ ਦਾ ਫੁੱਲ ਵਾਂਗ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਭਾਈ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਹੁਣ ਉਹ ਜਿਹੜੀ ਐਜੀਟੇਸ਼ਨ ਮਹਿਜ਼ ਉਹਨਾਂ ਨੂੰ ਲੱਗਦਾ ਸੀ ਕਿ ਜੀ ਸਟੂਡੈਂਟ ਨੇ ਆਪੇ ਉਹਨਾਂ ਨੂੰ ਡੇਟਾਂ ਡੂਟਾਂ ਸੀ ਕਿਹਾ ਦੇ ਦਿਆਂਗੇ ਹਟ ਜਾ, ਉਹਨਾਂ ਨੇ ਕਿਹਾ ਵੀ ਨਹੀਂ ਅਨਾਉਂਸ ਕਰੋ ਕਦੋਂ ਸੈਨੇਟ ਦੀਆਂ ਡੇਟਾਂ ਨੇ। ਪਰ ਉਹਦੇ ਨਾਲ ਜਿਵੇਂ ਪੰਜਾਬ ਦੀ ਨੌਜਵਾਨੀ ਬੱਚੇ ਬੱਚੀਆਂ ਉੱਭਰ ਕੇ ਸਾਹਮਣੇ ਆਏ, ਹੁਣ ਇਹ ਜਦੋਂ ਇੱਕ ਇਸ ਕਿਸਮ ਦੀ ਮੋਮੈਂਟਮ ਬਣ ਜਾਂਦੀ ਹੈ, ਹਾਲਾਂਕਿ ਤਰਨਤਾਰਨ ਬਾਈ ਇਲੈਕਸ਼ਨ ਬਾਈ ਹੁੱਕ ਔਰ ਬਾਈ ਕਰੁਕ ਜਦੋਂ ਬਹੁਤ ਸਾਰਿਆਂ ਨੂੰ ਲੱਗਦਾ ਵੀ ਸੀ ਕਿ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਜਿੱਤੇਗਾ, ਤੇ ਮੈਂ ਕਿਹਾ ਵੀ ਆਮ ਆਦਮੀ ਪਾਰਟੀ, ਉਹਨਾਂ ਨੇ ਬਿਲਕੁਲ ਏਜੰਸੀਆਂ ਨੇ ਦੇਖਿਆ ਹੋਇਆ, ਉਹ ਤੁਹਾਨੂੰ ਉਦੋਂ ਅੰਮ੍ਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਦੇ ਵੇਲੇ ਕੁਤਾਹੀ ਉਹਨਾਂ ਤੋਂ ਹੋ ਗਈ ਕਿ ਵੀ ਉਹ ਬਲੌਕ ਨਹੀਂ ਕਰ ਸਕੇ। ਹੁਣ ਤਾਂ ਸਾਰੀ ਹਕੂਮਤ ਲੱਗੀ ਹੋਈ ਹੈ, ਦਿੱਲੀ ਦੇ ਈਵਨ ਬੀਜੇਪੀ ਦਾ ਦਿੱਲੀ ਦੀ ਚੀਫ ਮਿਨਿਸਟਰ ਵੀ ਆਈ ਲੌਬਿੰਗ ਦੇ ਲਈ, ਹਰਿਆਣੇ ਦਾ ਚੀਫ ਮਿਨਿਸਟਰ, ਭਾਵੇਂ ਬੀਜੇਪੀ ਦੇ ਕੈਂਡੀਡੇਟ ਨੂੰ ਉੱਥੇ 5000 ਵੋਟਾਂ ਹੀ ਮਿਲੀਆਂ, ਲੇਕਿਨ ਉਹਨਾਂ ਨੇ ਇਸ ਗੱਲ ਨੂੰ ਤਾਂ ਯਕੀਨੀ ਬਣਾਇਆ ਕਿ ਨੰਬਰ 2 ਦੇ ਤੌਰ ਤੇ ਬਾਦਲ ਅਕਾਲੀ ਦਲ ਉਭਾਰ ਦਿੱਤਾ, ਤਾਂ ਕਿ ਜਿਹੜੇ ਦੋਨਾਂ ਦੇ ਵਿੱਚ ਆਪਸੀ ਹੈ ਤਾਂ ਸਭ ਨੇ ਉਹ ਲੀਰਾਂ ਫੜੀਆਂ ਹੋਈਆਂ ਅਮਿਤ ਸ਼ਾਹ ਦੇ ਚੋਲੇ ਦੀਆਂ, ਲੇਕਿਨ ਉਹ ਇੱਕ ਦੂਜਾ ਕਨਫਿਊਜ਼ਨ, ਪਰ ਸੀਟ ਜਿਹੜੀ ਹੈ ਉਹਨਾਂ ਦੇ ਖਾਤੇ ਪਵਾ, ਜਿਹੜੀ ਉਹਨਾਂ ਦੀ ਬੀ ਟੀਮ ਹੈ ਔਰ ਇਹਦਾ ਜਿਹੜਾ ਭਗਵੰਤ ਮਾਨ ਇਹਦਾ ਮੁਖੌਟਾ, ਇਸ ਲਈ ਇਹਦੀ ਇਹ ਮਜਬੂਰੀ ਜੋ ਪੰਜਾਬ ਦੇ ਵਿੱਚ ਇਸ ਵੇਲੇ ਕਰੰਟ ਹੈ, ਖਾਸ ਤੌਰ ਤੇ ਨੌਜਵਾਨੀ ਦੇ ਵਿੱਚ, ਔਰ ਜਿਹੜੀ ਡਿਫਾਇੰਸ ਨਿਕਲਦੀ ਹੈ ਉਹਨੂੰ ਕਾਊਂਟਰ ਕਰਨ ਦੇ ਲਈ ਜੇ ਇਹ ਤੱਤੀਆਂ ਗੱਲਾਂ ਨਹੀਂ ਕਰਦਾ ਜਾਂ ਡਿਫਾਇੰਸ ਵਾਲੀ ਗੱਲ ਨਹੀਂ ਕਰਦਾ, ਫਿਰ ਤਾਂ ਪੰਜਾਬ 'ਚ ਰੈਲੇਵੈਂਟ ਹੋ ਜਾਏਗਾ, ਕਿਉਂਕਿ ਵੱਡਾ ਤਬਕਾ ਤਾਂ ਅਜੇ ਵੀ ਬਿਆਨਾਂ ਦੇ ਮਗਰ ਹੀ ਜਾਂਦਾ ਨਾ, ਜੀ ਉਹਨੇ ਕੀ ਕਹਿ ਦਿੱਤਾ ਇਹਨੇ ਕੀ ਕਹਿ ਦਿੱਤਾ। ਹੁਣ ਇਹਨਾਂ ਦੀ ਚੀਫ ਮਿਨਿਸਟਰਾਂ ਦੀ ਜਿਹੜੀ ਹੈ ਨਾਰਥ ਜ਼ੋਨਲ ਕੌਂਸਲ ਦੀ ਮੀਟਿੰਗ ਸੀ, ਹੋਮ ਮਿਨਿਸਟਰੀ ਨੇ ਸੱਦੀ ਹੋਈ ਕਿ ਵੀ ਜਿਹੜੀਆਂ ਨਾਰਦਰਨ ਸਟੇਟਸ ਦੇ ਏਜੰਡੇ ਨੇ ਜਾਂ ਉਹਨਾਂ ਦਾ ਕਨਫਲਿਕਟ ਹੈ ਉਹਨੂੰ ਕਿਵੇਂ ਰਿਜ਼ੋਲਵ ਕੀਤਾ ਜਾਏ, ਔਰ ਇਸ ਦੇ ਵਿੱਚ ਜਿਹੜਾ ਭਗਵੰਤ ਮਾਨ ਦੇ ਆਪਣੇ ਕਹਿਣ ਮੁਤਾਬਕ 28 ਆਈਟਮ ਸੀ ਇਸ ਮੀਟਿੰਗ ਦੇ ਏਜੰਡੇ 'ਚ, ਜਿਹਦੇ 'ਚ 11 ਦਾ ਸੰਬੰਧ ਪੰਜਾਬ ਦੇ ਨਾਲ ਸੀ, ਔਰ ਉਹਨੇ ਕਿਹਾ ਕਿ ਵੀ ਬਹੁਤ ਸਾਰਿਆਂ ਦੇ ਉੱਤੇ ਸੈਂਟਰ ਨੇ ਕਿਹਾ ਜੀ ਸਟੇਟਸ ਕੋਈ ਰੱਖੋ, ਕੁਛ ਨਾ ਬਦਲੋ। ਸਾਡੀ ਇਹ ਡਿਮਾਂਡ ਸੀ, ਇਹ ਹੁਣ ਭਗਵੰਤ ਮਾਨ ਜਿਹੜੀ ਮੀਡੀਆ ਨੇ ਹੈਡਲਾਈਨ ਲਾਈ, won't tolerate attempt to snatch Punjab's rights resources, ਕਿ ਅਸੀਂ ਪੰਜਾਬ ਦੇ ਜਿਹੜੇ ਸਾਧਨ ਨੇ ਔਰ ਪੰਜਾਬ ਦੇ ਜਿਹੜਾ ਹੱਕ ਨੇ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਖੋਣ ਦਿਆਂਗੇ। ਔਰ ਇਹ ਭਗਵੰਤ ਮਾਨ ਜਿਹੜਾ ਆਪਣੀ ਸਟੇਟਮੈਂਟ ਦੇ ਵਿੱਚ ਇਹ ਕਹਿ ਰਿਹਾ, ਉਹਨੇ ਕਿਹਾ ਜੀ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਇਹ ਪੰਜਾਬ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਖੋਹ ਰਹੇ ਨੇ, ਕਹਿੰਦੇ ਤਾਂ ਸਾਨੂੰ ਆਪਣਾ ਵੱਡਾ ਭਰਾ ਨੇ, ਲੇਕਿਨ ਇਹ ਨਿੱਕੇ ਭਰਾ ਨੂੰ ਜਿਹੜੇ ਨੇ ਬਣ ਕੇ ਜਿਹੜਾ ਵੱਡੇ ਭਰਾ ਨੂੰ ਕੰਗਾਲ ਕਰ ਰਹੇ ਨੇ। ਔਰ ਇਸ ਮੀਟਿੰਗ ਦੇ ਵਿੱਚ ਵੀ ਜਿਹੜਾ ਸੈਂਟਰ ਵੀ ਇਹਨਾਂ ਦੀ ਪਿੱਠ ਪੂਰ ਰਿਹਾ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਕਿ ਜੋ ਚੰਡੀਗੜ੍ਹ ਦੇ ਵਿੱਚ ਪਹਿਲਾਂ ਸੀ ਯੂਨੀਅਨ ਟੈਰੀਟਰੀ ਕੇ 60-40 ਦੀ ਰੇਸ਼ੋ ਦੇ ਨਾਲ ਜਿਹੜੀ ਹੈ ਉਹ ਸਰਵਿਸਿਜ਼ ਔਰ ਐਡਮਿਨਿਸਟ੍ਰੇਸ਼ਨ ਹੁੰਦਾ ਸੀ, ਹੁਣ ਇਹਨਾਂ ਨੇ ਜਿਹੜੇ ਆਪਣੇ ਬੰਦੇ ਲਿਆਣੇ ਸ਼ੁਰੂ ਕਰ ਦਿੱਤੇ ਨੇ। ਪਰ ਉਹਨੇ ਕਿਹਾ ਜੀ ਇਸ ਮੀਟਿੰਗ 'ਚ ਇਹ ਹੋਇਆ ਵੀ ਹੁਣ ਹਿਮਾਚਲ ਪ੍ਰਦੇਸ਼ ਨੇ ਵੀ ਇਹ ਕਲੇਮ ਕਰ ਦਿੱਤਾ ਹੈ ਕਿ ਜੀ ਜਦੋਂ ਚੰਡੀਗੜ੍ਹ ਬਣਿਆ ਸੀ ਸਾਡਾ ਇੰਨਾ ਹਿੱਸਾ ਉਹਦਾ ਸੀ ਤੇ 7% ਜਿਹੜਾ 7% ਸਾਨੂੰ ਵੀ ਰਾਈਟ ਦਿਓ। ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਪੰਜਾਬ ਨੇ ਜਿਹੜੀਆਂ ਮੰਗਾਂ ਨੂੰ ਰਜਿਸਟ ਕੀਤਾ, ਉਹਦੇ 'ਚ ਹਰਿਆਣੇ ਨੇ ਓਬਜੈਕਟ ਕੀਤਾ। ਉਹਨਾਂ ਨੇ ਕਿਹਾ ਜੀ ਕਿ ਵਾਟਰ ਸ਼ੇਅਰਿੰਗ ਸਤਲੁਜ ਯਮੁਨਾ ਲਿੰਕ ਨਹਿਰ ਹਰਿਆਣਾ ਕਹਿੰਦਾ ਬਣਾਓ, ਔਰ ਇਹ ਮਿੰਨੀ ਹਾਈਡਲ ਪ੍ਰੋਜੈਕਟ ਜਿਹੜੇ ਭਾਖੜਾ ਮੇਨ ਲਾਈਨ ਦੇ ਉੱਤੇ ਪੰਜਾਬ ਬਣਾ ਰਿਹਾ ਇਹਨਾਂ ਨੂੰ ਬੰਦ ਕੀਤਾ ਜਾਏ, ਔਰ ਹਰਿਆਣੇ ਦੇ ਕਾਲਜਿਸ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਨਾਲ ਅਟੈਚ ਕੀਤਾ ਜਾਏ ਜਿਹੜਾ ਉਹਨਾਂ ਦੀ ਐਕ੍ਰੈਡੀਟੇਸ਼ਨ ਹੋਏ। ਹੁਣ ਉਹਨੇ ਕਿਹਾ ਜੀ ਅਸੀਂ ਜਿਹੜਾ ਮੈਂ ਉਸ ਦੇ ਉੱਤੇ ਰਜਿਸਟ ਕੀਤਾ ਔਰ ਈਵਨ ਰਾਜਸਥਾਨ ਦਾ ਹੋਲ ਟਾਈਮ ਮੈਂਬਰ ਭਾਖੜਾ ਬਿਆਸ ਮੈਨੇਜਮੈਂਟ 'ਚ ਬਿਠਾ ਦਿੱਤਾ। ਕਹਿੰਦੇ ਮੈਂ ਉਹਨਾਂ ਨੂੰ ਉੱਥੇ ਕਿਹਾ ਮੀਟਿੰਗ ਦੇ ਵਿੱਚ ਕਿ ਸਾਡੇ ਕੋਲ ਕੋਈ ਸਪੇਅਰ ਪਾਣੀ ਨਹੀਂ ਹੈ ਔਰ ਤੁਸੀਂ ਯਮੁਨਾ ਸਤਲੁਜ ਲਿੰਕ ਨਹਿਰ ਦੀ ਥਾਂ 'ਤੇ ਤੁਸੀਂ ਕਿਉਂ ਨਹੀਂ ਜਿਹੜਾ ਉਹ ਯਮੁਨਾ ਦਾ ਪਾਣੀ ਹਰਿਆਣੇ ਨੂੰ ਦਿੰਦੇ, ਔਰ ਦੂਸਰਾ ਔਰ ਜਾਂ ਇਹ ਜਿਹੜਾ ਉਹਨੇ ਕਿਹਾ ਕਿ ਪੰਜਾਬ ਨੂੰ ਜਿਹੜਾ ਵੱਡਾ ਭਰਾ ਕਹਿੰਦੇ ਨੇ ਪਰ ਨਾਲ ਦੀ ਨਾਲ ਸਾਡੇ ਸਾਧਨਾਂ ਨੂੰ ਵੀ ਹੜੱਪਣਾ ਚਾਹੁੰਦੇ ਨੇ। ਔਰ ਫਿਰ ਉਹ ਕਹਿੰਦਾ ਜੀ ਜੇ ਇਹ ਕੰਟੀਨਿਊ ਰਿਹਾ ਤੇ ਬਿਗ ਬ੍ਰਦਰ ਵਿਲ ਸਟੈਂਡ ਡਿਵੈਸਟੇਟਡ ਐਜ਼ ਯੰਗਰ ਬ੍ਰਦਰਸ ਪ੍ਰੋਸਪਰ, ਕਿ ਛੋਟੇ ਭਰਾ ਜਿਹੜੇ ਨੇ ਉਹ ਖੁਸ਼ਹਾਲ ਹੋਣਗੇ, ਵੱਡਾ ਭਰਾ ਕੰਗਾਲ ਹੋਏਗਾ। ਔਰ ਇਹ ਜਿਹੜਾ ਸਾਨੂੰ ਉਹਨਾਂ ਨੇ ਹੁਣ ਉਹ ਪ੍ਰਪੋਜ਼ਲ ਆ ਰਹੇ ਨੇ ਕਿ ਕੰਟਰੋਲ ਰੋਪੜ, ਹਰੀਕੇ ਤੇ ਫਿਰੋਜ਼ਪੁਰ ਦਾ ਭਾਖੜਾ ਬਿਆਸ ਮੈਨੇਜਮੈਂਟ ਨੂੰ ਬੋਰਡ ਨੂੰ ਦਿੱਤਾ ਜਾਏ। ਕਹਿੰਦੇ ਜੀ ਮੈਂ ਕਿਹਾ ਕਿਹੜੀ ਸਟੇਟ ਹੈ ਜਿਹਦੇ ਹੈਡਵਰਕਸ ਦਾ ਕੰਟਰੋਲ ਸੈਂਟਰ ਦੇ ਕੋਲ ਹੈ। ਔਰ ਇਹ ਉਹਨੇ ਕਿਹਾ ਜੀ ਕਿ ਸਾਡੇ ਤੇ ਬੜਾ ਧੱਕਾ ਹੋ ਰਿਹਾ ਹੈ,
ਇਹ ਸਟੈਪ ਮਦਰਲੀ ਟ੍ਰੀਟਮੈਂਟ ਹੈ ਪੰਜਾਬ ਦੇ ਨਾਲ, ਮਤਰੇਈ ਮਾਂ ਵਾਲਾ ਸਲੂਕ ਹੈ। ਔਰ ਇਹ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਤੁਰਤ ਚੋਣਾਂ ਹੋਣੀਆਂ ਚਾਹੀਦੀਆਂ, ਔਰ ਨਾਲ ਦੀ ਨਾਲ ਜਿਹੜਾ ਸਾਨੂੰ ਚੰਡੀਗੜ੍ਹ ਵੀ ਜਿਹੜਾ ਸਾਡੇ ਹਵਾਲੇ ਕਰਨਾ ਚਾਹੀਦਾ। ਔਰ ਇਹ ਸਾਰਾ ਸੋ ਇਹ ਮੈਂ ਜਿਵੇਂ ਕਿਹਾ ਕਿ ਵੀ ਇਹ ਇੱਕ ਮਖੌਟਾ ਬਣਾ ਕੇ ਇਹਨੂੰ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਸੂਟ ਕਰਦਾ ਇਹ ਸਾਰਾ। ਇਹ ਖੇਡ ਸਾਰੀ ਸੈਂਟਰ ਦੀ ਖੇਡ ਰਹੇ ਨੇ। ਜਿਵੇਂ ਅਮਰੀਕਾ ਦੇ ਵਿੱਚ ਵੀ ਉਹ ਹੁੰਦਾ ਜਦੋਂ ਏਜੰਸੀਆਂ ਵਾਲੇ ਆਉਂਦੇ, ਗੁੱਡ ਕਾਪ ਬੈਡ ਕਾਪ ਦੇ ਥੱਲੇ ਇੱਕ ਪਾਸੇ ਜ਼ੁਲਮ ਵੀ ਚੱਲ ਰਿਹਾ ਹੈ। ਜਿਹੜੇ ਸਟੂਡੈਂਟ ਐਜੀਟੇਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਅਣਪਛਾਤਿਆਂ ਨਾਵਾਂ ਦੇ ਥੱਲੇ ਕੇਸ ਵੀ ਰਜਿਸਟਰ ਕਰ ਲਏ ਗਏ ਨੇ। ਦੂਸਰੇ ਪਾਸੇ ਜਿਹੜਾ ਇਹ ਉਹਨਾਂ ਦੇ ਬੰਦੇ ਵੀ ਵਿੱਚ ਜਾ ਕੇ ਹਮਾਇਤ ਸ਼ੋਅ ਕਰ ਰਹੇ ਨੇ। ਤੁਹਾਨੂੰ ਇੱਕ ਦੋ ਪ੍ਰੋਮੀਨੈਂਟ ਹਿੰਦੂ ਵੀ ਨਜ਼ਰ ਆਉਣਗੇ। ਸੋ ਇਸ ਕਿਸਮ ਦਾ ਭੰਬਲ ਭੂਸਾ ਔਰ ਇਸ ਕਿਸਮ ਦੀ ਇਹ ਗੰਦੀ ਖੇਡ ਹੈ ਕਿ ਸਾਡੇ ਜਿਹੜੇ ਭੋਲੇ ਪੰਛੀ ਨੇ ਬਹੁਤ ਵਾਰ ਉਹ ਬਿਆਨਬਾਜ਼ੀਆਂ ਵੱਲ ਦੇਖ ਕੇ ਹੀ ਜਿਹੜਾ ਉਹ ਤੁਰ ਪੈਂਦੇ ਨੇ। ਔਰ ਇਹ ਜਿਹੜਾ ਸਾਮਦਾਮ ਦੰਡ ਭੇਦ ਨਾ ਚਾਣਕਿਆ ਪੁੱਤਰਾ ਦੀਆਂ ਨੀਤੀਆਂ ਨੇ, ਜਿਹਦੇ 'ਚ ਅਲਟੀਮੇਟਲੀ ਉਹੀ ਜਿਹੜੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਨੂੰ ਕਾਬੂ ਕਿਵੇਂ ਕਰਨਾ ਹੈ, ਇਹ ਹੁਣ ਬ੍ਰਹਮਾ ਦਾ ਰੋਲ ਪਲੇ ਕਰ ਰਹੇ ਨੇ ਕਿ ਭਾਈ ਕਿਵੇਂ ਅਸੀਂ ਪੰਜਾਬ ਦੇ ਉੱਤੇ ਆਪਣਾ ਫਾਈਨਲ ਜਿਹੜਾ ਰੱਥ ਪੰਜਾਬ ਦੇ ਲੋਕਾਂ ਨੇ ਰੋਕਿਆ ਹੋਇਆ। ਬਾਕੀ ਤਾਂ ਆਲਮੋਸਟ ਸਰੈਂਡਰ ਆ। ਬਿਹਾਰ ਦੇ ਚੋਣ ਨਤੀਜੇ EVM ਜ਼ਿੰਦਾਬਾਦ, ਬਿਲਕੁਲ ਉਹਨਾਂ ਨੇ ਲਾਲੂ ਯਾਦਵ ਔਰ ਕਾਂਗਰਸ ਜਿਹੜੀ ਹੈ ਪੂੰਝ ਕੇ ਪਾਸੇ ਸੁੱਟ ਦਿੱਤੀ ਹੈ। ਪੰਜਾਬ ਨੂੰ ਕਾਬੂ ਕਰਨ ਦੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵਿਜ਼ੀਬਲ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਘੁਸ ਕੇ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸੋਨਮਾਲ ਜੀ ਵੀ, ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਮੁਹੰਮਦ ਜੋਨਸ ਜੀ, ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਇਹ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਔਰ ਸਤਿ ਸ਼੍ਰੀ ਅਕਾਲ ਕਹਿੰਦੇ। ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਰਣਜੀਤ ਕੌਰ ਜੀ ਵੀ ਔਰ ਗੁਰਿੰਦਰ ਜੀ ਵੀ, ਇਹ ਵੀ ਫਤਿਹ ਬੁਲਾ ਕੇ ਕਹਿੰਦੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਜੀ ਦੀ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਆਸ ਹੈ ਕਿ ਜਲਦੀ ਮਿਲਾਂਗੇ। ਔਰ ਧੰਨਵਾਦ ਗੁਰਿੰਦਰ ਜੀ ਸਿੰਘ ਨਿਊਜ਼ੀਲੈਂਡ ਤੋਂ, ਸਾਡੇ ਨਿਊਜ਼ੀਲੈਂਡ ਦੀ ਵਿਜ਼ਿਟ ਵੇਲੇ ਹੋਸਟ ਵੀ ਸੀ। ਬਹੁਤ ਪਿਆਰ ਕਰਦੇ ਨੇ, ਸਾਰਾ ਪਰਿਵਾਰ ਹੀ ਸੋ ਨਾਈਸ, ਪਿਆਰ ਦਾ ਪੂਰਾ ਮੁਜੱਸਮਾ ਹੈ। ਸੋ ਨਾਈਸ। ਸੋ ਫਿਰ ਇਸ ਤਰ੍ਹਾਂ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ साहब सुना कि मोदी की इलेक्शन में जीत पाकिस्तान और खालिस्तान के हक में जड़ी है बेहतर होती है, जिससे तहरीके को जड़ी ताकत मिलती है। और अरदास करो कि कांग्रेस कभी भी कहते ने ना जीते और जड़ी अपनी खालिस्तान की जड़ी मंजिल है बहुत करीब आ चुकी है। ਉਹਦੇ 'ਚ ਠੀਕ ਹੈ ਮੁਹੰਮਦ ਸਾਹਿਬ, ਅਸੀਂ ਵੀ ਇਵੇਂ ਹੀ ਸੋਚਦੇ ਹਾਂ। ਲੇਕਿਨ ਜਿਵੇਂ EVM ਮਸ਼ੀਨਾਂ ਰਾਹੀਂ ਇਹ ਬਿਲਕੁਲ ਇਹਨਾਂ ਨੇ ਸੱਤਾ ਆਪਣੇ ਕਾਬੂ 'ਚ ਰੱਖੀ ਹੈ, ਬਹੁਤੇ ਲੋਕ ਫਿਰ ਲੰਬਾ ਵਕਤ ਰਜਿਸਟ ਕਰ ਨਹੀਂ ਪਾਉਂਦੇ ਪਾਵਰ ਦੇ ਸਾਹਮਣੇ। ਔਰ ਇਹ ਦੋਵੇਂ ਹੀ ਪੱਖ ਨੇ, ਡਬਲ ਐਜਡ ਸੌਰਡ ਹੈ। ਇੱਕ ਪਾਸੇ ਤਾਂ ਠੀਕ ਹੈ ਕਿ ਇਹਨਾਂ ਦੀ ਐਕਸਟ੍ਰੀਮ ਹਿੰਦੂਤਵਾ ਆਈਡੀਓਲੋਜੀ ਮਾਈਨੋਰਿਟੀਜ਼ ਨੂੰ ਜਿਹੜੀ ਹੈ ਉਹ ਇਹਨਾਂ ਤੋਂ ਫਰਸਟ੍ਰੇਟ ਕਰਦੀ ਹੈ। ਔਰ ਲੇਕਿਨ ਬਹੁਤ ਵਾਰ ਜ਼ੁਲਮ ਦੇ ਸਾਹਮਣੇ ਜਾਂ ਜਿਹਦੇ ਕੋਲ ਐਬਸੋਲੂਟ ਪਾਵਰ ਆਉਂਦੀ ਹੈ ਉਹਦੇ ਸਾਹਮਣੇ ਲੋਕ ਝੁਕ ਵੀ ਜਾਂਦੇ ਨੇ, ਜਿਹੜਾ ਰੁਝਾਨ ਨਜ਼ਰ ਵੀ ਆ ਰਿਹਾ। ਅਬਦੁਲ ਰਹੀਮ ਜਾਹਿਦ ਜਿਹੜੇ ਨੇ ਕਹਿੰਦੇ ਨੇ ਕਿ ਵੈਰੀ ਗੁੱਡ ਐਂਡ ਮੋਸਟ ਇਨਫੋਰਮੇਟਿਵ ਵੀਡੀਓ, ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਗॉड ਬਲੈਸ ਯੂ। ਬਹੁਤ ਸ਼ੁਕਰੀਆ ਪੈਸਾ। ਕੁਲਦੀਪ ਕੌਰ ਜੀ ਵੀ ਔਰ ਬਸਰਾ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ मोहम्मद जोनस जी का मैसेज कहते डॉक्टर साहब एंड नीलम कौर बहन जी, वर्ल्ड के डिप्लोमेसी मफाद बस्ते के हैं और जान मफाद होता है, पता नहीं इन्हों का की मैसेज, आई एम सॉरी अबाउट दैट। और फिर इसी तरह जड़े मिश्रा सिंह जी भी और सरपंच जसगिल जी भी, और फिर इस तरह घुसके जड़े ने कहते खालसा जिंदाबाद, ऑलवेज ग्रेट अमेजिंग प्रोग्राम एंड सो डीप इंफॉर्मेशन। और ਜਿਹੜੇ ਸੈਟਸ ਨੇ ਔਰ ਫਿਰ ਇਸੇ ਤਰ੍ਹਾਂ TJR ਵਾਈਫ ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, RSS ਵਰਕਿੰਗ ਲਾਈਕ ऑक्टोपस ਹਾਂਜੀ ਟੈਕਨੀਕਲ ਐਂਡ ਮੋਰ ਮਚ ਇਨਫਿਊਜ਼ਡ ਹਾਂਜੀ ਇਨ ਪਾਕਿਸਤਾਨ, ਸੋ ਪਾਕਿस्तानी एजेंसीज वर्किंग politically for India and Indian agencies working for Pakistan। ਇਹ ਤੁਹਾਡੀ ਇਸ ਸਟੇਟਮੈਂਟ ਦੇ ਵਿੱਚ ਕਾਫੀ ਵੇਟ ਹੈ।
ਕਿਉਂਕਿ ਇੰਡੀਅਨ ਰॉ ਦੀ ਇੰਟਰਫੇਰੈਂਸ ਬਹੁਤ ਜ਼ਿਆਦਾ, ਔਰ ਮੈਂ ਕਈ ਵਾਰ ਹੈਰਾਨ ਵੀ ਹੁੰਦਾ ਹੈ ਪਾਕਿਸਤਾਨ ਦੇ ਕੁਝ ਟਾਕ ਸ਼ੋਜ਼ ਨੂੰ ਦੇਖ ਕੇ ਜਾਂ ਉਹਨਾਂ ਦਾ ਬਾਕੀ ਦੇਖਦੇ ਹਾਂ ਕਿ ਉਹ ਇਵੇਂ ਲੱਗਦਾ ਹੁੰਦਾ ਕਿ ਜਿਵੇਂ ਉਹ ਪਾਕਿਸਤਾਨ ਦੇ ਵਾਸੀ ਨਾ ਹੋਣ, ਇੰਡੀਆ ਦੇ ਵਾਸੀ ਹੋਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਨਫਿਲਟ੍ਰੇਸ਼ਨ ਰॉ ਦੀ ਵੱਡੇ ਪੈਮਾਨੇ 'ਤੇ ਜੇ ਇਵੇਂ ਨਾ ਹੁੰਦਾ ਤੇ ਵਿਦਨ ਪਾਕਿਸਤਾਨ ਜਿਵੇਂ ਉਹਨਾਂ ਨੇ ਸਿੱਖ ਖਾਲਿਸਤਾਨੀ ਐਕਟਿਵਿਸਟ ਪਰਮਜੀਤ ਸਿੰਘ ਪੰਜਵੜ ਔਰ ਦੂਸਰਿਆਂ ਨੂੰ ਜਿਹੜਾ ਹੈ ਉਹ ਇੰਡੀਅਨ ਕਿਲਰਸ ਨੇ ਮਾਰਿਆ। ਇਸੇ ਤਰ੍ਹਾਂ ਕਸ਼ਮੀਰ ਆਜ਼ਾਦੀ ਦੀ ਮੂਵਮੈਂਟ ਦੇ ਜਿਹੜੇ ਨੇ ਅੱਧੀ ਦਰਜਨ ਤੋਂ ਜ਼ਿਆਦਾ, ਕੋਈ ਰਾਵਲਾਕੋਟ ਮਸਜਿਦ ਦੇ ਬਾਹਰ, ਕੋਈ ਇਸਲਾਮਾਬਾਦ, ਕੋਈ ਸਿਆਲਕੋਟ, ਉਹਨਾਂ ਦੇ ਮਰਡਰ ਕੀਤੇ। ਸੋ ਇਹ ਅੰਦਰੂਨੀ ਤੌਰ 'ਤੇ ਔਰ ਖ਼ਾਸ ਤੌਰ 'ਤੇ ਜਿਹੜਾ ਹੁਣ ਇਹਨਾਂ ਨੇ ਅਫਗਾਨਿਸਤਾਨ ਦੇ ਤਾਲਿਬਾਨ ਨੂੰ ਜਿਹੜਾ ਹੈ ਉਹ ਐਜ਼ ਏ ਪ੍ਰੋਕਸੀ ਵਰਤਣਾ ਸ਼ੁਰੂ ਕੀਤਾ ਹੈ। ਅਤੇ ਇਹ ਜਿਹੜੇ ਹਾਇਰਡ ਕਿਲਰ ਨੇ ਇਹਨਾਂ ਰਾਹੀਂ ਵੀ ਇਹ ਕੰਮ ਕਰ ਰਹੇ ਨੇ, ਪਰ ਇੰਟਰਫੇਰੈਂਸ ਬਹੁਤ ਜ਼ਿਆਦਾ ਹੈ ਇਹਨਾਂ ਦੀ ਹਰ ਪੱਖ। ਔਰ ਮੁਹੰਮਦ ਯਾਕੂਬ ਜੀ ਅਰੇ ਜਿਹੜੇ ਨੇ ਉਹ ਲੇਟ ਸਾਨੂੰ ਉਹਨਾਂ ਨੇ ਜੁਆਇਨ ਕੀਤਾ ਹੈ ਔਰ ਕਹਿੰਦੇ ਨੇ ਕਿ ਜੀ डॉक्टर साहब क्या ताज़ा खबर है, जैस्टरडे प्रोग्राम हुआ था और शो पता नहीं इदा ना बोलिया नहीं, कल साडा प्रोग्राम तो नहीं होया। और फिर इसी तरह हाँ जी ਜਿਹੜੇ ਨੇ ਬਲੈਕੀਆ ਗੇਮੀਆ ਜੀ ਵੀ ਔਰ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।